ਪੰਜਾਬੀ ਰੇਡੀਓ USS ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਦਵਾਈਆਂ ਤੋਂ ਬਿਨਾਂ ਕਿਵੇਂ ਠੀਕ ਰੱਖਣਾ ਉਸ ਗੱਲਾਂ ਬਾਤਾਂ ਕਰਦੇ ਹਾਂ। ਜੇ ਆਪਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈਗੀ ਆ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆਯੁਰਵੈਦਿਕ ਤਰੀਕੇ ਦੇ ਨਾਲ ਉਹ ਕਿਵੇਂ ਵਰਤਣੀਆਂ ਆ, ਕਿਉਂਕਿ ਉਹ ਚੀਜ਼ਾਂ ਆ ਸਾਨੂੰ ਡਾਕਟਰ ਦਿਓ ਨਹੀਂ ਲਿਖਾਉਣੀਆਂ ਪੈਂਦੀਆਂ, ਉਹ ਸਿਰਫ ਅਤੇ ਸਿਰਫ ਸਾਨੂੰ ਆਮ ਦੁਕਾਨ ਤੋਂ ਮਿਲ ਜਾਂਦੀਆਂ ਜਾਂ ਪੰਸਾਰੀ ਦੀ ਦੁਕਾਨ ਤੋਂ, ਕਿਤੋਂ ਵੀ ਉਹ ਉਪਲਬਧ ਹੁੰਦੀਆਂ, ਕਾਊਂਟਰ 'ਤੇ ਹੁੰਦੀਆਂ ਪਈਆਂ। ਉਹਨਾਂ ਨੂੰ ਅਸੀਂ ਲੈ ਸਕਦੇ ਹਾਂ। ਕਿਹੜੀ ਚੀਜ਼ ਲੈਣੀ ਆ, ਉਹਨਾਂ ਨੂੰ ਕਿਸ ਤਰ੍ਹਾਂ ਲੌਕ ਕਰਕੇ ਲੈਣਾ ਆ, ਉਹ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਜੇ ਤੁਹਾਡੇ ਕੋਲ ਕੋਈ ਵੀ ਨੁਸਖਾ ਹੁੰਦਾ ਆ, ਉਹਨੂੰ ਹੋਮ ਰੈਮਡੀ ਕਹਿੰਦੇ ਆ, ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਹਾਂ, ਅੱਗੋਂ ਪਿੱਛੋਂ ਜਿਹੜੇ ਡਾਕਟਰਾਂ ਨੇ ਟਾਈਮ ਲਏ ਹੁੰਦੇ ਆ, ਉਹਨਾਂ ਦੇ ਵਿੱਚ ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ, ਉਹਨਾਂ ਦੀਆਂ ਐਡਵਰਟਾਈਜ਼ ਹੁੰਦੀਆਂ। ਪਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹੈਗੇ ਹਾਂ ਸਿਰਫ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਅਸੀਂ ਵਰਤੀ ਆ ਅਤੇ ਉਹਦੇ ਨਾਲ ਉਹਨਾਂ ਨੂੰ ਆਰਾਮ ਆਇਆ ਆ, ਉਸ ਦੇ ਉੱਤੋਂ ਪਤਾ ਲੱਗ ਜਾਂਦਾ। ਜਿਸ ਉੱਤੇ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਹੋਮ ਰੈਮਡੀ ਪੁੱਛਣੀ ਆ, ਪੁੱਛ ਸਕਦੇ ਆ 4082725200 ਅਤੇ ਤੁਸੀਂ ਕਾਲ ਕਰਕੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੈਗੀ ਆ, ਤੁਹਾਨੂੰ ਕਿਸੇ ਵੀ ਚੀਜ਼ ਦਾ ਪਤਾ ਆ, ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ ਸੀਗਾ, ਕਿਹੜੀ ਚੀਜ਼ ਤੋਂ ਕੋਈ ਚੀਜ਼ ਲਈ ਸੀਗੀ, ਉਹਦੇ ਬਾਰੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ ਚੱਲਾਂਗੇ ਜੀ, ਅਤੇ ਫੀਡਬੈਕ ਜ਼ਰੂਰ ਦਿਓ। ਫੀਡਬੈਕ ਬਹੁਤ ਜ਼ਰੂਰੀ ਆ ਕਿ ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਉਹ ਚੀਜ਼ ਤੁਸੀਂ ਜ਼ਰੂਰ ਦੱਸਣੀ ਆ। ਸਾਡੇ ਨਾਲ ਜੁੜੇ ਹੋਏ ਨੇ ਗੁਰਚਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੇਰਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਨਹੀਂ ਜਾਂਦਾ, ਮੈਂ ਦਵਾਈ ਵੀ ਖਾਂਦਾ ਆ, ਬੀਪੀ ਜ਼ਿਆਦਾ ਆ ਗਿਆ। ਹਾਈ ਹੁੰਦਾ ਆ? ਹਾਂਜੀ, ਹਾਈ ਵੀ ਹੁੰਦਾ ਹੈ, ਮੈਂ ਦਵਾਈ ਵੀ ਖਾਂਦਾ, ਘਟਦਾ ਨਹੀਂ ਹੈਗਾ। ਉਹ ਦੱਸਣਾ ਇਹਦਾ ਵੀ। ਅੱਛਾ, ਠੀਕ ਹੈ, ਕੰਟਰੋਲ 'ਚ ਨਹੀਂ ਰਹਿੰਦਾ। ਕੋਈ ਨਹੀਂ, ਸੁਣੀ ਜਾਓ ਤੁਸੀਂ। ਆਪਾਂ ਪੁੱਛਦੇ ਹਾਂ ਇਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹਾਈ ਰਹਿੰਦਾ ਆ ਉਹ ਕੰਟਰੋਲ 'ਚ ਨਹੀਂ ਹੁੰਦਾ, ਕੀ ਗੱਲ ਆ? ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਕਿਸੇ ਨੂੰ ਕਿਤੇ ਆਰਾਮ ਆਇਆ ਹੋਵੇ। ਹਰਭਜਨ ਕੌਰ ਜੀ। ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਦਾਂ, ਠੀਕ ਠਾਕ? ਹਾਂਜੀ, ਤੁਸੀਂ ਦੱਸੋ। ਅੱਛਾ ਜੀ, ਹਾਂਜੀ। ਉਹ ਜਿਹੜੇ ਹੈ ਨਾ ਗੈਲਟੀਆਂ, ਭੈਣ ਜੀ ਕਹਿੰਦੀ ਆਪਣਾ ਰੇਡੀਓ ਹੌਲੀ ਕਰ ਲਓ। ਨਾ ਹਜੀਰਾਂ ਹੁੰਦੀਆਂ ਆ ਤੇ ਉਹ ਨਾ ਦਵਾਈਆਂ ਨਾਲ ਆਰਾਮ ਨਹੀਂ ਆਉਂਦਾ। ਹਰਭਜਨ ਕੌਰ ਜੀ, ਆਪਣਾ ਰੇਡੀਓ ਹੌਲੀ ਕਰੋ। ਪਰ ਉਹ ਲਿਖ ਸਕਦੀ ਲੈ 451 ਹਾਂਜੀ, ਜਦੋਂ ਤੁਹਾਡੀ ਲਾਈਨ ਮਿਲਦੀ ਆ ਤੇ ਆਪਣਾ ਰੇਡੀਓ ਹੌਲੀ ਕਰ ਲਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਅਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਹਾਂਜੀ ਭੈਣ ਜੀ, ਮੈਂ ਇੱਕ ਪੁੱਛਣਾ ਸੀ ਕਿ ਮੇਰੇ ਹਸਬੈਂਡ ਨੂੰ ਨਾ 1 ਸਾਲ ਤੋਂ ਪ੍ਰੋਬਲਮ ਹੈਗੀ ਹੈ ਕਿ ਸਟੂਲ ਦੇ ਨਾਲ ਨਾ ਬਲੱਡ ਆਉਂਦਾ ਉਹਨਾਂ ਦੇ, ਤੇ ਸਾਰੇ ਟੈਸਟ ਵਗੈਰਾ ਕਰਵਾ ਲਏ ਆ। ਕੋਲੋਨੋਸਕੋਪੀ ਡਾਕਟਰ ਨੇ ਕਹੀ ਸੀ, ਉਹ ਵੀ ਕਰਵਾ ਲਈ ਹੈ, ਤੇ ਸਾਰਾ ਕੁਛ ਮਤਲਬ ਕਿ ਸਹੀ ਹੈਗਾ, ਕੋਈ ਵੀ ਉਹਦੇ ਰਿਪੋਰਟ ਦੇ ਵਿੱਚ ਕੁਛ ਵੀ ਆਇਆ ਨਹੀਂ ਹੈ। ਤੇ ਉਹਨਾਂ ਦਾ ਹੁਣ ਏਦਾਂ ਹੁੰਦਾ ਹੈ ਕਿ ਮਹੀਨੇ ਵਿੱਚ ਕਦੀ 1 ਵਾਰੀ ਜਾਂ ਕਦੀ 2 ਵਾਰੀ ਇਸ ਤਰ੍ਹਾਂ ਹੁੰਦਾ ਕਿ ਸਟੂਲ ਦੇ ਨਾਲ ਬਲੱਡ ਆਉਂਦਾ ਹੈ। ਹੁਣ 8-10 ਦਿਨ ਹੋ ਗਏ ਆ ਕਿ ਹੁਣ ਰੈਗੂਲਰ ਹੀ ਏਦਾਂ ਹੋ ਰਿਹਾ ਹੈ ਕਿ ਉਹ ਸਵੇਰੇ ਸ਼ਾਮ ਜਦੋਂ ਵੀ ਜਾਂਦੇ ਹੈਗੇ ਆ ਤੇ ਉਹ ਬਲੱਡ ਆਉਂਦਾ ਨਾਲ। ਤੇ ਜੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਪਤਾ ਹੋਏ ਤੇ ਜ਼ਰੂਰ ਮੈਨੂੰ ਦੱਸਣਾ ਇਹਦੇ ਬਾਰੇ। ਜ਼ਰੂਰ ਪੁੱਛਦੇ ਹਾਂ ਜੀ, ਸੁਣਦੇ ਜ਼ਰੂਰ ਆਇਆ ਜੀ। ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਅਤੇ ਇਸੇ ਦੇ ਨਾਲ ਜਿਹਨੂੰ ਵੀ ਪਤਾ ਆ ਪਲੀਜ਼ ਜ਼ਰੂਰ ਦੱਸਦਾ ਹੋ, ਕਿਸੇ ਨਾਲ ਵੀ ਹੈਪਨ ਹੋ ਸਕਦਾ ਆ, ਬਾਡੀ ਆ। ਅਤੇ ਉਸ ਦੇ ਨਾਲ ਤੁਸੀਂ ਵੀਰਵਾਰ ਨੂੰ ਵੀ 3:30 ਵਜੇ ਸੁਣ ਸਕਦੇ ਹਾਂ। ਜਗਵੀਰ ਸਿੰਘ ਸਾਡੇ ਨਾਲ ਹੁੰਦੇ ਨੇ, ਉਹ ਵੀ ਕੁਛ ਕੁ ਜਿਹੜੇ ਇਲਾਜ ਲੱਭ ਕੇ ਲਿਆਉਂਦੇ ਨੇ। ਰਜਿੰਦਰ ਸਮਰਾਲ ਜੀ, ਸਤਿ ਸ਼੍ਰੀ ਅਕਾਲ। ਦੱਸਿਆ ਸੀ ਨਾ ਕੁਸ਼ਤਾ ਬਣਾਉਣਾ। ਹਾਂਜੀ, ਮੁੜ ਕੇ ਦੱਸੋ ਕੀ ਕਹਿੰਦੇ ਆ। ਹਾਂਜੀ, ਉਹ ਸਾਨੂੰ ਰਿਪੀਟ ਕਰ ਦੇਣ। ਕਿਹੜੇ ਵਾਲਾ ਕਹਿੰਦੇ ਆ? ਉਹ ਜਿਹੜਾ ਚਾਰੋਂ ਮਗਜ਼, ਬਦਾਮ, ਜਿਹਦੇ ਬੀਜ ਤੇ ਚਾਂਦੀ ਦੇ ਬਰਕ ਵਗੈਰਾ। ਹਾਂਜੀ, ਕਾਹਦੇ ਲਈ ਸੀਗੇ ਉਹ? ਦਿਮਾਗ ਦੇ ਲਈ। ਦਿਮਾਗ ਲਈ, ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ। 408-272-5200 ਰਾਣੀ ਜੂਟਾ ਤੋਂ। ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਕੀ ਹਾਲ? ਬਿਲਕੁਲ ਠੀਕ ਹੈ ਜੀ। ਮੈਂ ਤਾਂ ਪਹਿਲਾਂ ਤੁਹਾਨੂੰ ਫੀਡਬੈਕ ਦੇ ਦੇਣੀ, ਚਲੋ ਕਿਸੇ ਦੇ ਕੰਮ ਆਉ। ਜਿਹੜਾ ਤਾਂ ਹੁਣੇ ਭੈਣ ਜੀ ਪੁੱਛ ਕੇ ਹਟਿਆ ਹਜੇ। ਹਾਂਜੀ। ਉਹ ਜਿਹੜਾ ਕਹਿੰਦੇ ਬਲੱਡ ਆਉਂਦਾ ਸੀ ਮੇਰੇ ਨਾਲ, ਜੇ ਮੇਰੇ ਵੀ ਸਾਰੇ ਟੈਸਟ ਵਗੈਰਾ ਹੋ ਗਏ ਸੀ। ਹਾਂਜੀ। ਤਾਂ ਕੁਛ ਵੀ ਨਹੀਂ ਆਇਆ ਮੇਰੇ ਵੀ ਸੀ। ਤਾਂ ਉਹਨਾਂ ਨੂੰ ਕਹੋ ਮਾਰਨਿੰਗ ਜਿਹੜੀ ਸਮੂਦੀ ਪੀਆ ਕਰਨ, ਸਮੂਦੀ ਦੇ ਵਿੱਚ ਉਹ ਪਾ ਲਿਆ ਕਰਨ ਬੀਟ। ਠੀਕ ਆ, ਜਿਹੜੇ ਲਾਲ ਜਿਹੇ ਹੁੰਦੇ ਆ। ਠੀਕ ਹੈ। ਹਾਂਜੀ। ਹੋਰ ਜੋ ਮਰਜ਼ੀ ਫੂਡ ਪਾ ਲੈਣ, ਅੱਧਾ ਉਹ ਬੀਟ ਪਾ ਲਿਆ ਕਰਨ। ਠੀਕ ਹੈ ਜੀ। ਉਹਦੇ ਨਾਲ ਤੁਹਾਡਾ ਹਰ ਰੋਜ਼ ਦੀ ਰੋਜ਼ ਅੰਦਰ ਸਾਫ਼ ਹੋਈ ਚੱਲੂ ਤੇ ਮੁੜ ਕੇ ਬਲੱਡ ਨਹੀਂ।
ਠੀਕ ਤੇ ਹੈ। ਛੋਲੇ ਤੇ ਥੋੜਾ ਜਿਹਾ ਗੁੜ ਸ਼ਾਮ ਨੂੰ ਖਾਇਆ ਕਰਨ। ਛੋਲੇ ਤੇ ਗੁੜ, ਠੀਕ ਆ। ਹਾਂਜੀ, ਮੈਂ ਤਾਂ ਇਹੀ ਕੀਤਾ ਸੀ ਤੇ ਮੇਰੇ ਠੀਕ ਹੋ ਗਿਆ। ਬਾਕੀ ਮੈਂ ਪੁੱਛਣਾ ਸੀਗਾ, ਮੇਰੀ ਈਸਾ ਤੇ ਉਹਦੇ ਨਾ 1 ਸਾਲ ਹੀ ਹੋਇਆ ਵਿਆਹ ਨੂੰ, ਤਾਈਆਂ ਉਹ ਪੈ ਗਈ ਨੱਕ ਤੇ ਕੱਲੇ ਤੇ ਸ਼ਾਹੀ ਪੈ ਗਈ ਆ। ਨੱਕ ਤੇ ਪਹਿਲਾਂ ਸ਼ਾਹੀ ਐਂਡ 'ਚ ਵੜ ਗਈ, ਹਾਂਜੀ, ਫਿਰ ਸ਼ਾਹੀ ਜੀ ਵੜ ਗਈ ਆ। ਤੇ ਉਹ ਠੀਕ ਮੈਨੂੰ ਕਹੇ ਕੋਈ ਪਤਾ ਲੱਗਿਆ ਹੋਵੇ ਤਾਂ ਦੱਸੋ। ਜ਼ਰੂਰ। ਬਾਕੀ ਮੋਟਾਪੇ ਬਾਰੇ ਅੱਜ ਦੱਸ ਸਕਦੇ ਆ ਕਿ ਨਹੀਂ, ਕਿ ਕਿੱਦਾਂ ਘਟਿਆ? ਕਿਹਦਾ? ਮੇਰਾ ਤਾਂ ਨਹੀਂ ਘਟਿਆ। ਨਹੀਂ, ਮੇਰਾ ਘਟਿਆ, ਮੈਂ ਦੱਸਣਾ ਸੀ। ਹਾਂਜੀ ਹਾਂਜੀ, ਦੱਸੋ ਲਾਲਾ। ਇਹ ਤਾਂ ਤੁਸੀਂ ਭਾਵੇਂ ਰਾਤ ਨੂੰ ਦੱਸ ਦਿਆ ਕਰੋ ਜਿੱਲੇ ਮਰਜੀ। ਮੈਂ ਸੋਚਿਆ ਕਿ ਪਤਾ ਨਹੀਂ ਵੀ ਇਹ ਨਹੀਂ ਸ਼ੁੱਕਰਵਾਰ ਨਹੀਂ, ਦੀ ਦੱਸੋ ਦੱਸੋ ਦੱਸੋ। ਹਾਂਜੀ, ਰਾਤ ਨੂੰ ਜਿਹੜਾ ਮੈंने ਆਪਣੀ ਜੀ ਨੂੰ ਦੱਸਿਆ ਸੀ ਕਿ ਹਾਂਜੀ ਤੇ ਜੀਰਾ, ਹਾਂਜੀ, ਜਲੋ ਨਿੰਬੂ ਤੇ ਜੀਰਾ ਤੇ ਅਦਰਕ ਥੋੜਾ ਜਿਹਾ ਉਬਾਲ ਕੇ ਪੀ ਲੈਣਾ ਪੈਣ ਲੱਗਿਆ। ਅੱਛਾ, ਰਾਤ ਨੂੰ ਪੀਣੇ ਆ ਇਹ? ਪੈਣ ਲੱਗਿਆ। ਅੱਛਾ, ਜੀਰਾ ਤੇ ਅਦਰਕ ਤੁਸੀਂ ਉਬਾਲ ਲੈਂਦੇ ਸੀ? ਹਾਂਜੀ, 2 ਗਲਾਸ ਪਾਣੀ ਦੇ ਪਾ ਲੈਂਦੇ, 1 ਗਲਾਸ ਰਹਿ ਜਾਂਦਾ। ਹਾਂਜੀ, ਥੋੜਾ ਜਿਹਾ ਠੰਡਾ ਹੋ ਜਾਂਦਾ, ਵਿੱਚ ਥੋੜਾ ਜਿਹਾ ਸ਼ਹਿਦ ਪਾ ਕੇ ਤੇ ਪੈਣ ਲੱਗੀ ਪੀ ਲੈਣੀ ਆ। ਤੇ ਨਿੰਬੂ ਨਿਚੋੜ ਲੈਂਦੇ ਸੀ ਨਾ? ਹਾਂਜੀ, ਨਹੀਂ, ਨਿੰਬੂ ਵਿੱਚ ਰਹਿੰਦਾ। ਅੱਛਾ, ਵਿੱਚੇ ਰਹਿ ਲਿਆ, ਠੀਕ ਹੈ ਠੀਕ। ਤੇ ਮੁੜ ਕੇ ਮੈਂ ਤਾਂ ਉਹੀ ਸਿੱਟਦੀ ਨਹੀਂ ਸੀ, ਉਵੇਂ ਜਿਵੇਂ ਰੱਖ ਅਗਲੇ ਦਿਨ ਮਾਰਨਿੰਗ ਉਹਦੇ ਵਿੱਚ ਹੀ ਹੋਰ ਪਾਣੀ ਉਬਾਲ ਕੇ ਨਾ ਮਾਰਨਿੰਗ ਪਾਣੀ ਪੀਣੀ। ਇਹਦਾ ਮਤਲਬ ਕਾਫੀ ਘਟ ਗਿਆ। ਹਾਂਜੀ, ਠੀਕ ਹੈ। 20 ਪਾਉਂਡ ਦੇ ਨੇੜੇ ਘਟ ਗਿਆ। ਤਾਂ ਹੀ ਦੱਸਦਾ ਬੰਦਾ ਫੇ ਖੁਸ਼ ਹੋ ਕੇ। ਹਾਂਜੀ, ਤੇ ਬਟ ਕੰਟਰੋਲ ਵੀ ਕੀਤਾ, ਜਿੱਦਾਂ ਮਾਰਨਿੰਗ ਦੀ, ਦੁਪਹਿਰੇ ਬਸ ਰੋਟੀ ਖਾਂਦੀ ਸੀ, ਸ਼ਾਮ ਨੂੰ ਫਿਰ ਸੈਲਡ। ਠੀਕ ਹੈ। ਹਾਂਜੀ, ਉਹ ਵੀ ਕੰਟਰੋਲ ਕੀਤਾ। ਤੇ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜਿਹੜਾ। ਹਾਂਜੀ, ਸ਼ਾਹੀ ਪਈ ਹੈ। ਹਾਂਜੀ, ਠੀਕ ਹੈ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ, ਜੀਰਾ ਆਪਾਂ ਦਾਲ ਸਬਜ਼ੀ 'ਚ ਖਾਂਦੇ ਆ। ਜੇ ਜਿਸ ਤਰ੍ਹਾਂ ਇਹ ਇਹਨਾਂ ਨੇ ਕਿਹਾ ਆ ਉਸ ਤਰ੍ਹਾਂ ਪੀ ਕੇ ਦੇਖ ਲਓ। ਭਾਰ ਦੀ ਤਾਂ ਵੱਡੀ ਪ੍ਰੋਬਲਮ ਆ ਨਾ ਸਾਰਿਆਂ ਨੂੰ। ਸੁਰਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਪੈਰ ਸੁੱਜਦੇ, ਮੈਂ ਅੱਗੇ ਵੀ ਫੋਨ ਕੀਤਾ ਸੀਗਾ, ਪੈਰ ਸੱਜਾ ਬਹੁਤ ਸੁੱਜਿਆ ਆ, ਉਹਦੀ ਸੋਜ ਨਹੀਂ ਲੈਂਦੀ। ਤੁਸੀਂ ਜਦੋਂ ਪੁੱਛਿਆ ਸੀ ਤੁਹਾਨੂੰ, ਉਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਦੱਸਿਆ? ਨਹੀਂ, ਕੁਛ ਨਹੀਂ ਦੱਸਿਆ। ਠੀਕ ਹੈ। ਤੇ ਡਾਕਟਰ ਕੀ ਕਹਿੰਦਾ? ਡਾਕਟਰ ਦੇ ਅੱਗੇ ਚੈੱਕ ਕਰਾਇਆ ਸੀ, ਉਦੋਂ ਤਾਂ ਹੈ ਨਹੀਂ ਸੀ, ਹੁਣ ਤਾਂ ਨਹੀਂ ਕਰਾਇਆ। ਚਲੋ ਠੀਕ ਆ, ਸੁਣਦੇ ਰਹੋ ਹੁਣ। ਠੀਕ ਆ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਈ ਵਾਰੀ ਉਹ ਦੱਸਿਆ ਜਾਂਦਾ ਆ ਵੀ ਜਦੋਂ ਪੈਰ ਪੂਰ ਵੀ ਸੁੱਜ ਜਾਂਦੇ ਨਾ, ਉਹ ਤੁਹਾਡਾ ਕੋਈ ਯੂਰਿਕ ਐਸਿਡ ਵੀ ਹੋ ਸਕਦਾ ਆ। ਉਹਦੇ ਲਈ ਤਾਂ ਵੈਸੇ ਵੀ ਆ, ਜਾਂ ਤੁਹਾਨੂੰ ਯੂਰਿਕ ਐਸਿਡ ਹੈਗਾ ਆ ਜਾਂ ਹੈ ਨਹੀਂ ਗਾ, ਉਹਦੇ ਲਈ ਤਾਂ ਵੈਸੇ ਵੀ ਤੁਸੀਂ ਜਿਹੜਾ ਸਿਰਕਾ, ਐਪਲ ਸਾਈਡਰ ਵਿਨੇਗਰ ਆ, ਜੇ ਉਹ ਲਈਏ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਉਹ ਤੁਸੀਂ ਲੈ ਸਕਦੇ ਆ। ਉਹ ਤੁਸੀਂ ਪਾਣੀ ਦੇ ਵਿੱਚ ਪਾ ਕੇ ਸ਼ਾਮ ਸਵੇਰੇ ਪੀ ਸਕਦੇ ਆ। 4082725220। ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ, ਜਿਹੜੀਆਂ ਚੀਜ਼ਾਂ ਵਰਤਦੇ ਆ। ਦੇਖੋ, ਜੇ ਨਹੀਂ ਦੱਸਿਆ ਭਾਰ ਘਟਿਆ ਆ, ਉਹ ਚੀਜ਼ਾਂ ਨੂੰ ਵਰਤਦੇ ਆ। ਚੀਜ਼ਾਂ ਨੂੰ ਵਰਤ ਕੇ ਹੀ ਤੁਹਾਨੂੰ ਫਾਇਦਾ ਹੋਊਗਾ, ਉਹੀ ਤਾਂ ਤੁਸੀਂ ਦੱਸ ਸਕਦੇ ਆ। ਅੱਗੇ ਬਲਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਭੈਣ ਜੀ 2 ਫੀਡਬੈਕਾਂ ਦੇਣੀਆਂ ਤੇ ਇੱਕ ਮੈਂ ਪੁੱਛ। ਹਾਂਜੀ, ਫੀਡਬੈਕ ਇਹ ਹੈ ਕਿ ਮੈਨੂੰ ਕੋਲੈਸਟਰੋਲ ਸੀ, 2-3 ਸਾਲ ਹੋ ਗਏ ਤਾਂ ਮੈਂ ਖਾਂਦਾ ਸੀਗਾ ਆਪਣੇ ਕਹਿੰਦੇ 2 ਚੀਜ਼ਾਂ ਜਿਹੜੀ ਸਿਹਤ ਨਾਲ ਖਾਂਦੇ ਆ, ਕਲੌਂਜੀ ਤੇ ਦਾਲਚੀਨੀ। ਹਾਂਜੀ, ਦਾਲਚੀਨੀ। ਹਾਂਜੀ ਹਾਂਜੀ। ਮੇਰਾ ਡਾਕਟਰ ਮੇਰੇ ਗੁੱਸੇ ਹੋ ਗਿਆ, ਕਹਿੰਦਾ ਕਿ ਤੂੰ ਨਹੀਂ ਖਾਂਦਾ। ਮੈਂ ਕਿਹਾ ਜੀ ਗੋਲੀ ਮੈਂ ਛੱਡੀ। ਕਹਿੰਦਾ ਕਾਹ ਤੋਂ? ਟੈਸਟ ਕਰਾਓ। ਕਹਿੰਦਾ ਟੈਸਟ ਕਰਾਇਆ ਤੇ ਮੇਰਾ ਕੋਲੈਸਟਰੋਲ ਆਇਆ ਨਹੀਂ। ਅੱਛਾ ਜੀ। ਤੇ ਇੱਕ ਹੋਰ ਸੀਗਾ, ਮੇਰੀ ਬਾਂਹ ਦੇ ਵਿੱਚ ਮੈਂ ਬਲੱਡ ਟੈਸਟ ਕਰਾਉਂਦਾ ਸੀ ਤੇ ਮੇਰੀ ਉਹ ਇੱਕ ਨਾੜ ਮਰ ਗਈ। ਅੱਛਾ ਜੀ। ਮੈਨੂੰ ਕਹਿੰਦੇ ਸਰਜਰੀ ਹੋਣੀ ਇਹਦੀ। ਹਾਂਜੀ। ਤੇ ਮੈਂ ਕਿਹਾ, ਮੈਂ ਮੁੜ ਕੇ ਮੈਂ ਤੁਹਾਡੇ ਰੇਡੀਓ ਤੇ ਸੁਣਿਆ ਸੀ ਉਹ ਜਿਹੜਾ ਵੇਸਣ ਕਹਿੰਦੇ ਫੜਕੜੀ ਵਾਲਾ, ਉਹ ਖਾਦਾ। ਹਾਂਜੀ। ਤੇ ਉਹਦੇ ਮੇਰੀ ਬਾਂਹ ਹਟ ਗਈ। ਲਓ ਜੀ, ਲਓ। ਥੈਂਕ ਯੂ ਤੁਹਾਡਾ, ਤੁਸੀਂ ਫੀਡਬੈਕ 2 ਦੇ ਗਏ ਆ। ਥੈਂਕ ਯੂ ਜੀ। ਹਾਂਜੀ। ਤੇ ਇੱਕ ਹੁਣ ਮੈਂ ਪੁੱਛਣਾ, ਮੇਰੀ ਵਾਈਫ ਦੇ ਨਾਲ ਕੋਈ ਮੈਕਸੀਕਨ ਕੰਮ ਕਰਦੀ ਆ। ਹਾਂਜੀ। ਤੇ ਉਹਦਾ ਲੜਕਾ 29 ਸਾਲ ਦਾ। ਹਾਂਜੀ। ਤੇ ਉਹਨੂੰ ਕੋਲਨ ਕੈਂਸਰ ਆ। ਠੀਕ ਆ। ਹਾਂਜੀ, ਉਹਦੇ ਬਾਰੇ ਪੁੱਛਣਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ। ਹਾਂਜੀ ਹਾਂਜੀ, ਉਹ 1-2 ਚੀਜ਼ਾਂ ਤਾਂ ਤੁਸੀਂ ਆਪ ਹੀ ਦੱਸ ਦਿਓ ਕਿ ਜਿਹੜਾ ਯੈਲੋ ਨਿੰਬੂ ਹੁੰਦਾ ਨਾ, ਉਹਦੀ ਛਿੱਲ ਜ਼ਰੂਰ ਦਿਆ ਕਰਨ ਉਹਨਾਂ ਨੂੰ। ਨਿੰਬੂ ਤੇ ਹਲਦੀ ਬਹੁਤ ਜ਼ਰੂਰੀ ਆ। ਬਾਕੀ ਆਪਾਂ ਪੁੱਛਦੇ ਆ, ਬਾਕੀ ਬੀਟ ਗ੍ਰਾਸ ਜੂਸ ਆ, ਉਹਦਾ ਵੀ ਜ਼ਰੂਰ ਦੱਸਿਓ ਉਹਨਾਂ ਨੂੰ। ਹਾਂਜੀ, ਅੱਜ ਉਹ ਮੇਰੀ ਵਾਈਫ ਲੈ ਕੇ ਗਈ ਉਹਦੇ ਵਾਸਤੇ ਵੀਟ ਗ੍ਰਾਸ ਦੀ। ਹਾਂਜੀ ਹਾਂਜੀ, ਉਹਨਾਂ ਨੂੰ ਕਹੋ ਵੀ ਆਪ ਖੁਦ ਰੋਜ਼ ਜ਼ਰੂਰ ਕਰਨ। ਹਾਂਜੀ, ਕਣਕ ਵੀ ਲੈ ਕੇ ਆਉਂਦੀ ਇੰਡੀਅਨ ਸਟੋਰ ਤੋਂ ਅੱਜ ਉਹਨੇ। ਹਾਂਜੀ ਹਾਂਜੀ, ਠੀਕ ਹੈ। ਹੋਰ ਵੀ ਕੋਈ ਇਲਾਜ ਹੋਇਆ ਤਾਂ ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਦੀ ਫੀਡਬੈਕ ਆਉਂਦੀ ਆ। 2-3 ਫੀਡਬੈਕਾਂ ਆ ਗਈਆਂ। ਤੁਸੀਂ ਵੀ ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ, ਪਰ ਕਰਨਾ ਪੈਂਦਾ, ਸੁਣ ਕੇ ਨਾ ਛੱਡਿਆ ਕਰੋ। ਗੁਰਚਰਨ ਕੌਰ ਜੀ, ਇੰਡੀਆ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਹਿਲੀ ਵਾਰ ਕਾਲ ਕੀਤੀ, ਮੈਨੂੰ ਬਹੁਤ ਖੁਸ਼ੀ ਹੋਈ। ਹਾਂਜੀ, ਆਓ ਜੀ, ਜੀ ਆਇਆਂ ਨੂੰ। ਹਾਂਜੀ ਹਾਂਜੀ, ਮੈਂ ਨਾ ਸੁਣਿਆ ਸੀ, ਇੱਕ ਕਾਲਰ ਨੇ ਪੁੱਛਿਆ ਸੀ ਵੀ ਉਹਨਾਂ ਦੇ ਬ੍ਰਦਰ ਦੇ ਪੈਰ 'ਚ ਭੌਰੀਆਂ। ਹਾਂਜੀ। ਤੇ ਉਹ ਨਾ ਡਰੱਗ ਸਟੋਰ ਤੋਂ ਇੱਕ ਸ਼ੀਸ਼ੀ ਮਿਲਦੀ ਹੈ, WART ਵਾਟਰ ਰਿਮੂਵਰ, ਉਹ ਲਾ ਲੈਣ। ਠੀਕ ਹੈ। ਸਾਰੀਆਂ ਭੌਰੀਆਂ ਹੋ ਜਾਣਗੀਆਂ। WART ਵਾਟਰ ਰਿਮੂਵਰ। ਵਾਟਰ ਰਿਮੂਵਰ, ਠੀਕ ਹੈ ਜੀ। ਹਾਂਜੀ, ਠੀਕ ਹੈ। ਓਕੇ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਤੁਹਾਨੂੰ ਮਿਲ ਕੇ ਥੈਂਕ ਯੂ ਜੀ। ਥੈਂਕ ਯੂ। ਐਡੀ ਦੂਰੋਂ ਤੁਸੀਂ ਕਾਲ ਕੀਤੀ ਹੈਗੀ ਆ,
4082725200 ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋ ਸੁਣਦੇ ਹੋ ਜ਼ਰੂਰ ਫੀਡਬੈਕ ਦਿਆ ਕਰੋ। ਜਸਵੀਰ ਤਾਂ ਮੈਂ ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਭੈਣ ਜੀ ਮੈਂ ਦੱਸਣਾ ਸੀਗਾ ਜਿਹੜਾ ਉਹ ਤੁਸੀਂ ਜਿੱਦਾਂ ਫੀਡਬੈਕ ਦਿੱਤੀ ਸੀ ਕਿਸੇ ਨੇ ਵੀ ਗੋਡੀਆਂ ਦਾ ਪਾ ਕੇ ਨਿੰਬੂ ਦੇ ਪਾਣੀ 'ਚ। ਹਾਂਜੀ। ਉਹ ਮੇਰੇ ਸਹੁਰਾ ਸਾਹਿਬ ਨੂੰ ਸੀ ਡੈਡੀ ਉਹਨਾਂ ਨੂੰ। ਹਾਂਜੀ। ਉਹਨਾਂ ਦੇ ਜਿੱਦਾਂ ਬਲੱਡ ਪਹਿਲਾਂ ਆਉਂਦਾ ਸੀ, ਖੂਨ ਆਉਂਦਾ ਸੀ ਬਾਥਰੂਮ ਰਾਹੀਂ ਜਗ੍ਹਾ ਰਾਹੀਂ। ਹਾਂਜੀ। ਉਹ ਮੁੜ ਕੇ ਕਾਫੀ ਕਲਾਟ ਵੀ ਬਣ ਕੇ ਆਉਣ ਲੱਗ ਪਏ ਸੀਗੇ ਤੇ ਬਾਅਦ 'ਚ ਹੁਣ ਕਾਫੀ ਚਿਰਾਂ ਤੋਂ ਉਹਨਾਂ ਨੂੰ ਆਰਾਮ ਸੀਗਾ। ਜਦੋਂ ਆਪਾਂ ਸ਼ੁਰੂ ਕੀਤਾ ਉਹਨਾਂ ਨੇ ਦੁਬਾਰਾ ਫੇਰ ਆਉਣ ਲੱਗ ਪਿਆ। ਅੱਛਾ। ਤੇ ਅਸੀਂ ਇੱਕ ਵੀਕ ਦੇ ਕੇ ਤਾਂ ਫਿਰ ਅਸੀਂ ਕਿਹਾ ਵੀ ਨਵੀਂ ਚੀਜ਼ ਕਿਹੜੀ ਸ਼ੁਰੂ ਕੀਤੀ ਹੈ ਨਾ ਜੀ। ਤੇ ਉਹ ਦੇਖਿਆ ਤੇ ਉਹ ਜਿਸਲੇ ਫਿਰ ਅਸੀਂ ਦੇਖਿਆ ਵੀ ਬੰਦ ਹੁਣ ਉਹ ਠੀਕ ਆ। ਉਹ ਕੀ ਕਰਨਾ ਹੋਇਆ ਪਹਿਲਾਂ ਐਨ ਆਪਣਾ ਦੇਖ ਕੇ ਆਪਣੀ ਬੋਡੀ ਦੇਖ ਲੈਣ। ਹਾਂਜੀ 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 ਬੋਡੀ ਦੇਖਣ ਕੇ ਕਿਸ ਤਰ੍ਹਾਂ। ਹਾਂਜੀ। ਜਿਹਨਾਂ ਦੇ ਬਲੱਡ ਵਗੈਰਾ ਆਉਂਦਾ ਆ ਉਹ ਜਿਹੜੀ ਕੱਚੀ ਹਲਦੀ ਆ ਉਹ ਯੂਜ ਕਰਨ, ਉਹ ਪੀਣ ਜਿੰਨਾ ਵੀ ਪੀ ਖਾ ਹੁੰਦੀ ਆ ਪੀ ਹੁੰਦੀ ਜਿੱਦਾਂ ਵੀ। ਅੱਛਾ ਕੱਚੀ ਹਲਦੀ ਜਿਹੜੀ ਉਹ ਗੱਠੀਆਂ ਵਾਲੀ ਆ। ਠੀਕ ਆ ਗੱਠੀਆਂ ਵਾਲੀ। ਠੀਕ ਹੈ। ਥੈਂਕ ਯੂ ਜੀ ਥੈਂਕ ਯੂ। ਆਲਵੇਜ਼ ਦੇਖਿਆ ਕਰੋ ਕਿ ਤੁਹਾਨੂੰ ਕਿਸੇ ਚੀਜ਼ ਲੈਣ ਦੇ ਨਾਲ ਕੋਈ ਇੱਧਰ ਉੱਧਰ ਤਾਂ ਨਹੀਂ ਗੱਲ ਹੋਈ ਤਾਂ ਤੁਸੀਂ ਉਸ ਨੂੰ ਫੌਰਨ ਬੰਦ ਕਰਕੇ ਅਤੇ ਉਹਨੂੰ ਦੇਖਿਆ ਆਪਣੇ ਆਪ ਨੂੰ ਦੇਖਿਆ ਜ਼ਰੂਰ ਕਰੋ। ਜਦੋਂ ਤੁਹਾਡੇ ਕੋਲ ਕਹਿ ਦਿੰਦੇ ਆ ਬੋਡੀ 'ਤੇ ਫਿੰਨਸੀਆਂ ਹੋ ਗਈਆਂ, ਖਾਜ ਹੁੰਦੀ ਆ, ਖਾਧਾ ਪੀਤਾ ਜ਼ਰੂਰ ਦੇਖਿਆ ਕਰੋ ਕਿ ਅਸੀਂ ਨਵੀਂ ਚੀਜ਼ ਕਿਹੜੀ ਖਾਣ ਲੱਗੇ ਹਾਂ। ਗੁਰਦੀਪ ਕੌਰ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਮੈਂ ਦੱਸਾਂਗੀ ਜਿਹੜੀ ਉਹ ਕਹਿੰਦੀ ਸੀ ਮੇਰੇ ਬੇਟੇ ਦਾ ਮੋਢਾ ਹਿੱਲਦਾ ਹੈ। ਹਾਂਜੀ। ਉਹਦੇ ਬੇਟੇ ਵੱਸ ਨਹੀਂ ਹੈਗਾ। ਪਹਿਲੋਂ ਮੇਰੇ ਚਾਚਾ ਜੀ ਮੋਢਾ ਹੱਲਿਆ, ਫਿਰ ਬਾਂਹ ਹੱਲੇ, ਸਿਰ ਹੱਲੇ, ਪਾਸਾ ਹੱਲੇ, ਹੱਥ ਹੱਲਣ, ਸਿਰ ਕੁਛ ਵੀ ਹੱਲੇ ਇੱਕੋ ਚੀਜ਼ ਹੈ। ਇਹਦਾ ਇਲਾਜ ਹੁਣੇ ਕਰਨ ਪਹਿਲਾਂ ਤਾਂ ਫਰਕੜੀ ਵੀ ਸ਼ੁਰੂ ਕਰ ਲੈਣ। ਜੀ ਜੀ ਉਹ ਬਹੁਤ ਜ਼ਰੂਰੀ ਹੈ। ਜੀ ਜੀ ਆਹੋ ਬਹੁਤ ਜ਼ਰੂਰੀ ਹੈ। ਤੇ ਬਾਕੀ ਉਹਨੇ ਇੱਕ ਮੈਨੂੰ ਮਸਾਜ ਬੜਾ ਕਰਨ, ਇੱਕ ਐਕਸਰਸਾਈਜ਼ ਵੀ ਕਰੇ। ਜਿਹੜੀ ਗੁੰਜਲ ਜੀ ਉਹਨੂੰ ਸਰਕਲ ਨਹੀਂ ਹੋ ਰਿਹਾ ਬਲੱਡ ਹੋ ਜਾਏਗਾ। ਇਹ ਕਹਿੰਦੇ ਨਾ ਅੱਖ 'ਚ ਰੜਕ ਪੈਂਦੀ। ਇੱਕ ਤਾਂ ਘਿਓ ਦੀ ਮਾਲਸ਼ ਕਰਨ ਮੱਥੇ ਤੇ, ਪੁਰਪੜੀਆਂ, ਸਿਰ ਵਿੱਚ। ਇੱਕ ਚੁਟਕੀ ਗੁਲਾਬ ਜਲ 30 ਔਂਸ ਲੈ ਕੇ ਵਿੱਚ ਪਾ ਕੇ ਫਰਕੜੀ ਤੇ ਅੱਖ 'ਚ ਪਾਉਣ, ਪਾਣੀ ਤੋਂ ਉਹਨਾਂ ਦਾ ਸੁੱਕ ਜਾਏਗਾ। ਇੱਕ ਉਹ ਕਹਿੰਦੇ ਸੀ ਨੱਕ 'ਚ ਸੂੰ ਜਿਹੀ ਹੁੰਦੀ ਹੈ ਨਾ, ਥੋੜਾ ਜਿਹਾ ਅੱਧਾ ਕੱਪ ਦਾਲਚੀਨੀ ਪਾਣੀ ਉਬਾਲ ਕੇ ਨਾ ਸੁੰਘ ਕੇ ਪੀਣ, ਉਹ ਸੁਰੜ ਜੀ ਹਟ ਜਾਏਗੀ। ਇੱਕ ਜਿਹੜਾ ਕਹਿੰਦੇ ਅੰਗੂਠਾ ਨਿੱਕੀ ਜਿਹੀ ਗੱਲ ਹੈ, ਤਿਲਾਂ ਨਾਲ ਤੇ ਲੌਂਗ ਦਾ ਤੇਲ ਗਰਮ ਕਰਕੇ ਘੁੱਟ ਕੇ ਮਾਰਚ ਕਰਕੇ ਨਾ ਤੇ ਆਪਣਾ ਬੰਨ ਲੈਣ ਪੱਟੀ ਤੇ 2-4 ਦਿਨਾਂ 'ਚ ਉਹਨਾਂ ਨੂੰ ਠੀਕ ਹੋ ਜਾਣਾ। ਇੱਕ ਜਿਹੜੇ ਭਾਈ ਸਾਹਿਬ ਕਹਿੰਦੇ ਨਾ, ਇਹ ਭਾਜੀ ਜਗਵੀਰ ਸਿੰਘ ਵਿਚਾਰਿਆਂ ਨੇ ਬਹੁਤ ਦੱਸਿਆ, ਮੈਂ ਵੀ ਦੱਸਿਆ, ਮੂੰਹ 'ਚੋਂ ਪਾਣੀ ਆਉਂਦਾ ਆ ਉਹ ਕਰਨ। ਇੱਕ ਜਿਹੜਾ ਸਵਾਦ ਬਦਲਦਾ ਨਾ, ਮੂੰਹ ਦਾ ਟੇਸਟ ਨਹੀਂ ਰਿਹਾ, ਸੁਣ ਰਹੇ ਹੋਣਗੇ। ਕਰੇਲੇ ਦੇ ਜੂਸ ਵਿੱਚ ਨਾ ਨਿੰਬੂ ਨਿਚੋੜ ਕੇ ਨਾ, ਕਰੇਲੇ ਦਾ ਜੂਸ ਨਿੰਬੂ ਨਿਚੋੜ ਥੋੜਾ ਜਿਹਾ ਕਾਲੀ ਮਿਰਚ ਨਮਕ ਵੀ ਪਾ ਕੇ ਨਾ, ਉਹ ਜਿਵੇਂ ਮੂੰਹ 'ਚ ਰੱਖ ਕੇ ਪੀਣ ਨਾ ਤੇ ਉਹਨਾਂ ਨੂੰ ਆਰਾਮ ਆ ਜਾਏਗਾ, ਉਹ ਸਵਾਦ ਬਦਲ ਜਾਏਗਾ। ਚਿੱਟਾ ਜੀਰਾ ਭੁੰਨ ਕੇ, ਕਾਲੀ ਮਿਰਚ ਤੇ ਅਦਰਕ ਦਾ ਰਸ ਤੇ ਨਿੰਬੂ ਦਾ ਰਸ ਨਿਚੋੜ ਕੇ ਨਾ ਕਾਲਾ ਨਮਕ ਪਾ ਕੇ ਉਹਨਾਂ ਨੂੰ ਆਰਾਮ ਆ ਜਾਏਗਾ। ਜਿਹਨਾਂ ਦੀ ਥੁੱਕ ਨਹੀਂ ਬਣਦੀ ਉਹ ਕੱਚੀ ਗਰੀ ਮੂੰਹ ਚੱਟ ਕੇ ਵੇਖਣ। ਜਿਹੜੇ ਆਂਦੇ ਨਾ ਖੱਟੇ ਡਕਾਰ ਆਉਂਦੇ ਨੇ, ਰੋਟੀ ਖਾਣ ਤੋਂ 10 ਮਿੰਟ ਪਹਿਲਾਂ ਐਪਲ ਸਾਈਡਰ ਹਰੇ ਨਿੰਬੂ ਦਾ ਰਸ 1 ਗਲਾਸ ਪਾਣੀ 'ਚ ਘੋਲ ਕੇ ਕੁੱਟ ਕਰਕੇ ਪੀਣ ਤੇ ਫਿਰ ਰੋਟੀ ਖਾਣ ਤੇ ਫਿਰ ਉਹਨਾਂ ਨੂੰ ਆਪਣਾ ਜਿਹੜਾ ਡਕਾਰ ਜਾਏ ਖੱਟੇ ਜਾਏ ਤਾਂ ਉਹ ਸਾਰਾ ਠੀਕ ਹੋ ਜਾਏਗਾ। ਤੇ ਉਹਨਾਂ ਦੇ ਮੂੰਹ 'ਚ ਪਾਣੀ ਆਉਂਦਾ। ਇਹ ਅਸੀਂ ਬਹੁਤ ਵਾਰੀ ਭਾਈ ਜਗਵੀਰ ਵੀ ਕਈ ਵਾਰ ਦੱਸਿਆ, ਮੈਂ ਦੱਸਿਆ। ਤਰੀਫਲਾ ਰਾਤ ਨੂੰ 2 ਚਮਚ ਪੀਵੋ, ਸਵੇਰੇ ਪੂਣ ਕੇ ਥੋੜਾ ਕਾਲੀ ਮਿਰਚ ਦਾ ਨਮਕ ਪਾ ਕੇ ਤੁਸੀਂ ਉਹਨੂੰ ਪੀਵੋ, ਪੇਟ ਵੀ ਸਾਫ਼ ਹੋ ਜਾਏਗਾ, ਮੂੰਹ ਵੀ ਸਾਫ਼ ਵਾਈ ਚਲੀ ਜਾਏਗੀ। ਕਾਲੀ ਮਿਰਚ, ਲੌਂਗ, ਟਿੱਕਰੀ, ਨਸਾਦਰ ਪੀਸ ਕੇ ਨਾ ਮੂੰਹ 'ਚ ਮਲ ਕੇ ਬਾਹਰ ਤੁੱਕਾ ਕੱਢੋ ਤੇ ਆਰਾਮ ਆ ਜਾਏਗਾ। ਅਸੀਂ ਮੈਂ ਖਾਧਾ ਪੇਟ ਜਿਹਾ ਭਾਰਾ ਹੈ। ਇੱਕ ਰੋਟੀ ਖਾਣ ਤੋਂ ਪਹਿਲਾਂ ਜਵੈਨ, ਹਿੰਗ, ਸੌਂਫ, ਦਾਲਚੀਨੀ ਤੇ ਮੋਟੀ ਇਲਾਚੀ ਇਹਨੂੰ ਪੀਸ ਕੇ ਨਾ 2-2 ਚੁਟਕੀਆਂ ਪਾਣੀ ਦੀਆਂ ਨਾਲ ਲੈ ਲੈ, ਅੱਧਾ ਕਿ ਤੀਜਾ ਹਿੱਸਾ ਚਮਚੇ ਦਾ ਪਾਣੀ ਪਹਿਲੋਂ ਲੈ ਲੈਣ ਤੇ ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਜਾਏਗਾ। ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਤੇ ਅੱਜ ਵੀ ਦੱਸਣ ਲੱਗੀ। ਮੇਰੇ ਕੋਲ ਆਹ ਨੁਕਸੇ 2 ਨੇ। ਇਹਦੇ ਨਾਲ ਸਾਡੀ ਕਿਸੇ ਕੁੜੀ ਨੂੰ ਇੰਡੀਆ ਆਰਾਮ ਆਇਆ ਤਾਂ ਉਹ ਸੀ ਨਾ ਵੀ ਮਿਸਕੈਰੇਜ ਹੋ ਜਾਂਦਾ ਹੈ ਤੇ ਮੈਂ ਅੱਜ ਫਿਰ ਦੱਸਣ ਲੱਗੀ ਹਾਂ ਦੁਬਾਰਾ। ਇੱਕ ਸਤਾਵਰ ਹੁੰਦਾ ਹੈ, ਆਮ ਹੀ ਜਗਵੀਰ ਭਾਜੀ ਵੀ ਦੱਸਦੇ ਨੇ। ਸਤਾਵਰ ਇੱਕ ਦਵਾਈ ਹੈ। 50 ਗ੍ਰਾਮ ਫਾਲਸੇ ਦੀ ਲੱਕੜ, ਜਿਹੜਾ ਫਾਲਸਾ ਖਾਣ ਦਾ ਫਰੂਟ ਹੁੰਦਾ ਹੈ, ਉਹਦੀ ਲੱਕੜ 50 ਗ੍ਰਾਮ ਉਹਨੂੰ ਕੁੱਟ ਕੇ ਇੱਕ ਪਾਣੀ 'ਚ ਉਬਾਲ ਕੇ ਪੀਂਦੇ ਰਹਿਣੇ। ਅਸੀਂ ਵਰਤਿਆ ਤੇ ਮਿਸਕੈਰੇਜ ਨਹੀਂ ਹੋਏਗਾ, ਬੱਚਾ ਨਹੀਂ ਗਿਰੇਗਾ। ਇੱਕ ਜਿਹੜਾ ਜੌਂ ਦਾ ਆਟਾ ਤੇ ਸ਼ੱਕਰ ਪਾ ਕੇ ਇਹ ਵੀ ਖਾਣ। ਇੱਕ ਪਿੱਪਲ ਦਾ ਜਿਹੜਾ ਪਿੱਪਲ ਦੀਆਂ ਜੜ੍ਹਾਂ ਬਣ ਜਾਂਦੀਆਂ ਜਦੋਂ ਬੁੱਢਾ ਹੋ ਜਾਂਦਾ ਵੱਡਾ ਦਰਖਤ, ਉਹ ਪੀਸ ਕੇ ਨਾ ਤੇ ਪਾਊਡਰ ਬਣਾ ਕੇ ਉਹਦੀਆਂ ਜੜ੍ਹਾਂ ਦਾ ਬੱਕਰੀ ਦੁੱਧ ਨਾਲ ਉਹ ਲੈਣ 1 ਚਮਚਾ। ਬਹੁਤ ਕਾਰਗਰ। ਇਹ ਸਾਡਾ ਬੜਾ ਫਰਕ ਪਿਆ ਇੰਡੀਆ। ਇੱਕ ਤਾਕਤ ਦੀ ਦਵਾਈ ਦੱਸਾਂਗੀ, ਜੇ ਯੂਟਰਸ ਵੀਕਨੈਸ ਹੁੰਦੀ ਕਈ ਵਾਰੀ ਵੀ ਨਹੀਂ ਰੁਕਦਾ ਨਹੀਂ ਹੁੰਦਾ, ਇਹ ਬੜੀ ਅੱਛੀ ਦਵਾਈ ਅਸੀਂ ਨਾਲ ਵਰਤੀ ਹੈ। ਲੋ ਭਸਮ 10 ਗ੍ਰਾਮ, ਬੰਗ ਭਸਮ 10 ਗ੍ਰਾਮ, ਚਾਂਦੀ ਭਸਮ 10 ਗ੍ਰਾਮ, ਸਵਰਨ ਬੰਗ 10 ਗ੍ਰਾਮ ਮਿਕਸ ਕਰਕੇ ਨਾ
ਤੇ ਮਲਾਈ ਨਾਲ ਲੈਣ, ਮੱਖਣ ਨਾਲ ਲੈਣ, ਗਰਮੀਆਂ ਸ਼ਹਿਦ ਨਾਲ ਲੈਣ ਸਰਦੀਆਂ 'ਚ, ਤੇ ਉਦੋਂ ਗਰਮ ਦੁੱਧ ਪੀਣ ਤੋਂ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਇੱਕ ਉਹ ਭੈਣ ਜੀ ਕਹਿੰਦੇ ਨਾ ਬਹੁਤ ਉਹਨੂੰ ਸੇਕ ਨਿਕਲਦਾ ਹੈ, ਉਹ ਤਾਂ ਅਲਕੋਹਲ ਵਾਟਰ ਇੱਕ ਤਲੀਆਂ ਨੂੰ ਮਲਦੇ ਜਾਣਗੇ, ਸਾਰੀ ਬਾਡੀ ਦਾ ਸੇਕ ਨਿਕਲਿਆ ਆਵੇਗਾ ਬਾਹਰ। ਤਲੀਆਂ ਨੂੰ ਨਾ ਗੁਲਕੰਦ ਦੁੱਧ ਨਾਲ ਖਾ ਲੈਣ, ਤਲੀਆਂ ਨੂੰ ਸਰ੍ਹੋਂ ਤੇਲ ਦੀ ਮਾਲਿਸ਼ ਕਰਨ, ਘੀਆ ਮਾਰਨ, ਨਿਕਲੇਗੀ ਬਾਹਰ। ਤੇ ਤਵਾ ਸ਼ੀਰ, ਮਿਸ਼ਰੀ, ਛੋਟੀ ਇਲਾਚੀ ਪਾਊਡਰ ਬਣਾ 1 ਚਮਚ ਮੱਖਣ ਨਾਲ ਲੈਣ, ਠੰਡੇ ਦੁੱਧ ਨਾਲ ਲੈਣ, ਭਾਵੇਂ ਮੱਖਣ ਨਾਲ ਵੈਸੇ ਹੀ ਲਾਉਣ, ਉਹਨਾਂ ਨੂੰ ਬੜਾ ਫਰਕ ਪਏਗਾ। ਹਰਨੀਆਂ ਵਾਲੇ ਕੀ ਕਰਨਗੇ, ਰੋਜ਼ ਹੀ ਦੱਸ ਜਾਂਦੇ ਆ, ਗੁੜ ਤੇ ਅਦਰਕ ਕੁੱਟ ਲਵੋ, 2 ਚਮਚੇ ਰੋਜ਼ ਖਾਓ। ਪਿੱਤ ਪਾਪੜਾ ਚ ਰਾਇਤਾ ਪੀਓ, ਅਫਲਾਤੀਨ, ਪਨੀਰ ਡੋਡੀਆ। ਜੇ ਧੁੰਨੀ ਤਲੇ ਤਾਂ ਘਿਓ ਦੀ ਮਾਲਿਸ਼ ਵੀ ਜ਼ਰੂਰ ਕਰਨ। ਅੱਜ ਮੈਂ ਤੁਹਾਨੂੰ ਮੋਟਾਪੇ ਦੀ ਦਵਾਈ ਦੱਸਣ ਲੱਗੀ, ਤੁਸੀਂ ਇਹ ਨੁਸਖਾ ਵਰਤ ਲੈਣ। ਜੇ ਮੋਟਾਪਾ ਨਾ ਘਟਿਆ ਫਿਰ ਮੈਨੂੰ ਕਹਿਣਗੇ, ਮੇਰੀ ਬਾਡੀ ਹੋਰ, ਤੁਹਾਡੀ ਹੋਰ, ਅਗਲੇ ਦਾ ਮਸਾਜ ਹੋਰ, ਕਿਸੇ ਦਾ ਹੋਰ। ਮੈਂ ਹੁਣ ਮੋਤੀਏ ਦੀ ਅਸਲੀ ਦਵਾਈ ਦੱਸਣ ਲੱਗੀ, ਧਨੀਆ ਦੀ ਵੀ ਪਾ ਲਓ। ਮੈਂ ਤੁਲਸੀ ਵਾਲਾ ਵੀ ਦੱਸਿਆ, ਮੈਂ ਇੱਕ ਹੋਰ ਵੀ ਪਹਿਲਾਂ ਦੱਸਿਆ ਸੀ ਮੋਤੀਏ ਦਾ। ਇਹ ਕਾਲਾ ਚਿੱਟਾ ਮੋਤੀਆ ਜਿਹੜਾ ਹੈ ਦੋਨਾਂ ਨੂੰ ਫਰਕ ਪੈ ਜਾਏਗਾ। ਪਰ ਇੰਡੀਆ ਤੋਂ ਇੱਕ ਸ਼ਰੀਂ ਦਾ ਪਾਣੀ ਲਿਆਉਣਾ ਪਏਗਾ, ਬਾਕੀ ਤਾਂ ਆਪਾਂ ਨੂੰ ਸਮਾਨ ਇੱਥੇ ਮਿਲ ਹੀ ਜਾਂਦਾ। ਇੱਕ ਤਾਂ ਜਿਹੜਾ ਪਹਿਲਾਂ ਕਰਨੇ ਆ, 4 ਚਮਚ ਪਾਣੀ ਐਲੋਵੇਰਾ ਦਾ ਉਬਾਲ ਕੇ ਠੰਡਾ ਕਰਕੇ 4 ਚਮਚੇ ਮਿਲ ਲਓ, 1 ਚਮਚ ਸ਼ਹਿਦ ਪਾਓ, 1 ਚੁਟਕੀ ਕੱਪੜੇ ਧੋਣ ਵਾਲਾ ਸੋਡਾ ਵਿੱਚ ਰਲਾ ਲਓ, 1 ਚਮਚ ਜਿਹੜਾ ਸ਼ਰੀਂ ਦਾ ਦਰਖਤ ਆਮ ਵਡੇਰੇ ਸੁਣਦੇ ਹੋਣਗੇ ਉਹਦੇ ਪੱਤਿਆਂ ਦਾ ਕੁੱਟ ਕੇ 1 ਚਮਚ ਸ਼ਰੀਂ ਦਾ ਪਾਣੀ, ਇਹ ਪਾਉਂਦੇ ਰਹੋ। ਜਿਹੜੀ ਪਿੱਛੇ ਅੱਖਾਂ ਦਾ ਨੂਰ ਚਲਾ ਜਾਂਦਾ ਉਹ ਵੀ ਆ ਜਾਏਗਾ, ਚਿੱਟਾ ਮੋਤੀਆ ਕਾਲਾ ਜਿਹੜਾ ਉਹ ਵੀ ਆਰਾਮ ਆ ਜਾਏਗਾ, ਤੇ ਨਿਗਾਹ ਵੀ ਬਣ ਜਾਏਗੀ। ਜਿਹੜੇ ਕੈਂਸਰ ਵਾਲੇ ਨੇ ਬੇਟੇ, ਭਾਵੇਂ ਉਹਨਾਂ ਨੂੰ ਆਰਾਮ ਇੰਗਲੈਂਡ ਵਾਲਿਆਂ ਨੂੰ ਆ ਗਿਆ, ਉਹਨਾਂ ਬੀਟ ਕਰਾ ਕੇ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਉਹਨਾਂ ਨੂੰ ਕੋਈ ਉਹ ਨਹੀਂ ਹੈਗਾ, ਉਹ ਵਿਟਾਮਿਨ ਡੀ ਵੀ ਖਾ ਲੈਣ ਲੱਤਾਂ ਵਾਸਤੇ, ਮਰੰਗਾ ਵੀ ਖਾ ਲੈਣ, ਇੱਕ ਘਿਓ ਦੀ ਮਾਲਿਸ਼ ਬੜੀ ਕਰਨ ਲੱਤਾਂ ਨੇ, ਕਾਲੀਆਂ ਮਿਰਚਾਂ ਵੀ ਖਾਣ। ਇਹਨਾਂ ਨਾਲ ਉਹਨੂੰ ਬਾਡੀ ਨੂੰ ਸਿਰ ਚੰਗਾ ਰਹੇਗਾ। ਜਿਹੜੀਆਂ ਚੀਜ਼ਾਂ ਮੈਂ ਦੱਸਦੀ ਪਈਆਂ ਅਸੀਂ ਕਰਦੇ ਰਹੇ ਮੇਰੀ ਸਿਸਟਰ ਦੀਆਂ। ਜਿਹੜੇ ਉਹਨਾਂ ਨੇ ਬਲੱਡ ਆਉਂਦਾ ਹੈ, ਇਮਲੀ ਰਾਤੀ ਪਾਣੀ 'ਚ ਭਿਉਂ ਲਓ, ਸਵੇਰੇ ਥੋੜੇ ਰਸ ਵਿੱਚ ਦਹੀਂ ਪਾ ਕੇ ਤੇ ਰਸਿਆ ਕੇਲਾ ਪਾ ਕੇ ਉਹਨੂੰ ਖਾਓ ਸਵੇਰੇ ਨਿਰਣੇ ਕਾਲਜੇ। 2 ਚਮਚ ਇਸਬਗੋਲ ਦਾ ਛਿਲਕਾ ਲੈ ਕੇ ਸ਼ੱਕਰ ਦੇ ਪਾਣੀ ਸਵੇਰੇ ਉਹ ਵੀ ਖਾ ਲੈਣ। ਅਲਵੇਰਾ ਦਾ ਗੁੱਦਾ ਕੱਢ ਲੈਣ ਤੇ ਦੱਬ ਕੇ ਛਾਈਆਂ ਤੇ ਘਸਾਉਣ, ਉਹ ਸਵੇਰੇ ਉੱਠ ਕੇ ਤੇ ਸਾਫ਼ ਹੋ ਜਾਏਗਾ ਬਿਲਕੁਲ, ਚਲੋ ਦਾਗ ਜੇ ਲੈ ਜਾਣਗੇ। ਗਾਜਰ ਦਾ ਜੂਸ ਕੱਢ ਕੇ ਨਾ ਨਿੰਬੂ ਨਿਚੋੜ ਕੇ ਪੀਣ ਭਾਈ ਸਾਹਿਬ, ਉਹਨਾਂ ਸਵੇਰੇ ਨਿਰਣੇ ਕਾਲਜੇ ਬਲੱਡ ਪ੍ਰੈਸ਼ਰ ਠੀਕ ਰਹੇਗਾ। ਰਾਤ ਨੂੰ ਅੰਗੂਰ ਰੱਖਣ ਫਰਿੱਜ ਦੇ ਵਿੱਚ, ਸਵੇਰੇ ਖਾਣ ਨਿਰਣੇ ਕਾਲਜੇ ਬਲੱਡ ਪ੍ਰੈਸ਼ਰ ਠੀਕ ਰਹੇਗਾ। ਮੈਂ ਹੁਣ ਤੁਹਾਨੂੰ ਮੋਟਾਪੇ ਦੀ ਦਵਾਈ ਦੱਸਣੀ ਆ। ਇੱਕ ਮੈਂ ਆਹ ਦੱਸਾਂਗੀ, ਸੁੰਡ, ਜਵੈਣ, ਕਾਲੀ ਮਿਰਚ ਤੇ ਮੇਥਰੇ ਤੇ ਸੌਂਫ। ਸੁੰਡ, ਜਵੈਣ, ਕਾਲੀ ਮਿਰਚ, ਮੇਥਰੇ, ਸੌਂਫ, ਇਹਨੂੰ ਪੀਸ ਲਓ ਤੇ ਇਹਨੂੰ ਪਾਊਡਰ ਬਣਾ ਕੇ ਨਾ 2 ਟਾਈਮ ਥੋੜਾ ਥੋੜਾ ਲੈਣਾ, ਚਮਚੇ ਦਾ ਤੀਜਾ ਹਿੱਸਾ। ਇਹਦੇ ਨਾਲ ਵੇਟ ਘਟੇਗਾ। ਤੁਸੀਂ ਐਂ ਕਰੋ, ਹਰਾ ਧਨੀਆ ਤੇ ਪਾਲਕ ਦੀ ਚਟਨੀ ਕੁੱਟ ਲਓ, ਵਿੱਚ ਮਾੜੀ ਜੀ ਨਿੰਬੂ ਤੇ ਆਪਣੀ ਉਹ ਪਾ ਕੇ, ਨਿੰਬੂ ਨਿਚੋੜ ਕੇ ਥੋੜਾ ਜਿਹਾ ਕਾਲੀ ਮਿਰਚ ਤੇ ਨਮਕ ਪਾ ਲਓ, ਨਮਕ ਤੇ ਹਰੀ ਮਿਰਚ ਪਾ ਕੇ ਸਵਾਦ ਹੋ ਜਾਏਗਾ। ਇੱਕ ਜਿਹੜੇ ਨੇ ਨਾ ਤੁਸੀਂ ਜਵੈਣ, ਜਿਹੜਾ ਆਹ ਨੁਕਸਾ ਨਾ ਮੇਰੇ ਕੋਲ ਇੱਥੇ ਕੁੜੀ ਨੇ 15 ਦਿਨ ਦੇ 10 ਪਾਉਂਡ ਵੇਟ ਘਟਾਇਆ, ਉਹ ਫੋਕ ਵੀ ਖਾ ਗਈ, ਸੀਂਦਾ ਲੂਣ ਪਾ ਕੇ ਨਾ ਬੋਤਲ ਭਰ ਕੇ ਕੰਮ ਤੇ ਲੈ ਜਾਂਦੀ ਸੀ, ਉੱਥੇ ਪੀਤੀ ਰਹੀ ਸੀ ਪਾਣੀ ਨੂੰ। 2 ਚਮਚੇ ਰਾਤੀ ਜਵੈਣ ਤਾਂਬੇ ਦੇ ਭਾਂਡੇ ਗੜਵੀ ਭਰ ਕੇ ਉਹਦੇ ਭਿਉਂ ਦਿਓ, ਕਿਲੋ ਕੁ ਪਾਣੀ ਹੋ ਜਾਏ, ਤੇ ਰਾਤ ਸਵੇਰੇ ਉਹਨੂੰ 2 ਕੁ ਉਬਾਲੇ ਦੇਣੇ, 2-3 ਉਬਾਲੇ ਦੇ ਕੇ ਉਹਨੂੰ ਪੁਣ ਲਵੋ, ਠੰਡਾ ਕਰੋ। ਜਿਹੜੀ ਜਵੈਣ ਹੈ ਸੀਂਦਾ ਲੂਣ ਪਾ ਕੇ ਦਹੀਂ 'ਚ ਪਾ ਲਓ, ਖਾ ਲਓ, ਤੇ ਜਿਹੜੀ ਪਾਣੀ ਦੇ ਵਿੱਚ ਸੀਂਦਾ ਲੂਣ ਪਾ ਕੇ ਰੋਜ਼ ਤੁਸੀਂ ਪੀਵੋ, ਤੇ ਤੁਹਾਨੂੰ ਇਹਦੇ ਨਾਲ ਬਹੁਤ ਫਰਕ ਪਿਆ। ਅਸੀਂ ਘਰ ਹੀ ਵਰਤਿਆ ਹੈ ਇਹ ਜਿਹੜਾ ਆਪਣਾ ਨੁਕਸਾ ਹੈਗਾ। ਜੇ ਇਹਦੇ ਨਾਲ ਵੀ ਨਹੀਂ ਹੁੰਦਾ, ਇਹਦੇ ਨਾਲ ਤਾਂ ਸਾਰ ਮੇਰੀਆਂ ਬੇਟੀਆਂ ਦਾ ਘਟ ਗਿਆ ਬਹੁਤ ਵੇਟ, ਅਸੀਂ ਘਰ 'ਚ ਹੀ ਵਰਤਿਆ ਹੈ। ਇੱਕ ਅਸੀਂ ਕਰਨ, ਜੀਰਾ 1 ਚਮਚ, ਕਲੌਂਜੀ 1 ਚਮਚ, 2 ਕੱਪ ਪਾਣੀ 'ਚ ਭਿਉਂ ਕੇ ਰੱਖ ਲਓ, ਸਵੇਰੇ ਉਹਨੂੰ ਉਬਾਲ ਕੇ 2 ਕੁ ਉਬਾਲੇ ਦੇ ਕੇ ਪੁਣ ਕੇ ਸੀਂਦਾ ਲੂਣ ਪਾ ਕੇ ਵੇਖੋ, ਤੇ ਵੇਖੋ ਵੇਟ ਘਟਦਾ ਕਿ ਨਹੀਂ। ਜਿੰਨੇ ਨੁਕਸੇ ਮੈਂ ਦੱਸੇ ਨਾ ਇਹ ਸਾਰੇ ਵਰਤ ਲਓ, ਇਹਦੇ ਨਾਲ ਮੋਟਾਪਾ ਬਹੁਤ ਛੇਤੀ ਘਟ ਜਾਏਗਾ। ਤੇ ਇੱਕ ਉਹ ਨਾ ਜਿਹੜੇ ਫਲੈਰੀ ਵਾਲੇ ਕਹਿੰਦੇ ਸੀ ਨਾ, ਛੋਟਾ ਜਿਹਾ ਇਲਾਜ ਹੈ, ਪੇਟ 15 ਦਿਨਾਂ ਬਾਅਦ ਸਾਫ਼ ਕਰਨਾ ਵੀ, ਆਂਦੜੀਆਂ ਉਦੜੀਆਂ ਜਿਹੜੀ ਨਾ ਵੀਕਨੈਸ ਆਉਂਦੀ ਹੈ, ਜਲਾਬ ਲੈਣਾ ਕੋਈ ਸੌਖਾ ਜਿਹਾ ਨਹੀਂ ਹੁੰਦਾ। ਇੱਕ ਬੈਟਨੋਵੇਟ ਸੀ ਮੰਗਾ ਲੈਣ, ਜਿੱਥੇ ਜਿੱਥੇ ਦਾਗ ਲਾਉਂਦੇ ਰਹਿਣ ਬਿਲਕੁਲ ਸਾਫ਼ ਸਕਿਨ ਹੋ ਜਾਏਗੀ ਉਹਨਾਂ ਦੀ। ਅਸੀਂ ਵਰਤਿਆ ਹੈ ਬੈਟਨੋਵੇਟ ਸੀ, ਮੈਂ ਉਧਰ ਵੀ ਦੱਸਿਆ ਸੀ। ਇੱਕ ਪਪੀਤੇ ਦੇ ਬੀਜ ਸਾੜ ਲੈਣ ਤਿਲਾਂ ਦੇ ਤੇਲ 'ਚ, ਤੇ ਉਹ ਪੁਣ ਕੇ ਰੱਖ ਲੈਣ, ਤੇ ਰਾਤ ਨੂੰ ਲਾ ਲੈਣ, ਕਰਨ ਸਵੇਰੇ ਲਾਈ ਲੈਣ, ਤੇ ਇੰਨਾ ਜਲਾਬ ਲੈਣ ਦੀ ਲੋੜ ਨਹੀਂ, ਸਾਰੇ ਦਾਗ ਹਟ ਕੇ ਬਿਲਕੁਲ ਆਰਾਮ ਆ ਜਾਏਗਾ। ਓਕੇ ਬੇਟੇ, ਤੁਸੀਂ ਕਾਲ ਲਵੋ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਵਰਤਿਆ ਕਰੋ ਨੁਕਸੇ, ਵਾਹਿਗੁਰੂ ਕਰੇ ਸਾਰੇ ਆਰਾਮ ਆਵੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤਿਓ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਠੀਕ ਆ, ਤੁਹਾਨੂੰ ਥੋੜਾ ਹੋਲਡ ਕਰਨਾ ਪੈਂਦਾ, ਪਰ ਬਹੁਤ ਸਾਰੇ ਇਲਾਜ ਆ ਜਿਹੜੇ ਉਹ ਦੱਸੇ ਜਾਂਦੇ ਆ, ਲਿਖ ਲਿਆ ਕਰੋ ਉਹਨਾਂ ਨੂੰ ਤੇ ਵਰਤ ਜ਼ਰੂਰ ਲਿਆ ਕਰੋ। ਜਗਦੀਸ਼ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਮੇਰੀ ਫਰੈਂਡ ਆ ਨਾ, ਮੁੰਡਾ 18 ਸਾਲ ਦਾ। ਹਾਂਜੀ। ਤੇ ਉਹ ਨਾ ਬਸ ਬਹੁਤ ਸੋਹਣੀ ਸਿਹਤ ਸੀ, ਵਧੀਆ ਉੱਚਾ ਲੰਮਾ, ਤੇ ਪਰ ਨਾ ਕਿਆ ਪਿਆ ਤੇ ਉਹ ਡਾਕਟਰ ਨੇ ਦਿਖਾਇਆ, ਉਹ ਕੋਈ ਦਾਗ ਆਇਆ ਵੀ ਆ। ਤੇ ਉਹ ਹੁਣ 4-5 ਮਹੀਨੇ ਦਵਾਈ ਖਵਾਤੀ, ਤੇ ਹੁਣ ਉਹ ਕਹਿੰਦੇ ਪਾਣੀ ਵਾਲੀ ਟੀਵੀ, ਫਿਰ ਉਹ ਪਾਣੀ ਵਾਲੀ ਸਿੰਧੇ ਵਿਖਾ ਕੇ ਵੱਜ, ਹੁਣ ਵਿਚਾਰੇ ਉਹ ਫਿਕਰ ਕਰਦੇ ਵੀ ਟੀਵੀ ਦੇ ਤਾਂ ਪਾਣੀ ਪੂਰੀ ਨੀ ਗਾ ਹਨਾ। ਠੀਕ ਹੈ, ਇਹ ਜ਼ਰੂਰ ਦੱਸੋ ਕੁਛ ਕਰੀਮ ਭੈਣ, ਕੋਲ ਨਹੀਂ ਹੁੰਦਾ ਵਿਚਾਰਾ ਦਾ। ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਪਰ ਇੱਦਾਂ ਹੁੰਦਾ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਹੋ ਸਕਦਾ ਕਿਸੇ ਨੂੰ ਕੁਛ ਨਾ ਕੁਛ ਪਤਾ ਹੋਵੇ, ਤਾਂ ਜ਼ਰੂਰ ਦੱਸਿਓ ਜੀ। ਕਾਂਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਜੀ। ਸੋ ਭੈਣ ਜੀ, ਉਹ ਜਿਹੜਾ ਨੱਕ ਤੇ ਦਾਗ ਵਾਲੀ ਗੱਲ ਕਰ ਰਹੇ ਸੀ ਨਾ ਸਿਆਹੀ ਦੀ, ਉਹ ਘਰਾਂ 'ਚ ਆਪਣੇ ਤੁਲਸੀ ਹੁੰਦੀ ਆ ਹਰੀ, ਜਿਵੇਂ ਅੱਜ ਕੱਲ੍ਹ ਹੋ ਜਾਣੀ ਆ ਹੁਣ, ਉਹਦੇ ਪੱਤੇ 5-6 ਲੈ ਲੈਣ ਤੇ 2 ਬੂੰਦਾਂ ਵਿੱਚ ਲੈਮਨ ਜੂਸ ਦੀਆਂ ਪਾ ਕੇ ਤੇ ਉਹਦਾ ਪੇਸਟ ਕਰਕੇ ਤੇ ਉਹ ਲਗਾਉਣ ਨੱਕ ਤੇ। ਅਗਰ ਕਿਸੇ ਦੇ ਸਾਰੇ ਫੇਸ ਤੇ ਆ ਤਾਂ ਫਿਰ ਥੋੜਾ ਜ਼ਿਆਦਾ ਕਰ ਲਓ, ਪੇਸਟ ਬਣਾ ਲਓ। ਠੀਕ ਆ। ਤੇ ਹਾਂਜੀ, ਉਹ ਕੰਮ ਕਰਦਾ ਹੈਗਾ। ਤੇ ਇੱਕ ਦੁਪਹਿਰ ਖਿੜੀ ਹੁੰਦੀ ਆ ਆਪਣੇ ਘਰਾਂ ਦੇ ਵਿੱਚ, ਗੁਲਾਬੀ ਫੁੱਲ ਕਈਆਂ ਦੇ ਹੈਗੀ ਹਜੇ। ਹਾਂ, ਉਹਦਾ ਵੀ ਪੇਸਟ ਲਗਾ ਸਕਦੇ ਆ ਕਰਕੇ, ਉਦਾਂ ਵੀ ਉਹਦੇ ਨਾਲ ਸਕਿਨ ਸਮੂਥ ਹੋ ਜਾਂਦੀ ਹੈ ਜਦੋਂ। ਠੀਕ ਹੈ ਜੀ। ਹਾਂਜੀ। ਤੇ ਇਹ ਜਿਹੜੇ ਭੈਣ ਜੀ ਦਾ ਆਂਟੀ ਦੱਸ ਕੇ ਗਏ ਆ, ਬੜਾ ਤੇਜ਼ ਦੱਸਦੇ ਹੈਗੇ ਆ, 10-15 ਰੈਸਪੀਆਂ, ਇਹ ਇੱਕ ਵੀ ਨੀ ਲਿਖੀ ਜਾਂਦੀ ਹੈਗੀ, ਉਹ ਬਹੁਤ ਜਲਦੀ ਦੱਸ ਜਾਂਦੇ ਸਾਰਾ ਕੁਛ ਨਾ। ਹਾਂਜੀ। ਤੇ ਹਾਂਜੀ, ਉਹਨਾਂ ਨੂੰ ਕਹਿਣਾ ਕਿ ਥੋੜਾ ਹੌਲੀ ਦੱਸਿਆ ਕਰਨ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਤੁਸੀਂ ਐਪ ਨੂੰ ਡਾਊਨਲੋਡ ਕਰ ਲਓ, ਉਸ ਦੇ ਉੱਤੇ ਅਪਲੋਡ ਕਰ ਦਿੱਤੇ ਜਾਂਦੇ ਆ, ਉੱਥੇ ਨਾ ਸਲੋ ਕਰਕੇ ਸੁਣ ਸਕਦੇ ਆ ਤੁਸੀਂ, ਕਿਉਂਕਿ ਜਦੋਂ ਜੇ ਉਹ ਸਲੋ ਬੋਲਣਗੇ ਕਿ ਤਾਂ ਸਾਰਿਆਂ ਦੀਆਂ ਕਾਲਾਂ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ। ਹਰਜੀਤ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਰਵਨ ਤੋਂ ਬੋਲਦੇ ਆ। ਸਾਡਾ ਮੁੰਡਾ ਹੈ ਜਿੱਦਾਂ, ਇੱਕ ਉਹਦੀ ਨਾ ਪਹਿਲਾਂ ਧਰਨ ਪਈ ਸੀ। ਹਾਂਜੀ। ਫਿਰ ਉਹ ਦਵਾਈਆਂ ਖਾਈ ਗਏ, ਹਲੇ ਵੀ ਜੰਗ ਹੀ ਪੜਦਾ ਆ, ਤੇ ਹੁਣ ਉਹਨੂੰ ਧਰਨ ਤੋਂ ਦਵਾਈਆਂ ਖਿਲਾਈਆਂ ਕੁਛ, ਤੇ ਮਤਲਬ ਲੈਟਰਿੰਗ ਦੇ ਨਾਲ ਬਲੱਡ ਆਉਣ ਲੱਗ ਗਿਆ। ਸੰਗਰੈਣੀ ਕਹਿੰਦੇ ਉਹਨੂੰ। ਜਿੱਦਾਂ ਸੰਗਰੈਣੀ ਤਾਂ ਬਾਰ ਜਾਣਾ ਪੈਂਦਾ ਬਾਥਰੂਮ? ਹਾਂਜੀ, ਬਾਰ ਹੀ ਜਿੱਦਾਂ ਜਾਂਦਾ, ਨਾਲੇ ਥੋੜਾ ਨਾਲੇ ਫਿਰ ਬਲੱਡ ਨਾਲ ਆਉਂਦਾ। ਠੀਕ ਆ। ਰੋਟੀ ਖਾਂਦਾ? ਬਸ ਐਵੇਂ ਥੋੜੀ ਬਾਹਲੀ ਬੇਮਲੂਮੀ ਜੇ, ਜਿੱਦਾਂ ਜੋ ਖਾਣਾ ਫਿਰ ਉਹ ਨਿਕਲ ਜਾਂਦਾ, ਨਾਲ ਹੀ ਫਿਰ ਬਲੱਡ ਆਉਂਦਾ, ਜਿੱਦਾਂ ਫਿਰ ਉਹੀ ਗੱਲ ਹੋ ਜਾਂਦੀ ਨਾ। ਹਾਂਜੀ, ਵੈਸੇ ਕਈ ਵਾਰ ਦੱਸਿਆ ਵੀ ਗਿਆ, ਆਪਾਂ ਦੁਬਾਰਾ ਵੀ ਪੁੱਛ ਲੈਂਦੇ ਹਾਂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਉਹਦੇ ਬਾਰੇ ਦੱਸਿਆ ਗਿਆ ਹੁੰਦਾ, ਪਰ ਪਹਿਲਾਂ ਰੋਟੀ ਛੱਡ ਲਓ, ਜਵਾਰ ਦੀ ਰੋਟੀ, ਮੱਕੀ ਦੀ ਰੋਟੀ ਆ, ਦਹੀਂ ਨਾ ਦਿਓ, ਤਾਂ ਬਾਕੀ ਚੀਜ਼ਾਂ ਵੀ ਦੱਸੀਆਂ ਜਾਂਦੀਆਂ ਸੰਗਰਾਣੀ ਤੋਂ। ਜੇ ਕਿਸੇ ਕੋਈ ਰਿਪੀਟ ਕਰਦਾ ਤਾਂ ਬਹੁਤ ਵਧੀਆ। ਕਰਮਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ। ਉਹ ਮੇਰਾ ਨਾ 1 ਮਹੀਨਾ ਹੋ ਗਿਆ, ਮੋਢਾ ਤੇ ਨਾ ਗਰਦਨ ਬਹੁਤ ਦੁਖਦੀ ਆ, ਤੇ ਨਾਲ ਬਾਂਹ 'ਚ ਵੀ ਬਹੁਤ ਚੀਜ਼ ਪਈ ਜਾਂਦੀ, ਤੇ ਥੈਰੇਪੀ ਵੀ ਕਰਾਈ ਸੀ, ਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਹੈਗਾ। ਮੋਢਾ ਇਕੱਲਾ ਮੋਢਾ ਹੀ ਹੈ ਨਾ? ਬਾਂਹ ਕੂਣੀ ਤੋਂ ਉੱਪਰ? ਨਹੀਂ, ਬਾਂਹ ਕੂਣੀ ਤੋਂ ਉੱਪਰ ਦੁਖਦੀ ਆ, ਤੇ ਚੀਜ਼ ਬਹੁਤ ਪੈਂਦੀ ਆ। ਰਾਤ ਨੂੰ ਜੇ ਰੱਖ ਵੀ ਨੀ ਹੁੰਦੀ ਕਿਧਰੇ ਪਾਸੇ, ਸਾਈਡ ਵੀ ਨੀ ਬਣਦੀ ਵੀ ਰੱਖ ਕੇ ਸੌਂ ਜੂ ਬੰਦਾ। ਡਾਕਟਰ ਕੀ ਕਹਿੰਦਾ? ਡਾਕਟਰ ਤਾਂ ਕਹਿੰਦਾ ਵੀ ਹਲੇ ਹੁਣ ਸਪਾਈਨ ਵਾਲੇ ਕੋਲ ਜਾਣਾ, ਤੇ ਉਹ ਡਾਕਟਰ ਪਹਿਲਾਂ ਤਾਂ ਕਹਿੰਦੇ ਵੀ ਇਹ ਕੋਈ ਨਰਵ ਪੁੱਲ ਹੋਈ ਹੈ ਜਿੱਦਾਂ। ਹਾਂ ਠੀਕ ਆ। ਤੇ ਦੇਖੋ ਜੇ ਕੋਈ ਪਤਾ ਹੋਵੇ ਜ਼ਰੂਰ ਆਪਣੇ। ਹਾਂਜੀ ਕਰਮਜੀਤ ਜੀ, ਗੱਲ ਉਹ ਹੈਗੀ ਆ ਵੀ ਕਈਆਂ ਦੇ ਨਾ ਮੁੰਡੇ ਫਿਰ ਫਰੀਜ਼ ਹੋ ਜਾਂਦੇ ਆ, ਤੇ ਉਹ ਦੱਸਦੇ ਤਾਂ ਐਕਸਰਸਾਈਜ਼ ਹੀ ਹੁੰਦੀ ਆ, ਗਰਮ ਪਾਣੀ ਦਾ ਨਾਲ ਵੀ ਜਦੋਂ ਸ਼ਾਵਰ ਕਰਦੇ ਆ ਲੈਂਦੇ ਆ, ਉਦੋਂ ਵੀ ਇਹਦੀ ਐਕਸਰਸਾਈਜ਼ ਜ਼ਰੂਰ ਕਰਿਆ ਕਰੋ। ਬਾਕੀ ਤੁਹਾਨੂੰ ਮੇਰੇ ਖਿਆਲ ਪੇਨ ਕਿਲਰ ਵੀ ਦਿੱਤੇ ਹੋਣੇ ਆ, ਤੇ ਆਪਾਂ ਬਾਕੀਆਂ ਨੂੰ ਵੀ ਪੁੱਛਦੇ ਹਾਂ ਵੀ ਕੀ ਰਾਜ ਆ ਇਹਦੇ ਵਿੱਚ। ਰਾਜ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਹੱਥਾਂ ਦੇ ਵਿੱਚ ਜਿਹੜਾ ਨਿਕਲਦਾ ਰਹਿੰਦਾ ਆ, ਚਿਨਕਾਂ ਜਿਹੀਆਂ ਨਹੀਂ ਪੈਂਦੀਆਂ? ਹਾਂਜੀ, ਉਹਦੇ ਬਾਰੇ ਜੇ ਕੋਈ ਦੱਸ ਸਕਦੇ? ਇਕੱਲੇ ਹੱਥਾਂ 'ਚ ਹੀ ਆ? ਹੱਥਾਂ 'ਚ ਹੀ ਆ, ਜਿੱਦਾਂ ਸੇਕ ਜਿਹਾ ਨਿਕਲਦਾ ਰਹਿੰਦਾ ਬਹੁਤ ਹੱਥਾਂ ਦੇ ਵਿੱਚ, ਜਿੱਦਾਂ ਸਟ੍ਰੈਚ ਕਰਕੇ ਵੀ ਹੋ ਸਕਦਾ ਨਾ, ਮੈਨੂੰ ਲੱਗਦਾ। ਜਿੱਦਾਂ ਪਰ ਚੈੱਕ ਕਰਾਇਆ, ਸਾਰਾ ਕੁਛ ਆ ਨੋਰਮਲ ਆ, ਸਾਰੇ ਟੈਸਟ ਵਗੈਰਾ, ਪਰ ਜਿੱਦਾਂ ਦੇਸੀ ਇਲਾਜ ਹੋਵੇ ਤਾਂ ਦੱਸਣ। ਠੀਕ ਹੈ ਜੀ, ਥੈਂਕ ਯੂ ਜੀ, ਸੋ ਮਚ। ਥੈਂਕ ਯੂ ਜੀ। ਹਾਂਜੀ, ਪੈਰਾਂ ਤੋਂ ਜ਼ਰੂਰ ਦੱਸਿਆ ਸੀਗਾ ਕਿ ਉਹਨਾਂ ਦੇ ਵਿੱਚੋਂ ਅੱਗ ਨਿਕਲਦੀ ਆ, ਤੇ ਤੁਸੀਂ ਕੀ ਕਰਨਾ, ਉਹਨਾਂ ਨੂੰ ਕਿਵੇਂ ਠੰਡਿਆ ਕਰਨਾ ਆ। ਸਟ੍ਰੈਸ ਨਾ ਲਿਆ ਕਰੋ, ਸਟ੍ਰੈਸ ਅਸੀਂ ਆਵੇਂ ਹੀ ਲੈ ਲੈਂਦੇ ਹਾਂ, ਪਰ ਇਹ ਹੋ ਵੀ ਜਾਂਦੀ ਹੈ। ਤਜਿੰਦਰ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਣਾ ਸੀ, ਉਹ ਭੈਣ ਜੀ ਕਹਿੰਦੇ ਸੀ ਵੀ ਉਹ ਜਿੱਦਾਂ ਬੇਟੇ ਦੇ ਬਲੀਡਿੰਗ ਹੁੰਦੀ ਹੈ ਨਾ ਜਦੋਂ ਟਾਇਲਟ ਜਾਂਦਾ ਹੈ, ਹਾਂਜੀ, ਤੇ ਉਹਦੇ ਲਈ ਸਾਡੇ ਆਪ ਦਾ ਬਣਾਇਆ ਹੋਇਆ ਇੰਡੀਆ ਤੋਂ ਕਿਸੇ ਹਕੀਮ ਨੇ ਦੱਸਿਆ ਸੀ ਵੀ ਸਵੇਰ ਨੂੰ ਜਿਹੜੀ ਆਪਾਂ ਚਾਹ ਬਣਾਉਣੀ ਉਹਦੇ ਚ ਦੁੱਧ ਨਹੀਂ, ਬਲੈਕ ਟੀ ਜਿੱਦਾਂ, ਮਤਲਬ ਉਹਦੇ ਚ 2 ਚਮਚ ਕਲੌਂਜੀ ਆਇਲ ਪਾ ਕੇ ਪੀਣੇ, ਤੇ ਜਿੱਦਾਂ 3-4 ਘੰਟੇ ਕੁਛ ਨਹੀਂ ਖਾਣਾ, 3 ਘੰਟੇ, ਤੇ ਜਦੋਂ ਰੋਟੀ ਖਾਣੀ ਆ ਬਾਅਦ ਵਿੱਚ ਉਹਦੇ ਨਾਲ 1 ਕਟੋਰੀ ਦਹੀਂ ਦੀ ਜ਼ਰੂਰ ਖਾਣੀ। ਫਿਰ ਜਦੋਂ ਵੀ ਰਾਤ ਨੂੰ ਰੋਟੀ ਖਾਣੀ ਤੇ ਉਹਦੇ ਨਾਲ ਵੀ 1
ਕਟੋਰੀ ਦਹੀਂ ਦੀ ਖਾਣੀ ਹੈ। ਜਿਹਨੂੰ ਵੀ ਜਿੱਦਾਂ ਬਲੀਡਿੰਗ ਹੁੰਦੀ ਆ, ਈਵਨ ਕੋਲਨ ਕੈਂਸਰ ਲਈ ਵੀ ਬਹੁਤ ਹੈਲਪਫੁਲ ਹੋ ਰਿਹਾ ਇਹ। ਤੇ ਇੱਕ ਮੈਡੀਸਨ ਮਿਲਦੀ ਹੈਗੀ ਆ ਹੋਲ ਫੂਡ ਤੋਂ ਵੀ, ਹੋਮਿਓਪੈਥਿਕ ਦੀ, ਉਹ ਬਹੁਤ ਜ਼ਿਆਦਾ ਹੈਲਪਫੁਲ ਆ। ਉਹ ਤੁਸੀਂ ਉੱਥੇ ਜਾਓਗੇ ਤੇ ਉੱਥੇ ਬੁੱਕਲੈਟ ਹੁੰਦੀ ਆ, ਉਹਦੇ ਬੁੱਕਲੈਟ ਦੇ ਵਿੱਚ ਤੁਸੀਂ ਜਿਹੜੀ ਵੀ ਬਿਮਾਰੀ ਆ ਉਹਦਾ ਨਾਂ ਪੜ੍ਹ ਕੇ ਉੱਥੇ ਮੈਡੀਸਨ ਦੋ ਆ ਜਿਹੜੀ ਕਾਊਂਟਰ ਤੋਂ ਚੱਕ ਸਕਦੇ ਆ। ਠੀਕ ਹੈ। ਹਾਂਜੀ ਹਾਂਜੀ, ਉਹ ਬਹੁਤ ਜਿੱਦਾਂ ਮਤਲਬ 2 ਸਾਲ ਤੋਂ ਇੰਨੇ ਸਫ਼ਰ ਕੀਤਾ ਉਹਨਾਂ ਨੇ, ਸਾਰੇ ਇਹ ਨੁਕਤੇ ਜਿੰਨੇ ਵੀ ਦੱਸੇ ਸੀ ਅਸੀਂ ਸਾਰੇ ਅਪਣਾਏ ਸੀ, ਪਰ ਫਰਕ ਨਹੀਂ ਪਿਆ। ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਬਿਲਕੁਲ ਖਤਮ ਹੋ ਗਈ ਹੈ ਆਲਮੋਸਟ। ਚਲੋ ਖਤਮ ਤਾਂ ਨਹੀਂ ਹੁੰਦੀ ਲੇਕਿਨ ਕੰਟਰੋਲ ਤਾਂ ਹੁੰਦੀ ਹੈ ਨਾ, ਕੰਟਰੋਲ ਹੁੰਦੀ। ਹਾਂ ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜੀ ਦੇਖੋ, ਜਿਨ੍ਹਾਂ ਨੇ ਕੀਤੇ ਆ ਨਾ ਇਸ ਸ਼ੋਅ ਦੇ ਵਿੱਚ, ਉਹ ਹੁੰਦਾ ਹੈ ਕਿ ਜਿਨ੍ਹਾਂ ਨੇ ਚੀਜ਼ਾਂ ਕੀਤੀਆਂ, ਜਿਨ੍ਹਾਂ ਨੂੰ ਉਸੇ ਬਿਮਾਰੀ ਤੋਂ ਆਰਾਮ ਆਇਆ ਜਿਹੜਾ ਤੁਸੀਂ ਪੁੱਛਦੇ ਆ, ਕਰਕੇ ਜ਼ਰੂਰ ਦੇਖ ਲਿਆ ਕਰੋ ਜੀ। ਕੁਛ ਨਹੀਂ ਲੱਗਦਾ ਹੈਗਾ। ਵੈਸੇ ਬਿਮਾਰ ਬੈਠੇ ਆ। ਜਸਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਭੈਣ ਜੀ ਪੁੱਛੀਏ ਨਾ ਜੋ ਬਿਸਕੁਟ ਨਾਲ ਬਲੱਡ ਆਉਂਦਾ, ਉਹਦੇ ਅਸੀਂ ਕਾਲੇ ਤਿਲ ਨੂੰ ਲਗਾਉਣ ਕੋ ਸਵੇਰੇ ਖਾਲੀ ਪੇਟ ਕਾਲੇ ਤਿਲ ਚਮਚਾ ਖਾ ਕੇ ਠੰਡਾ ਪਾਣੀ ਪੀ ਲਓ। ਤੇਲ? ਹਾਂਜੀ, ਕਾਲੇ ਤਿਲ। ਠੀਕ ਹੈ। ਠੰਡਾ ਪਾਣੀ ਪੀਓ ਗਲਾਸ ਤੇ ਉਸ ਤੋਂ ਬਾਅਦ ਘੰਟਾ ਕੁਛ ਨਹੀਂ ਖਾਣਾ ਹੈਗਾ। ਠੀਕ ਹੈ ਜੀ, ਬਿਲਕੁਲ ਠੀਕ ਹੋ ਜਾਏਗਾ। ਮੇਰੇ ਨਾਲ ਵੀ ਹੋਇਆ ਸੀ, ਮੈਂ ਬਿਲਕੁਲ ਠੀਕ ਹਾਂ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਦੇਖੋ, ਕਿੰਨੇ ਸੌਖੇ ਇਲਾਜ ਆ, ਇਹ ਜ਼ਰੂਰ ਕਰਿਆ ਕਰੋ। ਬੇਸ਼ੱਕ ਤੁਸੀਂ ਉਹ ਕਹਿੰਦੇ ਵੀ ਪਾਣੀ ਦੇ ਨਾਲ ਹੀ ਲੈ ਲਵੋ। ਇਹਨਾਂ ਨੂੰ ਯਾਦ ਰੱਖਣਾ ਔਖਾ ਆ, ਲਿਖ ਲਿਆ ਕਰੋ ਜੀ, ਸ਼ਾਇਦ ਤੁਹਾਡੇ ਫਿਰ ਕਿਤੇ ਗਾਹਾਂ ਕੰਮ ਕਿਸੇ ਨੂੰ ਦੱਸਣ ਦੇ ਆ ਜਾਣ। ਅੱਗੇ ਮੋਹਨ ਲਾਲ ਜੀ, ਚਮਨ ਲਾਲ ਜੀ, ਸੌਰੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਨਾ ਗੱਲ ਮਾੜਾ ਜਿਹਾ ਛਾਤੀ ਖੱਬੇ ਪਾਸੇ ਦੁਖਦੀ ਸੀ ਮੋਢੇ ਦੇ ਨਾਲ। ਅੱਜ ਜਦੋਂ ਮੈਂ ਸੁੱਤਾ ਉੱਠਿਆ ਉਹ ਕਾਫੀ ਛਾਤੀ ਦੁਖਦੀ ਤੇ ਮੋਢੇ ਹੋਣੇ, ਪਹਿਲਾਂ ਕਦੀ ਨਹੀਂ ਹੋਇਆ ਏਦਾਂ। ਕੋਈ ਨਹੀਂ, ਤੁਸੀਂ ਜਦੋਂ ਛਾਤੀ ਦਾ ਕੰਮ ਹੁੰਦਾ, ਖੱਬੀ ਬਾਂਹ ਦਾ ਕੰਮ ਹੁੰਦਾ, ਤਾਂ ਡਾਕਟਰ ਦੇ ਜ਼ਰੂਰ ਜਾਇਆ ਕਰੋ ਵੈਸੇ ਤੁਸੀਂ। ਅੱਛਾ ਜੀ। ਹਾਂਜੀ, ਫਿਰ ਜਿੰਨਾ ਚਿਰ ਹੁਣ ਤੁਹਾਡੀ ਅਪਾਇੰਟਮੈਂਟ ਨਹੀਂ ਬਣਦੀ, ਜਿੰਨਾ ਚਿਰ ਤੁਸੀਂ ਹੈਗੇ ਆ, ਵੈਸੇ ਕੋਸ਼ਿਸ਼ ਕਰਿਆ ਕਰੋ ਐਮਰਜੈਂਸੀ ਬੇਸ਼ੱਕ ਚਲੇ ਜਾਵੋ। ਅਤੇ ਜਦੋਂ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਭਾਰਾ ਹੈ ਨਾ, ਬੇਸ਼ੱਕ ਤੁਸੀਂ ਲਸਣ ਵਾਲ ਕੇ ਪੀ ਲਿਆ ਕਰੋ, ਤੁਹਾਡੀਆਂ ਨਾੜਾਂ ਖੁੱਲ੍ਹ ਜਾਂਦੀਆਂ। ਪਰ ਜਦੋਂ ਤੁਹਾਡੇ ਇਸ ਤਰ੍ਹਾਂ ਚੈਸਟ ਪੇਨ ਹੁੰਦੀ ਆ, ਕਿਤੇ ਵੀ ਲਾਗੇ ਛਾਗੇ ਹੁੰਦੀ ਆ, ਸਪੈਸ਼ਲੀ ਖੱਬੇ ਪਾਸੇ ਆ, ਅਤੇ ਤੁਸੀਂ ਡਾਕਟਰ ਨੂੰ ਜ਼ਰੂਰ ਦੇਖਿਆ ਕਰੋ ਜੀ। ਮਹਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੇਰੇ ਜਿਹੜਾ ਸੋਨਾ ਜਿਹੜਾ ਨਾ ਗਲ ਜਿਹਦਾ ਖੁਰ ਜਾਂਦੀ ਦਾ ਰੇਸ਼ਾ ਜੀ, ਮਤਲਬ ਖੰਘ ਜਿਹਾ ਆਉਣ ਲੱਗ ਪਾ। ਠੀਕ ਆ, ਜ਼ਰੂਰ ਪੁੱਛਦੇ ਜੀ, ਜ਼ਰੂਰ ਪੁੱਛਦੇ ਆ। ਮਨਜੀਤ ਕੌਰ। ਚੱਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ, ਜੇ ਬਲੱਡ ਰਿਪੋਰਟ ਦੇ ਵਿੱਚ ਤੁਹਾਡਾ ਕੈਲਸ਼ੀਅਮ ਬਲੱਡ ਦੇ ਵਿੱਚ ਜ਼ਿਆਦਾ ਆਵੇ ਤਾਂ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਆ? ਕੈਲਸ਼ੀਅਮ ਨੂੰ ਕਿਵੇਂ ਕੰਟਰੋਲ ਕਰਨਾ ਹੈ? ਹਾਂਜੀ, ਠੀਕ ਆ, ਚਲੋ ਓਕੇ ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕੰਟਰੋਲ ਕਿਵੇਂ ਕਰਨਾ ਉਹ ਵੀ ਤੁਸੀਂ ਦੱਸ ਸਕਦੇ ਜੀ। ਕੈਲਸ਼ੀਅਮ ਜ਼ਿਆਦਾ ਹੈਗਾ ਆ ਇਹਨਾਂ ਦੇ ਬਲੱਡ ਰਿਪੋਰਟ ਦੇ ਵਿੱਚ, ਅਤੇ ਉਹ ਕਿਵੇਂ ਕੰਟਰੋਲ ਕਰਨਾ ਆ। ਅੱਗੇ ਜਸਪਾਲ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਆ ਜਿਹਨਾਂ ਦੇ ਮੋਢੇ 'ਚ ਮਤਲਬ ਦਰਦ ਹੁੰਦਾ, ਜਾਂ ਬਾਂਹ 'ਚ ਹੁੰਦਾ, ਜਾਂ ਆਪਣਾ ਗਰਦਨ 'ਚ ਵੀ ਹੁੰਦਾ, ਇਹ ਜਿਹੜੀ ਆਪਣੀ ਪਾਣੀ ਵਾਲੀ ਬੋਤਲ ਮਿਲਦੀ ਆ। ਹਾਂਜੀ। ਤੇ ਉਹ ਮਤਲਬ ਆਪਣੇ ਮੋਢਿਆਂ ਦੇ ਵਿਚਾਲੇ ਰੱਖ ਕੇ ਸਰਾਣਾ ਨਾ ਲੈਣ। ਸਰਾਣਾ ਨਹੀਂ ਲੈਣਾ, ਸਿਰ ਉਹ ਤੋਂ ਮਤਲਬ ਥੱਲੇ ਹੋ ਜਾਵੇ, ਉਹਦੇ ਨਾਲ ਖਿੱਚ ਪਊਗੀ। ਮੋਢਿਆਂ ਦੇ ਵਿਚਾਲੇ ਮਤਲਬ ਬੋਤਲ ਰੱਖ ਕੇ ਇਹਨਾਂ ਨੇ ਸਿੱਧੇ ਪੈ ਜਾਣਾ ਰਾਤ ਨੂੰ, ਘੰਟਾ ਅੱਧਾ ਘੰਟਾ ਜਿੰਨੀ ਦੇਰ ਵੀ ਪੈ ਸਕਦੇ ਨੇ। ਕਈ ਵਾਰੀ ਨੀਂਦ ਆ ਜਾਂਦੀ ਹੈ, ਫਿਰ ਆਪਣੇ ਆਪ ਉਹ ਮਤਲਬ ਰਹਿ ਜਾਂਦਾ। ਜਿਹੜੀ ਪਲਾਸਟਿਕ ਜਿਹੀ ਰਬੜ ਜਿਹੀ ਲਾਲ ਹੁੰਦੀ? ਹਾਂਜੀ, ਰਬੜ ਦੀ ਬੋਤਲ ਹੁੰਦੀ ਆ। ਤੇ ਜੇ ਉਹ ਨਹੀਂ ਵੀ ਕਰ ਸਕਦੇ, ਜਿਵੇਂ ਆਪਣਾ ਤੁਸੀਂ ਤੌਲੀਆ ਵਗੈਰਾ ਨਾ ਉਹਨੂੰ ਰੈਪ ਕਰ ਲਓ ਗੋਲ ਨਾ, ਜਿਵੇਂ ਆਪਾਂ ਉਹ ਬਣਾਉਂਦੇ ਆ, ਮਤਲਬ 2.5-3 ਉੱਚਾ ਮਤਲਬ ਉਹਨੂੰ ਬਣਾ ਲੈਣ, ਤੇ ਜਿਵੇਂ ਉਹਨੂੰ ਬੰਨ ਕੇ ਵੀ ਉਹ, ਤੇ ਉਹ। ਠੀਕ ਹੈ, ਤੁਹਾਡੀ ਆਵਾਜ਼ ਨਹੀਂ ਆਉਂਦੀ ਹੁਣ ਜੀ। ਜੀ ਹੈਲੋ। ਹਾਂਜੀ ਹਾਂਜੀ ਜੀ। ਟਾਵਲ ਵਗੈਰਾ ਵੀ ਰੈਪ ਕਰਕੇ ਗੋਲ ਨਾ, ਜਿਵੇਂ ਉਹ ਵੀ ਰੱਖ ਕੇ, ਪਰ ਸਿਰ ਤੋਂ ਸਰਾਣਾ ਰੱਖਣਾ ਬੰਦ ਕਰ ਦੇਣ ਤੇ ਸਿੱਧੇ ਪੈਣ, ਮਤਲਬ ਬੋਤਲ ਰੱਖ ਕੇ ਪੈ ਸਕਦੇ ਨੇ, ਤਾਂ ਉਹ ਵੀ ਵਧੀਆ ਹੈਗਾ। ਠੀਕ ਹੈ। ਤੇ ਬਾਕੀ ਜਿਹਨਾਂ ਦੇ ਰੀਹ ਦਾ ਦਰਦ ਜਾਂ ਥੱਲੇ ਆਪਣੇ ਮਨ ਕੇ ਕਹਿੰਦੇ 4-5 ਜਿਹਦੇ ਨਾਲ ਲੱਤਾਂ 'ਚ ਜਾਂ ਲੋਅਰ ਬੈਕ 'ਚ ਦਰਦ, ਹਾਂਜੀ, ਉਹ ਲੋਅਰ ਦੇ ਵਿੱਚ ਤੁਸੀਂ ਉਹ ਰੱਖੋ। ਉਸੇ ਤਰ੍ਹਾਂ ਬੋਤਲ ਨੂੰ ਲੋਅਰ 'ਚ ਰੱਖ ਲਓ, ਤੇ ਉਹਦੇ 'ਚ ਨਾਲ ਇਹ ਹੁੰਦਾ ਵੀ ਕੋਸ਼ਿਸ਼ ਕਰੋ, ਜਿਵੇਂ ਆਪਾਂ ਚੌਂਕੜਾ ਨਹੀਂ ਮਾਰਦੇ ਪੈ ਕੇ, ਮਤਲਬ ਸਿੱਧੇ ਪੈ ਕੇ ਨਾਲ ਮਤਲਬ ਚੌਂਕੜਾ ਮਾਰਨ ਦੀ ਕੋਸ਼ਿਸ਼ ਕਰਨ, ਤੇ ਇਹਦੇ ਨਾਲ ਜਿਵੇਂ ਰੋਜ਼ ਕਰਨਗੇ ਤਾਂ ਆਪਣੇ ਆਪ ਉਹਦਾ ਫਰਕ ਪੈ ਜਾਂਦਾ ਹੈ। ਤੇ ਮੋਢਿਆਂ ਦਾ ਵੀ ਹੈ, ਤੇ ਉਹ ਇੱਕ ਰੂਟੀਨ ਬਣਾਉਣੀ ਪੈਣੀ ਹੈ, ਕਿਉਂਕਿ ਜਦੋਂ ਆਪਾਂ ਸ਼ੁਰੂ ਹੋ ਜਾਂਦਾ ਨਾ ਕੰਮ, ਫਿਰ ਆਪਾਂ ਨੂੰ ਰੋਜ਼ ਦੀ ਉਹ, ਜਾਂ ਫਿਰ ਨਾਲ ਜਿਹੜੀ ਐਕਸਰਸਾਈਜ਼ PT ਕਰਦੇ ਆਪਾਂ ਬਾਹਾਂ ਲਈ, ਜਿਹੜੀ PT ਵਾਲੀ ਐਕਸਰਸਾਈਜ਼ ਹੈ, ਉਹ ਵੀ ਕੰਮ ਕਰਦੀ ਆ। ਹੋਰ ਮਤਲਬ ਬਾਕੀ ਤਾਂ ਫਿਰ ਲੰਬਾ ਕੰਮ ਹੈ, ਥੈਰੇਪੀਆਂ ਜਾਂ ਸਰਜਰੀ ਵਾਲੇ ਪਾਸੇ ਨੂੰ ਤੋਰ ਲੈਂਦੇ ਨੇ। ਤੇ ਇਹ ਮਤਲਬ ਡੇਲੀ ਰੂਟੀਨ ਵਾਂਗੂ ਕਰਕੇ ਤੇ ਉਹ ਠੀਕ ਰਹਿ ਜਾਂਦਾ, ਕੋਈ ਇਹਦੇ 'ਚ ਇਹੀ ਗੱਲ ਨਹੀਂ ਹੈਗੀ। ਹਾਂਜੀ, ਇੱਕ ਜਿਹੜੀ ਉਹ ਨਿੰਬੂ ਵਾਲੀ ਦਵਾਈ ਹੈਗੀ ਆਪਣੇ, ਸਾਡੇ 2 ਬਜ਼ੁਰਗਾਂ ਨੇ ਲਈ ਆ,
ਪੀਲੇ ਨਿੰਬੂ ਤੇ ਕੌਡੀਆਂ ਵਾਲੀ। ਹਾਂਜੀ। ਤੇ ਉਹਦਾ ਫਰਕ ਪਿਆ ਹੈਗਾ ਪੈਰਾਂ ਨੂੰ, ਮਤਲਬ ਠੀਕ ਆ, ਸੋਜੇ ਨੂੰ ਬਹੁਤ ਫਰਕ ਪਿਆ। ਹਾਂਜੀ ਹਾਂਜੀ, ਪੈਂਦਾ। ਕਾਫੀ ਲੋਕਾਂ ਨੂੰ, ਕਈਆਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ ਬਲੈਡਰ ਦੇ ਵਿੱਚ ਪ੍ਰੋਬਲਮ ਹੈਗੀ ਆ, ਉਹਨਾਂ ਦਾ ਬਾਥਰੂਮ ਕੰਟਰੋਲ ਨਹੀਂ ਸੀ ਹੁੰਦਾ। ਕਈਆਂ ਨੇ ਦੱਸਿਆ ਹੈਗਾ ਕਿ ਔਨ ਏਅਰ ਤੇ ਨਹੀਂ ਦੱਸਿਆ ਹੈਗਾ ਵੀ ਉਹਨਾਂ ਨੂੰ ਇਸ ਤਰ੍ਹਾਂ ਸੀ ਇਨਫੈਕਸ਼ਨ ਆ, ਉਹਨਾਂ ਨੂੰ ਆਰਾਮ ਆਇਆ। ਹਾਂਜੀ, ਜਿਹਨਾਂ ਦੇ ਕਿਡਨੀ 'ਚ ਕਹਿੰਦੇ ਸੀਗੇ ਵੀ ਉਹਦੇ ਕਰਕੇ ਆ ਲੱਤਾਂ ਸੁੱਜੀ ਜਾਂਦੀਆਂ ਨੇ, ਜਾਣੀ ਉਹਨਾਂ ਚੀਜ਼ਾਂ ਤੋਂ 2 ਕੁ ਦਿਨਾਂ ਨਹੀਂ ਸਾਡੇ ਮਤਲਬ ਨੀਅਰੈਸਟ ਜਿਹੜੇ ਹੈਗੇ ਬੰਦੇ ਉਹਨਾਂ ਨੂੰ ਫਰਕ ਪਿਆ ਹੈਗਾ ਨਾਲ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉਹਦੇ ਨਾਲ ਕਈਆਂ ਨੂੰ ਇੱਦਾਂ ਥੋੜ੍ਹੀਆਂ ਬਹੁਤੀਆਂ ਤੋਂ ਹੋਇਆ, ਪਰ ਜਿਨ੍ਹਾਂ ਨੂੰ ਕਿਡਨੀ ਪ੍ਰੋਬਲਮ ਹੈ ਦੇਖਿਆ, ਪਰ ਦਵਾਈ ਨੂੰ ਦਵਾਈ ਦੀ ਤਰ੍ਹਾਂ ਲਵੋ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਨਾ, ਦਵਾਈ ਨੂੰ ਪੈਗ ਦੇ ਤੌਰ 'ਤੇ ਨਾ ਲਵੋ ਵੀ ਸ਼ਾਇਦ ਛੇਤੀ ਆਰਾਮ ਆ ਜਾਊਗਾ, ਪਰ ਜਿੰਨੀ ਕੁ ਮਾਤਰਾ ਦੇ ਵਿੱਚ ਦੱਸੀ ਜਾਂਦੀ ਆ ਉਸ ਹਿਸਾਬ ਦੇ ਨਾਲ ਜ਼ਰੂਰ ਲਿਆ ਕਰੋ। ਜਿਹੜੇ ਹੋਲਡ 'ਤੇ ਰਹਿਣਾ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਰਾਤ ਨੂੰ ਸੁਣੋਗੇ, ਇਹ ਰਿਪੀਟ ਹੁੰਦਾ ਆ। ਅਤੇ ਹੁਣ ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਹੋਮ ਰੈਮਡੀ ਦੀ ਗੱਲ ਸੁਣਦੇ ਹੋ, ਕਰਦੇ ਹੋ। ਜਿਹੜੀਆਂ ਵੀ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ ਆ ਉਹਦੀ ਤੁਸੀਂ ਫੀਡਬੈਕ ਵੀ ਦਿੰਦੇ ਹੋ। ਇਹ ਉਹ ਇਲਾਜ ਨੇ ਜੋ ਸਾਡੇ ਬਜ਼ੁਰਗ ਕਰਦੇ ਸੀ, ਆਯੁਰਵੈਦਿਕ ਤਰੀਕੇ ਦੇ ਨਾਲ ਕੀਤੇ ਜਾਂਦੇ ਸੀ। ਇਸ ਦੇ ਵਿੱਚ ਕੋਈ ਚੀਰ ਫਾੜ ਨਹੀਂ ਹੁੰਦੀ, ਕੋਈ ਦਵਾਈ ਨਹੀਂ ਹੁੰਦੀ। ਅਤੇ ਜਦੋਂ ਤੁਸੀਂ ਡਾਕਟਰ ਦੇ ਜਾਂਦੇ ਆ ਤਾਂ ਉਸਨੇ ਆਪਣੇ ਹਿਸਾਬ ਨਾਲ ਤੁਹਾਨੂੰ ਦਵਾਈ ਦੇਣੀ ਹੁੰਦੀ ਆ, ਪਰ ਦਵਾਈਆਂ ਦੇ ਸਾਈਡ ਇਫੈਕਟ ਵੀ ਹੁੰਦੇ ਆ। ਤੁਹਾਡੀ ਬੋਡੀ ਆ, ਇਹਨੂੰ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਦਵਾਈਆਂ ਤੋਂ ਬਿਨਾਂ ਕਿਵੇਂ ਠੀਕ ਰੱਖਣਾ ਆ। ਦਵਾਈਆਂ ਤੋਂ ਬਿਨਾਂ ਠੀਕ ਰੱਖਣ ਦੇ ਲਈ ਤੁਹਾਨੂੰ ਇਹ ਛੋਟੇ ਮੋਟੇ ਜਿਹੜੀਆਂ ਹੋਮ ਰੈਮਡੀਜ਼ ਆ ਉਹ ਕਰਨੀਆਂ ਪੈਂਦੀਆਂ ਆ। ਤੁਹਾਨੂੰ ਸੈਰ ਵੀ ਕਰਨੀ ਚਾਹੀਦੀ, ਆਪਣਾ ਖਾਣਾ ਵੀ ਠੀਕ ਰੱਖਣਾ ਚਾਹੀਦਾ। ਉਸ ਦੀ ਜਿਹੜੀ ਗੱਲਬਾਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਜੇ ਕੋਈ ਤੁਹਾਡੇ ਕੋਲ ਫੀਡਬੈਕ ਆ, ਕਿਸੇ ਚੀਜ਼ ਤੋਂ ਆਰਾਮ ਆਇਆ ਤਾਂ ਜ਼ਰੂਰ ਦੱਸਿਓ ਜੀ। ਬਾਕੀਆਂ ਨੂੰ ਵੀ ਦੱਸਿਆ ਕਰੋ, ਬਹੁਤਿਆਂ ਨੂੰ ਆਰਾਮ ਤਾਂ ਆਇਆ ਹੀ ਹੋਇਆ ਆ, ਅਤੇ ਬਾਕੀਆਂ ਨੂੰ ਜ਼ਰੂਰ ਦੱਸਿਆ ਕਰੋ। ਜੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਆਪ ਖੁਦ ਪੁੱਛ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ। ਜੇ ਤੁਸੀਂ ਮੈਨੂੰ ਕਹੋ ਕਿ ਵੀਕਡੇ 'ਚ ਮੈਨੂੰ ਲਿਖਾ ਦਿਓ, ਕਿਉਂਕਿ ਮੇਰੇ ਕੋਲ ਉਹਨਾਂ ਕੁ ਟਾਈਮ ਨਹੀਂ ਹੁੰਦਾ ਕਿ ਮੈਂ ਉਹਨਾਂ ਨੂੰ ਲਿਖ ਕੇ ਤਾਂ ਫਿਰ ਉਹਨਾਂ ਨੂੰ ਪੁੱਛ ਸਕਾਂ, ਕਿ ਤੁਸੀਂ ਆਪ ਹੀ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਆ ਕਿ ਤੁਹਾਨੂੰ ਬਿਮਾਰੀ ਕੀ ਆ, ਅਤੇ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਇਹਦੇ ਵਿੱਚ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਕਹੇ ਮੈਨੂੰ ਪੈਸੇ ਭੇਜੋ ਮੈਂ ਤੁਹਾਨੂੰ ਦਵਾਈ ਭੇਜੂੰਗਾ, ਜਾਂ ਕੋਈ ਐਸਾ ਡਾਕਟਰ ਆ ਕਹੇ ਵੀ ਮੈਂ ਤੁਹਾਡੀ ਨਬਜ਼ ਦੇਖ ਲੈਣਾ। ਇਸ ਤਰ੍ਹਾਂ ਦਾ ਕੋਈ ਡਾਕਟਰ ਨਹੀਂ ਹੈਗਾ। ਸਿਰਫ ਇਹ ਤੁਹਾਡਾ ਪ੍ਰੋਗਰਾਮ ਆਪਣਾ ਸਰੋਤੇ ਸਾਡੇ ਡਾਕਟਰ ਆ, ਸਰੋਤੇ ਸਾਡੇ ਮਰੀਜ਼ ਆ। 408-272-5200 ਅਤੇ ਚਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਹੜੇ ਕਾਫੀ ਲੰਬੇ ਟਾਈਮ ਤੋਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਚਲਾ ਰਹੇ ਨੇ ਜੀ। ਬੀਸਲਾ ਪਰਿਵਾਰ ਵੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਪੋਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਅਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ। ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਜੀ। ਚੱਲਦੇ ਹਾਂ ਅਸੀਂ ਥੋੜ੍ਹੀਆਂ ਕਾਲਸ ਵੱਲ। 408-272-5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਰਾਤ ਨੂੰ, ਉਹ ਵੀ ਤੁਸੀਂ ਦੁਬਾਰਾ ਸੁਣ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਤਰਸੇਮ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਾਡੀ ਬੇਟੀ 4 ਸਾਲ ਦੀ ਆ, ਉਹਨੂੰ ਟੋਲਟ ਕਦੀ 5-5 7-7 ਦਿਨ ਨਹੀਂ ਟੋਲਟ ਕਰਦੀ। ਕਬਜ਼ ਰਹਿੰਦੀ ਹੈ? ਹਾਂਜੀ, ਨਾ ਖਾਂਦੀ ਫਿਰ ਚੱਜ ਨਾ ਕੁਛ, ਉਹਦੇ ਤਰ੍ਹਾਂ ਦਾ ਢਾਲ ਜੇ ਰਹਿੰਦੀ ਹੈ। ਦਵਾਈ ਵੀ ਚੱਲਦੀ ਆ, ਫਿਰ ਵੀ ਨਹੀਂ ਦਵਾਈ ਵੀ ਹਾਜ਼ਮ ਹੋਣ ਲੱਗ ਪਈ। ਠੀਕ ਹੈ, ਹਾਂਜੀ, ਉਹਦੇ ਬਾਰੇ ਦੱਸਿਓ ਜ਼ਰੂਰ ਜੀ, ਜ਼ਰੂਰ ਜ਼ਰੂਰ। 4 ਸਾਲ ਦੀ ਹੈ ਜੀ, ਅਤੇ ਉਹਨੂੰ ਕਬਜ਼ ਜਿਹੜੀ ਬਹੁਤ ਰਹਿੰਦੀ ਆ, ਅਤੇ ਜੇ ਕਿਸੇ ਨੂੰ ਪਤਾ ਹੈ ਪਲੀਜ਼ ਸ਼ੇਅਰ ਜ਼ਰੂਰ ਕਰ ਲਓ। ਅਮਰਜੀਤ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰੀ ਫਰੈਂਡ ਦੇ ਗ੍ਰੈਂਡ ਕਿਡਸ 2 ਹੈਗੇ ਆ, ਇੱਕ ਬੱਚਾ 3.5 ਸਾਲ ਦਾ, ਇੱਕ 5 ਸਾਲ ਦਾ। ਬੱਚੇ ਬੋਲਦੇ ਨਹੀਂ, ਉਹਨਾਂ ਲਈ ਪੁੱਛਣਾ ਸੀਗਾ। ਦੋਨੇ ਨਹੀਂ ਬੋਲਦੇ? ਹਾਂਜੀ, ਦੋਨੇ ਮਤਲਬ ਡਿਫਰੈਂਟ ਫਰੈਂਡਸ ਦੇ ਹੈਗੇ ਆ ਗ੍ਰੈਂਡ ਕਿਡਸ, ਤੇ ਦੋਨੋਂ ਹੀ ਉਹ ਬੋਲਦੇ ਨਹੀਂ ਹਾਲੇ ਤਾਈਂ। ਠੀਕ ਹੈ, ਅੱਛਾ, ਡਿਫਰੈਂਟ ਫੈਮਿਲੀ ਚੋਂ? ਹਾਂਜੀ, ਡਿਫਰੈਂਟ ਫੈਮਿਲੀ। ਠੀਕ ਹੈ, ਤੇ ਜੇ ਕੋਈ ਦੱਸ ਸਕਦਾ ਚੰਗਾ ਜਿਹਾ ਕੋਈ ਬੱਚੇ। ਜ਼ਰੂਰ ਪੁੱਛਦੇ ਆਪਾਂ। ਠੀਕ, ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਮਨਦੀਪ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ, ਕੌਨਸਟੀਪੇਸ਼ਨ ਵਾਸਤੇ ਵੀ ਬਹੁਤ ਵਧੀਆ। ਵੈਸੇ ਜਦੋਂ ਪੇਟ ਸਾਫ਼ ਕਰਨ ਨੂੰ ਕਹਿੰਦੇ ਸੀਗੇ, ਵੀ ਜਿਵੇਂ ਫਲਵੈਰੀ ਸੀ ਨਾ, ਲਾਸਟ ਵੀਕ ਉਹਨਾਂ ਨੇ ਪੁੱਛਿਆ ਸੀ। ਹਾਂਜੀ, ਪੇਟ ਸਾਫ਼ ਕਰਨੇ ਲਈ। ਠੀਕ ਹੈ।
ਹਾਂਜੀ ਹਾਂਜੀ, ਇਹਦੇ ਵਿੱਚ ਸੌਂਫ ਲੈ ਲੈਣੀ ਹੈ ਜਿਵੇਂ 250 ਗ੍ਰਾਮ ਸੌਂਫ ਲੈ, ਤੇ ਉਸ ਤੋਂ ਅੱਧੀ ਸਰਨਾ ਲੀਰ ਸੈਨਾ ਦੀ ਇੱਥੇ ਉਦੋਂ ਸਰਨਾ ਕਹਿੰਦੇ ਆਪਣੇ ਪੰਜਾਬ ਚ ਤਾਂ, ਤੇ ਉਹ ਹਾਫ ਪਾ ਲੈਣੇ ਆ ਪੱਤੇ, ਮਤਲਬ ਕੁੱਟ ਲੈਣਾ ਹੈ ਥੋੜਾ ਜਿਹਾ ਗਰਮ ਕਰਕੇ, ਗਰਮ ਕਰਕੇ ਠੰਡਾ ਕਰ ਲਓ, ਕੁੱਟਣਾ ਸੌਖਾ ਰਹਿੰਦਾ ਨਾਲ। ਤੇ ਵਿੱਚ 20 ਗ੍ਰਾਮ ਪਾ ਲੈਣੀ ਛੋਟੀ ਇਲਾਇਚੀ ਤੇ ਕਾਲੀ ਮਿਰਚ। ਛੋਟੀ ਇਲਾਇਚੀ ਤੇ ਕਾਲੀ ਮਿਰਚ, ਹਾਂ ਹਾਂਜੀ। ਇਹ ਆਪਣੀ ਮਤਲਬ ਕਿ ਹੁਣ ਤਾਂ ਹੁਣ ਦੇਖੋ ਅੱਧੇ ਚਮਚ ਨਾਲ ਵੀ ਵਧੀਆ ਪੇਟ ਸਾਫ਼ ਹੋ ਜਾਂਦਾ ਜੀ, ਕਿਸੇ ਨੂੰ ਚਮਚ ਨਾਲ, ਕਿਸੇ 1 ਚਮਚ ਨਾਲ, ਹੈ ਨਾ। ਤੇ ਮੈਂ ਆਪਣੀ ਕਾਫੀ ਦੇਰ ਤੋਂ ਪਹਿਲਾਂ ਵੀ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ, ਤੇ ਸਾਰੇ ਵੀ ਕਾਫੀ ਵਧੀਆ ਪੇਟ ਸਾਫ਼ ਕਰਨ ਵਾਸਤੇ, ਤੇ ਕੌਨਸਟੀਪੇਸ਼ਨ ਇਹਦੇ ਨਾਲ ਬਿਲਕੁਲ ਵੀ। ਤੇ ਵਿੱਚ ਮਿਸ਼ਰੀ ਪਾਉਣੀ ਹੈ, ਉਹ ਆਪਣੀ ਇੱਛਾ ਮੁਤਾਬਕ ਪਾ ਲਓ, ਵੱਧ ਪਾਉਣੀ ਹੈ ਥੋੜੀ ਵੱਧ ਪਾ ਲਓ, ਘੱਟ ਪਾਉਣੀ ਹੈ ਘੱਟ ਪਾ ਲਓ, ਹੈ ਨਾ। ਹਾਂਜੀ, ਸਰਨਾਦ ਪਤੇ ਕੌੜੇ ਹੋਣੇ, ਹਾਂ। ਨਹੀਂ ਜੀ, ਕੌੜੇ ਤਾਂ ਬਿਲਕੁਲ ਨਹੀਂ ਹੁੰਦਾ। ਅੱਛਾ ਸੌਂਫ ਨਾਲ ਸਾਰਾ ਕੁਛ ਨਾ ਵੀ ਠੀਕ ਹੁੰਦਾ ਟੇਸਟ। ਪਾਣੀ ਚ, ਮੈਂ ਤਾਂ ਪਾਣੀ ਚ ਪਾ ਕੇ ਲੈ ਲੈਂਦੀ ਹਾਂ। ਕਈ ਪਹਿਲਾਂ ਸਾਡੇ ਪਾਪਾ ਜੀ ਲੈਂਦੇ ਸੀ, ਉਹ ਦੁੱਧ ਦੇ ਨਾਲ ਲੈ ਲੈਂਦੇ, ਮਤਲਬ 1 ਚਮਚ ਲੈ ਲੈਣਾ। ਅੱਛਾ, ਤੁਸੀਂ ਕੁੱਟ ਕੇ ਰੱਖੀਆਂ ਚੀਜ਼ਾਂ, ਠੀਕ ਹੈ। ਹਾਂਜੀ, ਕੁੱਟ ਕੇ ਸਾਰਾ ਕੁਛ ਰੱਖਿਆ ਹੋਇਆ, ਚਮਚੇ ਲੈ ਲੈਂਦੇ ਰਾਤ ਨੂੰ ਪੈਣ ਵੇਲੇ। ਤੇ ਮੈਂ ਲੈਂਦੀ ਹਾਂ ਵੈਸੇ ਖਾਣੇ ਤੋਂ ਬਾਅਦ ਲੈਂਦੀ, ਠੀਕ ਹੈ। ਹਾਂਜੀ, ਸ਼ਾਮ ਨੂੰ ਲੈ ਲਓ, ਕਈ ਵਾਰੀ ਵੀ ਜਿਵੇਂ ਹੁਣ ਘਰ ਆ ਤੇ ਸਵੇਰੇ ਵੀ ਖਾਣੇ ਤੋਂ ਬਾਅਦ ਲੈ ਲੈਂਦੀ ਹਾਂ, ਚਲੋ ਦਿਨੇ ਹੀ ਹੋ ਜਾਊਗਾ ਉਹਨਾਂ ਕੰਮ ਦਾ। ਠੀਕ ਹੈ, ਇਦਾਂ ਰੈਗੂਲਰ ਮਤਲਬ ਲੈ ਸਕੇ ਖਾਣੇ ਤੋਂ ਬਾਅਦ ਨਾ, ਨਾਲੇ ਤਾਂ ਗੈਸ ਨਹੀਂ ਬਣਦੀ, ਨਾ ਕੌਨਸਟੀਪੇਸ਼ਨ ਰਹਿੰਦੀ ਹੈ। ਬਹੁਤ ਵਧੀਆ, ਬਹੁਤ ਹੀ ਵਧੀਆ ਚੀਜ਼ ਹੈ। ਠੀਕ ਹੈ ਜੀ, ਕਾਫੀ ਦੇਰ ਯੂਜ਼ ਕਰਦੇ ਆ ਰਹੇ, ਬਹੁਤ ਸਾਲਾਂ ਤੋਂ। ਥੈਂਕ ਯੂ ਜੀ, ਥੈਂਕ ਯੂ ਮਨਦੀਪ, ਬਹੁਤ ਬਹੁਤ ਧੰਨਵਾਦ ਆ। ਜਿਹੜੀ ਕੌਨਸਟੀਪੇਸ਼ਨ ਹੈ, ਜਿਹੜੀ ਕਬਜ਼ ਆ ਨਾ, ਇਹ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਆ, ਬਿਮਾਰੀਆਂ ਨੂੰ ਸੱਦਾ ਦਿੰਦੀ ਆ। ਹਰਜੀਤ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਭਾਜੀ ਨੇ ਮੈਨੂੰ ਗੋਡਿਆਂ ਬਾਰੇ ਦੱਸਿਆ ਸੀ ਨਾ, ਤੇ ਕਹਿੰਦੇ ਨੇ ਇੱਕ ਤੇ ਹੈਗੀ ਆ ਦਾਲਚੀਨੀ, ਇੱਕ ਸ਼ਹਿਦ, ਤੇ ਇੱਕ ਕੀ ਚੀਜ਼ ਦੱਸੀ ਸੀ ਉਹਨਾਂ ਨੇ? ਚੂਨਾ ਤਾਂ ਨਹੀਂ ਸੀ ਖਾਣ ਵਾਲਾ? ਚੂਨਾ ਖਾਣ ਵਾਲਾ? ਹਾਂਜੀ ਹਾਂਜੀ। ਤੇ ਉਹ 15 ਦਿਨ ਕਹਿੰਦੇ, ਮੈਂ ਤਾਂ 20 ਦਿਨ ਕਰ ਲੂੰਗੀ, ਪਰ ਮੈਂ ਆਖਿਆ ਮੈਂ ਭਾਜੀ ਕਹਿੰਦੇ ਵੀ ਮੇਰਾ ਗੋਡਾ ਠੀਕ ਆ। ਪਤਾ ਆਪਾਂ ਪੁੱਛਦੇ ਹੈਗੇ ਆ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਕਿਉਂਕਿ ਵੱਖ ਦੱਸੀਆਂ ਜਾਂਦੀਆਂ। ਐਲੋਵੇਰਾ ਵੀ ਦੱਸਿਆ ਸੀਗਾ, ਆਪਾਂ ਪੁੱਛਦੇ ਹਾਂ ਜੇ ਕੋਈ ਦੱਸ ਦਊਗਾ ਤੇ। ਹਾਂਜੀ, ਮੈਂ ਉਹ ਇਸ ਕਰਕੇ ਫੋਨ ਕੀਤਾ ਸੀ, ਕੱਲ ਮੈਂ ਸੁਣਿਆ ਸੀਗਾ ਜੀ ਜੀ, ਤੇ ਮੈਂ ਆਖਿਆ ਮੈਂ ਭੈਣ ਜੀ ਨੂੰ ਪੁੱਛਦੀ। ਭੈਣ ਜੀ ਤੁਹਾਡਾ ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੁਣਦੇ ਜ਼ਰੂਰ ਹੈ ਜੀ, ਤੇ ਜ਼ਰੂਰ ਜੇ ਕਿਸੇ ਨੇ ਦੱਸਿਆ ਸੀਗਾ, ਕਿਸੇ ਨੂੰ ਯਾਦ ਹੈ ਗੋਡਿਆਂ ਤੋਂ ਕੀ ਬੰਨਿਆ ਸੀਗਾ ਉਹਨਾਂ ਨੇ, ਆ ਜ਼ਰੂਰ ਦੱਸ ਦਿਓ। ਪਰਮਜੀਤ ਕੌਰ ਜੀ। ਜੀ ਬਸ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਤਾਂ ਬੋਲਦੀ ਹਾਂ ਜੀ, ਤੇ ਉਹ ਜਿਹੜੇ ਕਹਿੰਦੇ ਨਾ ਕਬਜ਼ ਰਹਿੰਦੀ ਹੈ, ਮੈਂ ਉਹਦੇ ਬਾਰੇ ਦੱਸਣਾ ਸੀ। ਮੈਂ ਇੱਥੋਂ ਰੇਡੀਓ 'ਚ ਸੁਣਿਆ ਸੀ ਅੱਗੇ, ਤੇ ਪਾਣੀ ਗਰਮ ਕਰਕੇ ਗਲਾਸ 'ਚ, ਉਹਦੇ ਜਿੱਦਾਂ ਕੋਸਾ ਨਹੀਂ ਰੱਖਣਾ, ਥੋੜਾ ਜ਼ਿਆਦਾ ਗਰਮ ਕਰਕੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਪਾਓ, ਤੇ 1 ਚਮਚਾ ਦਾ ਜੂਸ, ਤੇ ਵਿੱਚ ਕਾਲਾ ਲੂਣ ਪਾ ਲਓ ਆਪਣੇ ਸਵਾਦ ਮੁਤਾਬਕ। ਹਾਂਜੀ, ਉਹ ਪੀਵੋ, ਉਹਦੇ ਨਾਲ ਤਾਂ ਬਿਲਕੁਲ ਪੇਟ ਦੀ ਸਫਾਈ ਹੋ ਜਾਂਦੀ ਆ। ਠੀਕ ਹੈ ਜੀ। ਸਵੇਰ ਨੂੰ ਵੀ ਪੀ ਸਕਦੇ ਆ, ਸ਼ਾਮ ਨੂੰ ਵੀ ਪੀ ਸਕਦੇ, ਸੌਣ ਤੋਂ ਪਹਿਲਾਂ, ਤੇ ਉਹਦੇ ਨਾਲ ਦੇਖੋ ਇਹਨੂੰ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਬੋਡੀ ਆਪੋ ਆਪਣੇ ਆ ਜੀ, ਕਈਆਂ ਨੇ ਸਾਰੇ ਕਰਕੇ ਦੇਖੇ ਹੁੰਦੇ ਆ, ਕਈਆਂ ਨੂੰ ਇਹਦੇ ਨਾਲ ਗਰਮ ਪਾਣੀ ਨਾਲ ਆਰਾਮ ਆ ਜਾਂਦਾ, ਕਈਆਂ ਨੂੰ ਸੌਂਫ ਉਬਾਲ ਕੇ ਪੀਣ ਨਾਲ ਆ ਜਾਂਦਾ, ਕਈ ਇਹ ਜਿਹੜੇ ਸਾਰੇ ਕਰਦੇ ਆ। ਇਹ ਬੋਡੀ ਆਪੋ ਆਪਣੀ ਆ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ। ਘਰ ਜ਼ਰੂਰ ਲਿਆ ਕਰੋ ਜੀ। ਰਣਜੀਤ ਕੌਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੀ ਫਰੈਂਡ ਆ, ਉਹਨਾਂ ਦੀ ਬੇਟੀ ਹੈਗੀ ਆ, ਉਹਨਾਂ ਨੂੰ ਐਂਗਜ਼ਾਇਟੀ ਤੇ ਬਹੁਤ ਹੁੰਦੀ ਆ, ਜਿੱਦਾਂ ਇਮੋਸ਼ਨਲ ਹੋ ਜਾਂਦੇ ਆ, ਉਹਦੇ ਬਾਰੇ ਕੁਛ ਪਤਾ ਹੋਵੇ ਤਾਂ। ਠੀਕ ਆ, ਡਿਪਰੈਸ਼ਨ ਆ ਗਿਆ ਨਾ? ਹਾਂਜੀ। ਠੀਕ ਆ, ਠੀਕ ਹੈ ਰਣਜੀਤ ਜੀ, ਠੀਕ ਹੈ, ਥੈਂਕ ਯੂ ਜੀ। ਡਿਪਰੈਸ਼ਨ ਹੀ ਹੁੰਦਾ ਇਹ ਜਿਹੜਾ ਇਮੋਸ਼ਨਲ ਹੋ ਜਾਣਾ ਬਹੁਤ ਜ਼ਿਆਦਾ। ਕਈ ਲੋਕ ਰੋਣ ਲੱਗ ਪੈਂਦੇ ਆ, ਕੋਈ ਕੁਛ ਕਰਨ ਲੱਗ ਜਾਂਦਾ, ਕੋਈ ਕੁਛ ਕਰਨ ਲੱਗ ਜਾਂਦਾ ਆ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸ ਦਿਓ ਜੀ। ਗੁਰਚਰਨ ਸਿੰਘ ਜੀ। ਹਾਂਜੀ ਹਾਂਜੀ। ਮੈਂ ਜੀ, ਮੇਰੇ ਦਾ ਬਲੱਡ ਪ੍ਰੈਸ਼ਰ ਜਾਂ ਹਾਈ ਰਹਿੰਦਾ ਆ, ਕੋਈ ਹੋਵੇ ਤਾਂ ਦੱਸੇ ਮੈਨੂੰ। ਹਾਂਜੀ ਗੁਰਚਰਨ ਸਿੰਘ ਜੀ, ਦੱਸਿਆ ਤੇ ਹੈ, ਤੁਸੀਂ ਸੁਣਿਆ ਨੀਗਾ। ਜਦੋਂ ਤੁਸੀਂ ਪਹਿਲਾਂ ਵੀ ਪੁੱਛਿਆ, ਉਹਦਾ ਰਿਪੀਟ ਜ਼ਰੂਰ ਸੁਣ ਲਿਓ, ਤੇ ਹੋਰ ਵੀ ਪੁੱਛਦੇ ਹਾਂ ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਹੋਊਗਾ। ਵੈਸੇ ਬਹੁਤਿਆਂ ਦਾ ਤਾਂ ਕਾਬੂ ਹੋ ਗਿਆ ਕਿ ਉਹ ਨਿੰਬੂ ਪਾ ਕੇ ਰੱਖ ਛੱਡਦੇ ਪਾਣੀ ਦੇ ਵਿੱਚ, ਤੇ ਉਹ ਪੀਂਦੇ ਰਹਿੰਦੇ ਆ। 1 ਕਤਲੀ ਨਾਲ 2 ਦਿਨ ਲੰਘ ਜਾਂਦੇ ਆ, ਤੁਸੀਂ ਉਹ ਪੀਂਦੇ ਰਹਿੰਦੇ ਆ। ਲੂਣ ਨੂੰ ਘੱਟ ਕਰੋ, ਚਿੱਟਾ ਲੂਣ ਵੀ ਛੱਡੋ, ਵੈਸੇ ਵੀ ਲੂਣ ਨੂੰ ਘੱਟ ਕਰ ਦਿਓ। ਗੁਰਦੇਵ ਕੌਰ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਇੱਕ ਦਿਨ ਸ਼ੂਗਰ ਦਾ ਇਲਾਜ ਦੱਸਿਆ ਸੀ ਮੋਹਨ ਲਾਲ ਜੀ ਨੇ। ਹਾਂਜੀ, ਮੇਰੇ ਖਿਆਲ ਨਾਲ, ਤੇ ਉਹ ਕਹਿੰਦੇ ਸੀਗੇ ਵੀ ਹਰੇ ਗੰਢੇ ਤੁਸੀਂ ਭੂਕਾਂ ਕੱਟ ਕੇ ਰਾਤ ਨੂੰ 4 ਕੁ ਭੇਂ ਦਿਓ, ਤੇ ਸਵੇਰ ਨੂੰ ਪਾਣੀ ਪੀ ਲਓ, ਤੇ ਗੰਢੇ ਵੀ ਖਾ ਲਓ। ਗੰਢੇ ਉਸੇ ਟਾਈਮ ਨਾਲ ਹੀ ਖਾਣੇ ਆ, ਜਾਂ ਅੱਗੇ ਪਿੱਛੇ ਵੀ ਖਾ ਸਕਦੇ ਆ? ਤੁਸੀਂ ਤਾਂ ਉਦਣ ਦਾ ਪਾਣੀ ਇਕੱਲਾ ਪੀ ਜਾਂਦੇ, ਪਤਾ ਲੱਗ ਜਾਣਾ ਸੀ ਤੁਹਾਨੂੰ।
ਮੈਂ ਪੀਤਾ ਨਹੀਂ ਹਜੇ ਪਾਣੀ ਤਾਂ। ਚਲੋ ਕੋਈ ਨਹੀਂ, ਆਪਾਂ ਦੇਖਦੇ ਹਾਂ ਦੱਸਦੇ ਕਿ ਨਹੀਂ, ਆਪਾਂ ਪੁੱਛਦੇ ਹਾਂ ਉਹਨਾਂ ਨੂੰ। ਹਾਂ ਆਪਾਂ ਸ਼ੁਰੂ ਕਰਨਾ ਹੈ ਉਹ। ਠੀਕ ਹੈ, ਮੈਂ ਕਿਹਾ ਭੁਲੇਖਾ ਰਹਿ ਜਾ। ਠੀਕ ਹੈ ਠੀਕ ਹੈ। ਹਾਂਜੀ, ਕਈ ਵਾਰੀ ਇਹ ਹੁੰਦਾ ਨਾ ਵੀ ਉਹ ਗੰਢੇ ਆ ਖਾਣੇ ਆ, ਕਿਵੇਂ ਖਾਣੇ ਆ, ਤਾਂ ਰੋਟੀ ਨਾਲ ਵੀ ਤੁਸੀਂ ਖਾ ਸਕਦੇ ਹੋ ਜਿੰਨਾ ਚਿਰ ਉਹ ਨਹੀਂ ਦੱਸਦੇ। ਪਰ 6-7 ਦਿਨ ਤੁਸੀਂ ਸਾਰਾ ਅਸਰ ਪਾਣੀ ਦੇ ਵਿੱਚ ਜਿਹੜਾ ਆ ਜਾਂਦਾ ਹੈ ਨਾ, ਉਹ ਕਰ ਸਕਦੇ ਆ। ਬਹੁਤੇ ਜਾਣੇ ਆ ਸੌਂਫ ਨੂੰ ਖਾ ਨਹੀਂ ਸਕਦੇ, ਉਹ ਕੀ ਕਰਦੇ ਆ, ਸੌਂਫ ਦਾ ਪਾਣੀ ਪੀ ਲੈਂਦੇ ਆ, ਉਬਾਲ ਕੇ ਪੀ ਲੈਂਦੇ। ਕੋਈ ਜ਼ਰੂਰੀ ਨਹੀਂ ਸਾਰੇ ਲੋਕ ਆ ਸੌਂਫ ਨੂੰ ਜਵੈਣ ਨੂੰ ਖਾ ਸਕਣ। ਸੋ ਪਰ ਜਿੰਨਾ ਕੁ ਹੁੰਦਾ ਉਨਾ ਕੁ ਘਰ ਜ਼ਰੂਰ ਲਿਆ ਕਰੋ ਜੀ। ਓਕੇ। ਰਾਜ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ ਇੱਕ ਜਿਹੜਾ ਤੁਸੀਂ ਆਹ ਪਾਣੀ ਹੁਣੀ ਮੈਮ ਆਂਟੀ ਜੀ ਪੁੱਛਦੇ ਸੀਗੇ ਨਾ, ਉਹ ਪਾਣੀ ਸਵੇਰ ਨੂੰ ਪੀਣਾ, ਤੇ ਜਿਹੜੇ ਗੰਢੇ ਆ ਨਾ ਉਹ ਰੋਟੀ ਨਾਲ ਅੰਕਲ ਜੀ ਕਹਿੰਦੇ ਸੀ ਖਾ ਲੈਣੇ ਆ, ਰੋਟੀ ਨਾਲ ਖਾ ਲੈਣੇ। ਠੀਕ ਹੈ। ਹਾਂਜੀ। ਤੇ ਦੂਸਰਾ ਇੱਕ ਹੋਰ ਮੈਮ ਪੁੱਛਦੇ ਸੀ, ਉਹਨਾਂ ਦੀ ਬੇਟੀ 4 ਸਾਲ ਦੀ ਆ ਨਾ, ਉਹਨੂੰ ਉਹ ਕਬਜ਼ ਹੋਈ ਓ ਆ। ਹਾਂਜੀ। ਤੇ ਉਹਨੂੰ ਜਿੱਦਾਂ ਪ੍ਰੂਣ ਹੁੰਦੇ ਨਾ, ਉਹਦਾ ਜੂਸ ਪਿਲਾ ਦੋ। ਹਾਂਜੀ, ਐਪਲ ਦਾ ਜੂਸ, ਪਾਣੀ ਜ਼ਿਆਦਾ ਜਿੰਨਾ ਲਿਕੁਇਡ ਚੀਜ਼ ਦੇ ਹੁੰਦੀ ਆ। ਮੇਰੇ ਬੱਚਿਆਂ ਨੂੰ ਵੀ ਸੀਗੀ ਤਾਂ ਮੈਂ ਇਹੀ ਜੂਸ ਕਰਦੀ ਸੀ, ਤਾਂ ਠੀਕ ਆ ਹੁਣ। ਠੀਕ ਹੈ ਜੀ। ਹਾਂਜੀ। ਤੇ ਦੂਸਰਾ ਮੈਮ ਮੈਂ ਇੱਕ ਹੋਰ ਗੱਲ, ਪਹਿਲਾਂ ਤਾਂ ਗੁਰਦੀਪ ਮੈਮ ਦਾ ਥੈਂਕ ਯੂ ਵੈਰੀ ਮੱਚ, ਉਹਨਾਂ ਨੇ ਕਾਫੀ ਕੁਛ ਦੱਸਿਆ ਸੀ। ਮੇਰੀ ਬੇਟੀ ਨੂੰ ਐਜ਼ਮਾ ਸੀ, ਮੈਂ ਫੋਨ ਕੀਤਾ ਸੀ ਨਾ, ਕੋਲਡ ਦਾ ਪੁੱਛਿਆ ਸੀਗਾ। ਹਾਂਜੀ ਹਾਂਜੀ। ਤੇ ਦੂਸਰਾ ਨਾ ਮੈਮ ਉਹ ਕਹਿੰਦੇ ਸੀ ਕਿ ਐਜ਼ਮਾ ਨਹੀਂ ਹੈਗਾ। ਮੈਂ ਦੱਸਣਾ ਚਾਹੁੰਦੀ ਉਹਨੂੰ ਐਜ਼ਮਾ ਹੈਗਾ, ਉਹਨੂੰ ਸਾਹ ਦੀ ਪ੍ਰੋਬਲਮ ਆ। ਜਿੱਦਾਂ ਰਾਤ ਨੂੰ ਸੌਂਦੀ ਆ ਨਾ, ਉਹ ਸਾਹ ਲੈਂਦੀ ਆ ਜਿੱਦਾਂ ਬਹੁਤ ਔਖਾ। ਤੇ ਉਹਨੂੰ ਡਾਕਟਰਾਂ ਨੇ ਇਨਹੇਲਰ ਵੀ ਦਿੱਤਾ, 2 ਟਾਈਮ ਮੈਂ ਦਿੰਦੀ ਆ। ਐਲਰਜੀ ਦੀ ਦਵਾਈ ਡੇਲੀ ਦਿੰਦੀ ਆ ਉਹਨੂੰ, ਕੁੜੀ ਨੂੰ ਬਹੁਤ ਔਖੀ ਰਹਿੰਦੀ ਆ। ਠੀਕ ਆ। ਸੋ ਮੈਂ ਪਲੀਜ਼ ਰਿਕੁਐਸਟ ਆ, ਜੇ ਕਿਸੇ ਨੂੰ ਵੀ ਪਤਾ ਹੋਇਆ, ਕਿਸੇ ਨੂੰ ਵੀ ਦੱਸਣ ਤਾਂ ਮੈਂ ਕੀ ਕਰਾਂ, ਕੋਈ ਸੌਖਾ ਜਿਹਾ ਹੋਵੇ ਜਿਹੜਾ ਬੱਚਾ ਕਰ ਲਵੇ। 3 ਸਾਲ ਦੀ ਆ ਮੇਰੀ ਡਾਟਰ। ਠੀਕ ਹੈ ਜੀ। ਠੀਕ ਹੈ। ਐਜ਼ਮਾ ਉਹਨੂੰ, ਦਮਾ ਜਿੱਦਾਂ ਦਮਾ। ਹਾਂਜੀ ਹਾਂਜੀ ਹਾਂਜੀ, ਦਮਾ। ਸੋ ਪਲੀਜ਼ ਜੇ ਕਿਸੇ ਨੂੰ, ਜੋ ਗੁਰਦੀਪ ਮੈਮ ਨੂੰ ਪਤਾ ਜਾਂ ਅੰਕਲ ਜੀ ਜਿਨ੍ਹਾਂ ਦਾ ਵੀਰਵਾਰ, ਉਹ ਦੱਸਣ। ਠੀਕ ਹੈ ਜ਼ਰੂਰ। ਥੈਂਕ ਯੂ ਰਾਜ। ਓਕੇ ਮੈਮ, ਥੈਂਕ ਯੂ ਵੈਰੀ ਮਚ ਮੈਮ। ਥੈਂਕ ਯੂ ਜੀ, ਥੈਂਕ ਯੂ। ਬਹੁਤੀ ਵਾਰ ਤਾਂ ਕਹਿੰਦੇ ਹੁੰਦੇ ਲਸਣ ਹੀ ਦਿਓ, ਤੁਸੀਂ ਕੋਸ਼ਿਸ਼ ਵੀ ਕਰੋ ਉਹਨੂੰ ਰੋਸਟ ਕਰਕੇ ਉਹਦੇ ਖਾਣੇ 'ਤੇ ਪਾ ਦਿਓ। ਪਰ ਹੋਰ ਵੀ ਕੋਈ ਦੱਸੂਗਾ ਨਾ ਜਿਹੜਾ ਉਹ ਸੰਦੀਪ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਜਿਹੜੇ ਬੱਚੇ ਨੂੰ ਕਹਿੰਦੇ ਸੀ ਨਾ ਕਬਜ਼ ਰਹਿੰਦੀ ਆ, ਹਾਂਜੀ, ਉਹ ਚਲੋ ਠੀਕ ਆ, ਇਲਾਜ ਤੇ ਦੱਸ ਰਹੇ ਆ, ਪਰ ਉਹ ਰਹਿੰਦੀ ਕਿਉਂ ਆ ਇਹ ਚੈੱਕ ਕਰਾਉਣਾ ਉਹਨੂੰ, ਸ਼ਾਇਦ ਥਾਇਰੋਇਡ ਦਾ ਚੈੱਕ ਕਰਾਉਣਾ ਉਹਨੂੰ। ਥਾਇਰੋਇਡ, ਠੀਕ ਆ। ਹਾਂਜੀ, ਕਿਉਂਕਿ ਛੋਟੇ ਬੱਚਿਆਂ ਵਿੱਚ ਆਟੋਮੈਟਿਕਲੀ ਡਾਕਟਰ ਉਹ ਚੈੱਕ ਨਹੀਂ ਕਰਦੇ। ਨਹੀਂ ਕਰਦੇ, ਬਹੁਤਾ ਕੁਝ ਨਹੀਂ ਕਰਦੇ। ਉਹ ਤੁਹਾਨੂੰ ਕਹਿਣਾ ਪੈਂਦਾ ਤੇ ਫੇਰ ਕਰ ਦਿੰਦੇ ਆ, ਕਰਾ ਦਿੰਦੇ, ਮਤਲਬ ਕਿ ਟੈਸਟ ਭੇਜ ਦਿੰਦੇ ਆ। ਪਰ ਉਹ ਥਾਇਰੋਇਡ ਦਾ ਚੈੱਕ ਕਰਾ ਲੈਣ, ਕਿਉਂਕਿ ਮੇਰੀ ਕੁੜੀ ਨੂੰ ਸਿਮਿਲਰ ਸਿੰਪਟਮ ਸੀਗੇ। ਉਹਨੂੰ 7 ਦਿਨ ਤਾਂ ਨਹੀਂ, ਪਰ ਉਹਨੂੰ ਕਬਜ਼ ਰਹਿੰਦੀ ਹੁੰਦੀ ਸੀ। ਤੇ ਪਰ ਕਬਜ਼ ਕਿਉਂ ਰਹਿੰਦੀ ਇਹ ਵੀ ਪਤਾ ਕਰਨਾ ਚਾਹੀਦਾ। ਠੀਕ ਤੇ ਚਲੋ ਕਰਨੀ ਆ। ਤੇ ਮੈਂ ਤਾਂ ਇਹੀ ਕਹੂੰਗਾ ਥਾਇਰੋਇਡ ਦਾ ਜ਼ਰੂਰ ਚੈੱਕ ਕਰਾ ਲੈਣ, ਤੇ ਬਾਕੀ ਇਲਾਜ ਤੇ ਬਾਕੀ ਦੱਸ ਹੀ ਰਹੇ ਨੇ। ਬਸ ਇੰਨੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਕੀ ਫਤਿਹ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਣਾਓ ਭੈਣ ਜੀ, ਕਿੱਦਾਂ? ਠੀਕ ਜੀ, ਠੀਕ ਹੈ ਜੀ। ਹਾਂਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਤੁਹਾਡਾ। ਥੈਂਕ ਯੂ। ਹਾਂਜੀ, ਮੈਂ ਵੀ 2 ਇਲਾਜ ਦੱਸਣੇ ਸੀਗੇ। ਜਿੱਦਾਂ ਵੀ ਪਹਿਲਾਂ ਤਾਂ ਜ਼ਰੂਰੀ ਆਪਾਂ ਨੂੰ ਜਿੱਦਾਂ ਕਾਬਜ਼ ਦਾ ਇਲਾਜ ਜ਼ਰੂਰੀ ਕਰਨਾ ਚਾਹੀਦਾ ਹੈ ਨਾ। ਹਾਂਜੀ ਹਾਂਜੀ। ਕਾਬਜ਼ ਦੇ ਕਾਰਨ ਸਾਰੀਆਂ ਬਵਾਸੀਰ ਜਾਂ ਹੋਰ ਵੀ ਬਿਮਾਰੀਆਂ, ਬੋਡੀ 'ਚ ਦਰਦਾਂ, ਇਹ ਕਾਬਜ਼ ਦੇ ਕਰਕੇ ਹੁੰਦੀਆਂ ਸਾਰੀਆਂ ਨਾ ਜੀ। ਕਾਬਜ਼ ਲਈ ਜਿੱਦਾਂ ਜਿਹੜੀ ਆਹ ਸਰਨਾਹ ਦੇ ਪੱਤੇ ਵਾਲੀ ਹੈਗੀ ਆ ਹੋਮਰੈਡੀ, ਤਾਂ ਇਹ ਵਧੀਆ ਆ। ਸੌਂਫ ਪਾ ਲੈਣੀ ਆ, ਸਰਨਾਹ ਦੇ ਪੱਤੇ ਤੇ ਮਿਸ਼ਰੀ। ਹਾਂਜੀ ਹਾਂਜੀ, ਇਹ ਜ਼ਰੂਰੀ ਹੈ। ਰਾਤ ਨੂੰ ਤੁਸੀਂ ਗਰਮ ਪਾਣੀ ਨਾਲ ਲਓ, ਜੇ ਇਹਨੂੰ ਕੋਈ ਕਾਬਜ਼ ਦੀ ਪ੍ਰੋਬਲਮ ਆ ਤਾਂ ਉਹ ਬਿਲਕੁਲ ਠੀਕ ਹੋ ਜਾਊਗੀ। ਠੀਕ ਹੈ ਜੀ। ਤੇ ਇੱਕ ਮੈਂ ਦੱਸਣਾ ਆ, ਜਿਹੜੀ ਹੈਗੀ ਰਸੌਂਤ, ਇੱਥੇ ਅੱਗੇ ਮੈਂ ਰੇਡੀਓ ਤੇ ਆਪਣੇ ਸੁਣਿਆ ਸੀਗਾ ਇਲਾਜ ਬਵਾਸੀਰ ਲਈ, ਹੈ ਨਾ ਜੀ। ਤਾਂ ਇਹ ਰਸੌਂਤ ਦੇ ਨਾਲ ਤਾਂ ਮੂੰਹ ਦੇ ਛਾਲੇ ਵੀ ਅਸੀਂ ਠੀਕ ਕਰ ਲਏ ਭੈਣ ਜੀ। ਅੱਛਾ ਜੀ। ਹਾਂਜੀ, ਬਸ ਮੱਕੀ ਦੇ ਦਾਣੇ ਜਿੰਨੀ ਭੇ ਕੇ ਰੱਖ ਲਈ ਸੀਗੀ। ਤੇ ਇੱਕ ਆਪਣੇ ਘਰ ਦੇ ਵਿੱਚ ਮੇਰਾ ਪੋਤਾ ਸੀਗਾ ਤੇ ਮੇਰਾ ਲੜਕਾ, ਜਿੱਦਾਂ ਉਹਨਾਂ ਦੇ ਮੂੰਹ ਕਾਫੀ ਟਾਈਮ ਤੋਂ ਕਹਿੰਦੇ ਸੀ ਸਾਡੇ ਮੂੰਹ ਬਹੁਤ ਪੱਕਦਾ ਮੰਮੀ। ਇੰਡੀਆ ਮੈਂ ਗਈ ਸੀ, ਤੇ ਉੱਥੇ ਉਹ ਮੈਂ ਆਪਣੇ ਲਈ ਓਦਾਂ ਭੇਂਤੀ ਸੀ, ਜਿੱਦਾਂ ਮੈਨੂੰ ਫੇਰ ਕਾਬਜ਼ ਹੋ ਕੇ ਕਈ ਵਾਰ ਏਦਾਂ ਹੋ ਜਾਂਦੀ ਪ੍ਰੋਬਲਮ, ਹੈ ਨਾ ਜੀ। ਤਾਂ ਉਹਨਾਂ ਨੂੰ ਵੀ ਮੈਂ ਉਹੀ ਅੱਧਾ ਕੁ ਚਮਚਾ ਜਿੱਦਾਂ ਭੇਂਤੀ ਸੀਗੀ, ਤਾਂ ਇੱਕੋ ਵਾਰੀ ਉਹਨੇ ਮੂੰਹ 'ਚ ਪਾ ਕੇ ਜਿੱਦਾਂ ਲਾਲ ਜਿਹੀ ਥੱਲੇ ਨੂੰ ਲਮਕਾ ਲਿਆ, ਮੂੰਹ ਲਾਲਾਂ ਜਿਹੀਆਂ ਕੱਢ ਲਈਆਂ, ਤਾਂ ਉਹ ਪਾਣੀ ਨਿਕਲ ਗਿਆ, ਜਿੱਦਾਂ ਮੂੰਹ ਹਲਕਾ ਹੋ ਗਿਆ, ਤਾਂ ਬਿਲਕੁਲ ਉਹਦੇ ਨਾਲ ਠੀਕ ਹੋ ਗਏ, ਹੈ ਨਾ। ਠੀਕ ਹੈ ਜੀ। ਹਾਂਜੀ, ਇੱਕ ਉਹ ਕਿਡਨੀ 'ਚ ਸਟੋਨ ਸੀਗੇ ਕਿਸੇ ਦੇ, ਤਾਂ ਉਹ ਵੀ ਸਾਡੇ ਘਰ ਜਿੱਦਾਂ ਸੀਗਾ ਪੱਥਰ ਚੱਟ ਦਾ ਗਮਲਾ ਹੀ ਪਿਆ ਸੀਗਾ। ਉਹੀ ਗੁਆਂਢੀਆਂ ਚੁਕਾ ਦਿੰਦਾ, ਤਾਂ ਉਹ ਖਾ ਕੇ ਉਹਨਾਂ ਦਾ ਤਾਂ ਬਿਲਕੁਲ ਸਟੋਨ ਜਿਹੜੇ ਸੀਗੇ ਨਿਕਲ ਗਏ ਜੀ। ਹਾਂਜੀ ਹਾਂਜੀ, ਇਹ ਮੈਨੂੰ ਦੱਸਣਾ ਸੀਗਾ। ਥੈਂਕ ਯੂ ਜੀ। ਜ਼ਰੂਰ ਕਰਕੇ ਦੇਖਣੇ, ਘਰ ਦੀਆਂ ਚੀਜ਼ਾਂ ਆ, ਆਪਾਂ ਜਿੱਦਾਂ ਵਰਤੀਏ ਤਾਂ ਬਹੁਤ ਇਹਦੇ ਨਾਲ ਫਾਇਦਾ ਹੋ ਜਾਂਦਾ ਜੀ। ਹਾਂਜੀ, ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ। ਥੈਂਕ ਯੂ ਮਨਜੀਤ ਜੀ, ਬਹੁਤ ਧੰਨਵਾਦ। ਹਰਜੀਤ ਕੌਰ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਛਾ ਜੀ, ਅੱਗੇ ਤੇ ਆਉਂਦੀ ਸੀ ਨਾ ਮਿਰਗੀ ਤੇ ਅਲਸਰ, ਤੇ ਅੱਜ ਇੱਕ ਟੀਵੀ ਦਾ ਕੇਸ ਆ ਗਿਆ। ਹਾਂਜੀ, ਟੀਵੀ ਦਾ। ਇਹ ਜਿਹੜੀ ਟੀਵੀ ਆ ਨਾ, ਜਦੋਂ ਆਪਾਂ ਨੂੰ ਥੋੜਾ ਜਿਹਾ ਜ਼ੁਕਾਮ ਸ਼ਿਕਾਮ ਆਉਂਦੀਆਂ ਤੇ ਆਪਾਂ ਪਰਵਾਹ ਨਹੀਂ ਕਰਦੇ, ਖਾਈ ਜਾਂਦੇ ਆ ਤੇ ਉਹ ਤਾਂ ਵਿਗੜ ਜਾਂਦਾ। ਫਿਰ ਮਹੀਨੇ ਤੋਂ ਉੱਪਰ ਜੇ ਖੰਘ ਨਾ ਹਟੇ ਫਿਰ ਦਮੇ ਦੀ ਸ਼ਕਲ ਹੋ ਜਾਂਦੀ ਆ। ਜੇ ਫਿਰ ਵੀ ਕੰਟਰੋਲ ਆਪਾਂ ਨਹੀਂ ਕਰਦੇ, ਛਕੀ ਜਾਂਦੇ, ਫਿਰ ਇਹ ਟੀਵੀ ਜਿਹੜੀ ਆ ਉਹ ਅਖਤਿਆਰ ਹੋ ਜਾਂਦੀ। ਜਿਹੜਾ ਬੀਬੀ ਕਹਿੰਦੀ ਵੀ ਹੁਣ ਫੇਫੜਿਆਂ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਪਾਣੀ ਦੱਸਿਆ, ਉਹ ਹੁਣ ਸਾਡੇ ਸਟੇਜ ਤੇ ਪਹੁੰਚ ਚੁੱਕੀ। ਉਹਨੂੰ ਕਹਿੰਦੇ ਫਲੋਰ ਸੀ, ਦੋਨੋਂ ਫੇਫੜੇ ਆ ਉਹ ਗਲ ਜਾਂਦੇ ਆ ਤੇ ਉਹਨਾਂ ਦੇ ਵਿੱਚ ਪਾਣੀ ਪੈ ਜਾਂਦਾ। ਦੇਖੋ ਹੱਦ ਤੋਂ ਟੱਪ ਚੁੱਕੇ ਆ। ਉਹਦਾ ਇਲਾਜ ਜਿਹੜਾ ਦੇਸੀ ਆ ਉਹ ਅਸੀਂ ਦੱਸ ਦਿੰਦੇ ਹਾਂ। ਹਾਲੇ ਇੱਕ ਤੇ ਉਹਨਾਂ ਨੂੰ ਸਿਲਾਜੀ ਤੇ ਤਾਕਤ ਵਾਲੀਆਂ ਜਿੰਨੀਆਂ ਵੀ ਦਵਾਈਆਂ ਉਹ ਦਿੱਤੀਆਂ ਜਾਣ, ਫਰੂਟ ਦਿੱਤਾ ਜਾਵੇ ਜਿੰਨਾ ਉਹ ਖਾ ਸਕਦਾ। ਬੇਟਾ ਕਨਫਰਮ ਕੀਤਾ ਹੀ ਹੋਊ ਕਿ ਉਹਨੂੰ ਟੀਬੀ ਆ। ਜੀ ਜੀ। ਦੂਸਰੀ ਗੱਲ ਇਹ ਆ ਵੀ ਇੱਕ ਉੱਥੇ ਕਾਲੀ ਗਾਂ ਇੰਡੀਆ 'ਚ ਨੇ ਨਾ ਜੀ, ਇੱਥੇ ਸੀ ਸ਼ਾਇਦ, ਕੋਈ ਨਹੀਂ ਦੱਸ ਦਿਓ ਤੁਸੀਂ, ਕਰਨਗੇ ਆਪਣਾ ਇਲਾਜ। ਅੱਛਾ, ਏਦਾਂ ਹੈ ਵੀ ਜਿਹੜੀ ਕਾਲੀ ਗਾਂ ਹੁੰਦੀ ਉਹ ਪ੍ਰੈਗਨੈਂਟ ਨਾ ਹੋਵੇ, ਉਹਨੂੰ ਬੱਚਾ ਨਾ ਹੋਣ ਵਾਲਾ ਹੋਵੇ, ਉਹਦਾ ਜਿਹੜਾ ਪਿਸ਼ਾਬ ਆ ਉਹ ਪੀਣ ਨੂੰ ਦਿੰਦੇ ਅਸੀਂ। ਇਹ ਆਯੁਰਵੈਦਿਕ ਦਾ ਨੁਕਸ਼ਾ ਆ। ਇਹਦੇ ਵਿੱਚ ਇਹ ਦਿੱਤਾ ਜਾਂਦਾ ਕਿਉਂਕਿ ਜੇ ਉਹਨਾਂ ਨੇ ਆਯੁਰਵੈਦ ਕਦੀ ਹੋਰ ਟ੍ਰੀਟਮੈਂਟ ਲੈਣੀ ਹੋਵੇ ਤੇ ਉੱਥੇ ਕਈ ਚੀਜ਼ਾਂ ਹੈਗੀਆਂ, ਉੱਥੋਂ ਲੈ ਸਕਦੇ ਆ। ਇੱਥੇ ਤੇ ਆਪਾਂ ਇਹਦੇ ਤੋਂ ਪੜ੍ਹਨ ਤੋਂ ਬਾਅਦ ਆਪਾਂ ਹੋਰ ਦੱਸ ਦਾਂਗੇ। ਫੇਫੜੇ ਗਲ ਚੁੱਕੇ ਨੇ ਉਹਨਾਂ ਦੇ, ਤੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨਾ ਤਾਕਤ ਵਾਲਾ ਫਰੂਟ ਲੈਣ ਤੇ ਹਵਾ ਵੀ ਖੁੱਲੀ 'ਚ ਰਹਿਣਾ ਪੈਂਦਾ ਇਹਦੇ ਵਿੱਚ ਜੀ, ਕਿਉਂਕਿ ਇਹਦਾ ਜਿਹੜਾ ਕੀੜਾ ਇੰਨਾ ਪੈੜਾ ਹੁੰਦਾ, ਲਾਈਸੋਲ 'ਚ ਵੀ ਨਹੀਂ ਗਾ ਮਰਦਾ। ਇੰਨਾ ਖਤਰਨਾਕ ਆ, ਫੇਫੜਿਆਂ ਨੂੰ ਗਾਲ ਦਿੰਦਾ। ਹੁਣ ਤੇ ਅੱਤ ਹੋਣ ਦੇ ਅਖੀਰ ਤੇ ਆਣ ਕੇ ਬੀਬੀ ਨੇ ਦੱਸਿਆ ਵਾ, ਮੇਰਾ ਖਿਆਲ ਉੱਥੇ ਇੰਡੀਆ ਹੀ ਦੱਸਿਆ, ਤੇ ਸੁੱਕ ਗਿਆ। ਸੁੱਕ ਤੇ ਉਹ ਗਿਆ ਇਸੇ ਕਰਕੇ ਹੀ ਕਿਉਂਕਿ ਬਿਮਾਰੀ ਇੰਨੀ ਖਤਰਨਾਕ ਆ। ਹੁਣ ਤੇ ਬਲਵਿੰਦਰ ਜੀ ਬਿਮਾਰੀ ਇਹ ਹੈ ਨੀ ਗੀ, ਬਹੁਤ ਘੱਟ ਆ। ਇਹਨਾਂ ਹਸਪਤਾਲੋਂ ਦਵਾਈ 6 ਮਹੀਨੇ ਦਾ ਕੋਰਸ ਆ, ਇਹ ਉਹ ਕਰ ਲੈਣ ਜੇ ਉੱਥੇ ਨੇ। ਜੇ ਉਹਨਾਂ ਤੋਂ ਨਹੀਂ 3 ਮਹੀਨੇ ਦੇ ਕੋਰਸ, ਵੈਸੇ ਤੇ ਆ ਡਾਕਟਰੀ ਇਲਾਜ ਹੀ, ਉਹਦੇ ਨਾਲ ਹੀ ਇਹ ਦਵਾਈਆਂ ਦੇ ਦੇ ਕੇ ਤੇ ਮਾਰਦੇ ਆ ਉਹਨੂੰ। ਜੇ ਨਹੀਂ ਹੈਗਾ ਤੇ ਫਿਰ ਆ ਜਿਹੜਾ ਮੈਂ ਗਾਂ ਵਾਲਾ ਦੱਸਿਆ, ਇਹ ਦੇਸੀ ਨੁਕਸ਼ਾ। ਸਿਲਾਜੀਤ ਵੀ ਉਹਨਾਂ ਨੂੰ ਦਿਓ ਖਾਣ ਵਾਸਤੇ, ਫਲ ਫਰੂਟ ਦਿਓ ਤੇ ਖੁੱਲੀ ਹਵਾ 'ਚ ਰੱਖੋ ਜੀ। ਫਿਰ ਉਹਨਾਂ ਨੂੰ ਬਾਕੀ ਦਾ ਹੋਰ ਕੁਛ ਲੱਭੂ ਦੱਸਾਂਗੇ। ਆ ਬਾਕੀ ਜਿਹੜਾ ਭਾਈ ਸਾਹਿਬ ਕਹਿੰਦੇ ਨਾ ਮੇਰੀ ਬਾਂਹ ਕੰਬਦੀ ਆ, ਉਹਨਾਂ ਵਾਸਤੇ ਤੇ ਕੱਲ ਵੀ ਅਸੀਂ ਦੱਸਿਆ ਸੀ, ਜਿਨ੍ਹਾਂ ਦੀ ਬਾਂਹ ਕੰਬਦੀ ਆ, ਲੱਤ ਕੰਬਦੀ ਆ, ਉਹ ਤੇ ਉਹਨਾਂ ਦੇ ਵਾਸਤੇ ਖੁਰਾਕ ਜਿਹੜੀ ਆ ਉਹ ਮੈਂ ਕੱਲ ਵੀ ਦੱਸਿਆ ਸੀ ਪਰਸੋਂ ਵੀ ਬੀ ਕੰਪਲੈਕਸ ਹੀ ਚਾਹੀਦਾ ਹੈ ਜੀ ਉਹਦੇ ਲਈ। ਤਾਂ ਖੁਰਾਕ ਚੰਗੀ ਚਾਹੀਦੀ ਆ। ਤੇ ਬਾਕੀ ਉਹਦੇ ਵਿੱਚ ਇਹ ਹੁੰਦਾ ਆ ਕਿ ਉਹ ਡਾਕਟਰ ਤੋਂ ਪਹਿਲਾਂ ਪਤਾ ਕਰ ਲੈਣ ਕਿਉਂ ਕੰਬਦੀ ਆ, ਹਨਾ। ਉਹ ਫਿਰ ਦੱਸਣਗੇ। ਨਰਵਸ ਸਿਸਟਮ ਜਦੋਂ ਕਮਜ਼ੋਰ ਹੋ ਜਾਂਦਾ ਨਾ ਤੇ ਪਤਾ ਨਹੀਂ ਕਿਹੜੀ ਉਹਨਾਂ ਨੂੰ ਕਮਜ਼ੋਰੀ ਆ, ਤੇ ਫਿਰ ਉਹਦੇ ਚੋਂ ਆਪਾਂ ਨੂੰ ਪਤਾ ਲੱਗ ਸਕਦਾ। ਫਿਰ ਇਹ ਭਾਈ ਸਾਹਿਬ ਉੱਥੋਂ ਡਾਕਟਰ ਤੋਂ ਪਤਾ ਕਰਕੇ ਫਿਰ ਇੱਥੇ ਕਾਲ ਕਰ ਦੇਣਗੇ, ਫਿਰ ਆਪਾਂ ਨੂੰ ਉਹਨਾਂ ਨੂੰ ਸੁਝਾਅ ਦੇ ਦਾਂਗੇ ਆਯੁਰਵੈਦਿਕ ਦੇ ਨੁਕਸ਼ੇ ਦਾ ਜੀ ਜੀ। ਇੱਕ ਉਹਨਾਂ ਨੇ ਹੁਣ ਬੀਬੀ ਨੇ ਕਿਹਾ ਸੀਗਾ ਵੀ ਜਿਹੜੀਆਂ ਅੱਖਾਂ ਵਾਲੀਆਂ ਬੀਬੀਆਂ ਕਹਿੰਦੀਆਂ ਪਹਿਲਾਂ ਤੇ ਬਲਵਿੰਦਰ ਜੀ ਕੁੱਕਰੇ ਹੁੰਦੇ, ਅੱਖਾਂ 'ਚੋਂ ਪਾਣੀ ਵਗਦਾ ਆ, ਗੇਡੇ ਆਉਂਦੀ, ਆਪਾਂ ਪਰਵਾਹ ਨਹੀਂ ਕਰਦੇ, ਆਪਾਂ ਕੇਅਰ ਨਹੀਂ ਕਰਦੇ। ਉਹ ਪਹਿਲਾਂ ਤੇ ਬੋਰਕਲਾਂ ਧੋਣ, ਮਹੀਨਾ ਪੂਰਾ ਹਰਾ ਧਨੀਆ ਪਾਉਣ ਅੱਖ ਵਿੱਚ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੁਰਮੇ ਦਾ ਤਰੀਕਾ ਦੱਸ ਦਾਂਗੇ। ਉਹ ਘਰੇ ਹੀ ਬਣਾ ਲੈਣਗੇ ਕਿ ਆਪਾਂ ਬਲਵਿੰਦਰ ਜੀ ਕੋਲੋਂ ਤੇ ਦੇਣਾ ਨਹੀਂ, ਚੀਜ਼ਾਂ ਉਹਨਾਂ ਨੂੰ ਲਿਖਾ ਦਾਂਗੇ। ਉਹ ਕਹਿੰਦਾ ਕੌਲ ਲੈ ਕੇ ਉਹਦੇ ਵਿੱਚ ਨਿੰਬੂ ਦੇ ਰਸ 'ਚ ਵੀ ਬਣਦਾ ਹੈ ਤੇ ਤਰਫਲਾ ਵੀ ਪਾ ਕੇ ਉਹਦੇ ਵਿੱਚ ਉਹ ਵੀ ਬਣਦਾ ਹੈ। ਪਹਿਲੋਂ ਇੱਕ ਸ਼ਰਤ ਆ ਵੀ ਉਹ 1 ਮਹੀਨਾ ਪੂਰਾ ਇਹ ਪਾਉਣਾ। ਤੇ ਵਿਟਾਮਿਨ ਏ ਜਿਹੜਾ ਵਾ ਉਹ ਦਵਾਈਆਂ ਜਿਹੜੀਆਂ ਜਿਹਦੇ 'ਚ ਵਿਟਾਮਿਨ ਏ ਮਿਲਦਾ ਵਾ ਉਹ ਵੀ ਲੈਣ। ਉਹ ਕਿਉਂਕਿ ਮੇਰਾ ਉਹ ਪਾਉਣ ਨਾਲ ਨਹੀਂ ਗਾ, ਵਿਟਾਮਿਨ ਦੀ ਜਦੋਂ ਕਮੀ ਹੋ ਜਾਂਦੀ ਇਹਦੀ ਤੇ ਫਿਰ ਹੀ ਇਹ ਉਤਰਦਾ ਵਾ। ਉਹਦੇ ਵਿੱਚ ਇਹ ਚੀਜ਼ਾਂ ਲੈਣੀਆਂ ਸ਼ੁਰੂ ਕਰ ਦੇਣ। ਬਾਕੀ ਹੋਰ ਆ ਜਿਹੜੀ ਮੈਨੂੰ ਜ਼ਿਆਦਾ ਇਹਦਾ ਬੇਟੀ ਇਹਦਾ ਦੱਸਿਆ ਉਹਨਾਂ ਨੇ ਪ੍ਰੈਗਨੈਂਸੀ ਵਾਸਤੇ, ਇਹ ਬੀਬੀਆਂ ਨੇ ਪੁੱਛਿਆ ਸੀ, ਮੇਰਾ ਉਹ ਨੰਬਰ ਮੰਗਦੀਆਂ। ਜਿਹੜੀਆਂ ਦਵਾਈਆਂ ਅਸੀਂ ਉਹਨਾਂ ਨੂੰ ਦੱਸਾਂਗੇ ਜਾਂ ਮੰਗਾ ਲਿਖਾਈਆਂ ਹੈ ਨਾ, ਉਹ ਸਿਰਫ ਆਯੁਰਵੈਦਿਕ ਦਾ ਨੁਕਸ਼ਾ ਆ, ਉਹਨਾਂ ਤੋਂ ਲਓ। ਕਿਉਂਕਿ ਜਦੋਂ ਸਰਕਲ ਦੂਜੇ ਮਹੀਨੇ ਵੇਖਾਂਗੇ, ਹੋ ਸਕਦਾ ਅਸੀਂ 2 ਦਵਾਈਆਂ ਵਿੱਚੋਂ ਕੱਢ ਦਈਏ, ਹੋ ਸਕਦਾ 3 ਦਵਾਈਆਂ ਵਿੱਚ ਪਾ ਦਈਏ। ਪਹਿਲੇ ਤਾਂ ਸ਼ੋਕਾਰਿਸਟ ਪੀਣਗੀਆਂ, ਫਿਰ ਇਹ ਦਵਾਈ ਦੱਸਾਂਗੇ। ਇਹਨਾਂ ਦਾ ਕੰਟੈਕਟ ਜੇ ਕਰਨੀਆਂ ਚਾਹੁੰਦੀਆਂ ਬਲਵਿੰਦਰ ਜੀ, ਪੈਸਾ ਤੇ ਅਸੀਂ ਲੈਣਾ ਕੋਈ ਨਹੀਂ, ਸਾਡੇ ਕੋਲੋਂ ਤੇ ਇਹੋ ਹੀ ਕਿਰਪਾ ਹੋ ਜੇ ਉੱਪਰ ਵਾਲੇ ਦੀ, ਉਹਨਾਂ ਨੂੰ ਬੱਚਾ ਹੋ ਜੇ। ਹਰ ਇੱਕ ਔਰਤ ਦਾ, ਧੀ ਦਾ, ਭੈਣ ਦਾ ਸੁਪਨਾ ਹੁੰਦਾ ਵਾ ਮਾਂ ਬਣਨ ਦਾ, ਪਰ ਜਿਹੜਾ ਆਪਣਾ ਇਹ ਮਨ 'ਚ ਹੈ ਇੱਥੇ ਆਪਾਂ ਕਲੀਅਰ ਨਹੀਂ ਦੱਸ ਸਕਦੇ। ਆਪਾਂ ਤੇ ਥੋੜੀ ਜਿਹੀ ਗੱਲ ਦੱਸ ਸਕਦੇ ਹਾਂ। ਜੇ ਉਹਨਾਂ ਨੇ ਮੇਰੇ ਕੋਲੋਂ ਬੱਚੇ ਬਾਰੇ ਪੁੱਛਣਾ ਹੋਵੇ, ਉਹਦੇ ਬਾਰੇ ਮੈਂ ਸੁਝਾਅ ਦੇ ਦੂੰਗੀ। 4017 40 17 421। ਇਹ ਮੈਂ ਇਸ ਕਰਕੇ ਦਿੱਤਾ ਹੈ
ਕਿ ਜੇ ਕਿਸੇ ਬੀਬੀ ਨੇ ਕੋਈ ਪ੍ਰਾਈਵੇਟ ਪੁੱਛਣੀ ਆ ਗੱਲ ਤੇ ਉਹ ਦੱਸ ਦਾਂਗੇ। ਦਵਾਈ ਤੁਸੀਂ ਆਪ ਬਣਾਇਓ। ਇਹ ਦਵਾਈ ਮਾਸਿਆਂ 'ਚ ਦਿੱਤੀ ਜਾਂਦੀ ਆ ਤੇ ਬਣਾਉਣ ਦਾ ਤੁਹਾਨੂੰ ਤਰੀਕਾ ਦੱਸ ਦਾਂਗੇ। ਤੇ ਤੁਸੀਂ ਇਹ ਕਾਲ ਮੈਂ ਇਸ ਕਰਕੇ ਕੀਤੀ ਆ ਵੀ ਕਈ ਪੁੱਛਦੀਆਂ ਬੀਬੀਆਂ। ਬਾਕੀ ਇਸ ਫੋਨ ਦਾ ਇਹ ਨਾ ਲਾਭ ਉਠਾਇਓ ਜਦੋਂ ਜੀ ਕੀਤਾ ਚੁੱਕ ਕੇ ਕਰਤਾ। ਤੁਹਾਨੂੰ ਇੱਕ ਵਾਰ ਸਾਰੀ ਡਿਟੇਲ ਦੱਸ ਦਾਂਗੇ। ਜਿਹੜਾ ਅਧੂਰਾ ਬੱਚਾ ਹੁੰਦਾ ਵਾ, ਬੱਚਾ ਬੀਬੀਆਂ ਦਾ ਜਿਹਨਾਂ ਦਾ ਗਿਰ ਜਾਂਦਾ ਵਾ, ਉਹਦੇ ਵੀ ਕਈ ਕਾਰਨ ਹੁੰਦੇ ਆ। ਯੂਟਰਸ ਦੀ ਕਮਜ਼ੋਰੀ ਜਿਹੜੀ ਉਹ ਤੇ ਹੁੰਦੀ ਆ। ਇਹਦੇ ਵਿੱਚ ਹੋਰ ਬੜੇ ਕਾਰਨ ਹੁੰਦੇ ਆ। ਇਹਦੇ ਵਾਸਤੇ 3-4 ਮਹੀਨੇ ਤੇ ਅਬੋਰਸ਼ਨ ਹੁੰਦੀ ਆ। ਜਦੋਂ 5ਵਾਂ ਤੇ 6ਵਾਂ ਮਹੀਨਾ ਉਹ ਮਿਸਕੈਰੇਜ ਹੋ ਜਾਂਦੀ ਆ। ਤੇ ਜਦੋਂ 7ਵਾਂ ਮਹੀਨਾ ਹੁੰਦਾ ਉਹ ਤੇ ਬੱਚਾ ਹੋ ਜਾਂਦਾ ਪਰ ਕਮਜ਼ੋਰ ਹੁੰਦਾ। ਉਹ 8ਵੇਂ ਮਹੀਨੇ ਦਾ ਬੱਚਾ ਫਿਰ ਨਹੀਂ ਬਚਦਾ। ਇਸ ਕਰਕੇ ਇੰਨੀ ਕੁ ਡਿਟੇਲ ਮੈਂ ਤਾਂ ਦੱਸੀ। ਇੱਕ ਅਪਟੋਪਿਕ ਪ੍ਰੈਗਨੈਂਸੀ ਹੁੰਦੀ ਆ ਜਿਨ੍ਹਾਂ ਨੂੰ 3 ਮਹੀਨੇ ਬਾਅਦ ਬਲੀਡਿੰਗ ਸ਼ੁਰੂ ਹੋ ਜਾਂਦੀ। ਉਹਦੇ 'ਚ ਹੁੰਦਾ ਵੀ ਬੱਚਾ ਉਹ ਨਾੜ 'ਚ ਹੀ ਹੋ ਜਾਂਦਾ ਵਾ। ਇੱਥੇ ਇੱਕ ਕੇਸ ਆ, ਉਹਨੂੰ 2 ਵਾਰ ਹੋ ਚੁੱਕੀ ਅਪਟੋਪਿਕ ਪ੍ਰੈਗਨੈਂਸੀ। ਆਪਾਂ ਡਾਕਟਰਾਂ ਕੋਲ ਜਾਂਦੇ ਹਾਂ, ਅਪਾਇੰਟਮੈਂਟਾਂ ਬਣਾਉਂਦੇ ਹਾਂ, ਉੱਥੇ ਧੱਕੇ ਖਾਂਦੇ ਹਾਂ। ਉਹ DNC ਕਰਨੀ ਸ਼ੁਰੂ ਕਰ ਦਿੰਦੀਆਂ। ਉਹ ਵੀ ਉਹਨਾਂ ਦੀ ਕੰਪਲੀਟ ਨਹੀਂ ਹੁੰਦੀ। ਇਸ ਕਰਕੇ ਆਯੁਰਵੈਦਿਕ ਵਿੱਚ ਬੈਸਟ ਤਰੀਕਾ ਵਾ ਅਸ਼ੋਕਾ ਰਿਸ਼ਟ ਪੀਓ। ਪੀਣ ਤੋਂ ਬਾਅਦ ਫਿਰ ਤੁਸੀਂ ਸਾਨੂੰ ਦੱਸੋ ਵੀ ਸਾਨੂੰ ਆਹ ਫਾਇਦਾ ਵਾ। ਫਿਰ ਤੁਹਾਨੂੰ ਅਸੀਂ ਸਾਰਾ ਡਿਟੇਲ 'ਚ ਪੁੱਛਾਂਗੇ। ਤੁਹਾਡੇ ਬੰਦਾ ਗਿਆ, ਤੁਸੀਂ ਟੈਸਟ ਕਰਾਇਆ ਕਿ ਉਹ ਵੀ ਠੀਕ ਵਾ, ਫਿਰ ਅਸੀਂ ਉਹਨਾਂ ਨੂੰ ਦੱਸਾਂਗੇ। ਜ਼ਰੂਰ ਜੀ ਜ਼ਰੂਰ। ਤੇ ਫੋਨ ਨੰਬਰ ਜਿਹੜਾ ਤੁਸੀਂ ਦਿੱਤਾ ਹੈ ਉਹ ਗਾਲਾਂ ਲਈ ਨਾ ਵਰਤਿਆ ਜਾਵੇ ਕਿ ਗਾਲਾਂ ਕੱਢਣ ਲੱਗ ਪੈਂਦੇ ਆ। ਸਿਰਫ ਤੇ ਸਿਰਫ ਜਿਹੜਾ ਕੰਮ ਦੀ ਗੱਲ ਪੁੱਛਣ ਲਈ ਕਰੋ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹਰਜੀਤ ਜੀ। ਜਤਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ? ਠੀਕ ਹੈ ਜੀ। ਹੁਣੇ ਥੋੜੀ ਦੇਰ ਪਹਿਲੇ ਨਾ ਇੱਕ ਭੈਣ ਜੀ ਨੇ ਪੁੱਛਿਆ, ਉਹਨਾਂ ਦੀ 4 ਸਾਲ ਦੀ ਬੇਟੀ ਨੂੰ ਐਜ਼ਮਾ ਹੈਗਾ। ਹਾਂਜੀ। ਤੇ ਉਹਦੀ ਇੱਕ ਰਾਮਬਾਣ ਦਵਾਈ ਹੈ ਜੀ। ਮੈਂ ਪਹਿਲੇ ਇੱਕ ਵਾਰੀ ਦੱਸੀ ਸੀ, ਮੇਰੀ ਵਾਈਫ ਨੂੰ 30 ਸਾਲ ਤੋਂ ਸੀਗਾ ਜੀ। ਤੇ ਉਹ ਠੀਕ ਹੋ ਗਏ ਉਹਦੇ ਨਾਲ। ਔਰ ਬਹੁਤ ਸੌਖੀ ਹੈ। ਹੈਗਾ ਤਾਂ ਲਸਣ ਹੀ ਹੈ ਪਰ ਉਹਦਾ ਤਰੀਕਾ ਹੋਰ ਤਰ੍ਹਾਂ ਲੈਣ ਦਾ। ਲਸਣ ਦਾ ਨਾ ਅੱਧਾ ਕੱਪ ਗ੍ਰਾਈਂਡ ਕਰਕੇ ਰੱਖ ਲੈਣ। ਬਿਲਕੁਲ ਪਾਣੀ ਨਾ ਬਣੇ, ਮਤਲਬ ਮੋਟੀ ਮੋਟੀ ਚਟਨੀ ਨਹੀਂ ਬਣਾਉਂਦੇ ਜਿਸ ਉਸ ਤਰ੍ਹਾਂ। ਅੱਧੇ ਕੱਪ ਵਿੱਚ 1 ਚਮਚ ਸ਼ਹਿਦ ਦੀ ਪਾ ਦੇਣ। ਠੀਕ ਹੈ। ਉਹਨੂੰ ਮਿਕਸ ਕਰਕੇ ਫ੍ਰਿਜ 'ਚ ਰੱਖ ਲੈਣ ਆਪਣੇ। ਤੇ ਰਾਤ ਨੂੰ ਰੋਜ਼ ਸੌਣ ਦੇ ਟਾਈਮ ਬੱਚੀ ਨੂੰ ਨਾ ਛੋਟੀ ਚਮਚ ਦਾ ਤੀਜਾ ਹਿੱਸਾ ਦੇਣਾ ਕੋਸੇ ਪਾਣੀ ਨਾਲ। ਤੇ ਉਹ ਮਤਲਬ ਜਦੋਂ ਸੌਣ ਲੱਗੇ ਤਾਂ। ਮੇਰੀ ਵਾਈਫ ਨੂੰ ਹਫ਼ਤੇ 'ਚ ਨਾ ਫਰਕ ਪੈ ਗਿਆ ਸੀਗਾ ਜੀ। ਤੇ ਹੁਣ ਉਹ ਪਹਿਲੇ ਉਹ ਪੰਪ ਵੀ ਲੈਂਦੀ ਸੀਗੀ ਆਪਣਾ, ਤੇ ਦੂਜੀ ਇੱਕ ਹੁੰਦੀ ਨਾ ਹੁੱਕਾ ਜਿਹਾ ਹੁੰਦਾ ਜਿਹੜਾ, ਉਹ ਵੀ ਲੈਂਦੀ ਸੀਗੀ। ਉਹ ਸਾਰੇ ਬੰਦ ਹੋ ਗਏ। ਤੇ ਹੁਣ ਕਦੀ ਹਫ਼ਤੇ 'ਚ ਕਦੀ ਵਾਰੀ ਇਨਹੇਲਰ ਲੈਂਦੀ ਹੈ ਬਸ। ਠੀਕ ਹੈ। ਤੇ ਉਹਨਾਂ ਨੂੰ ਕਿਹਾ ਬੱਚੀ ਹੈ ਵੈਸੇ ਟਰਾਈ ਕਰਕੇ ਦੇਖ ਲੈਣ। ਉਹ ਕੀ ਹੈ, ਖਾਣਾ ਨਹੀਂ ਹੈ, ਉਹ ਜੀਭ ਦੇ ਪਿੱਛੇ ਰੱਖ ਦੇਣ ਕਿਉਂਕਿ ਉਹ ਕੌੜਾ ਹੁੰਦਾ। ਜੀਭ ਦੇ ਪਿੱਛੇ ਰੱਖ ਕੇ ਤੇ ਪਾਣੀ ਪੀ ਲੈਣ, ਉੱਤੋਂ ਕੋਸਾ ਪਾਣੀ ਮਤਲਬ ਅੰਦਰ ਨਿਕਲ ਜਾਏ। ਖਾਣਾ ਨਹੀਂ, ਉਹ ਖਾਣਗੇ ਤਾਂ ਕੌੜਾ ਬਹੁਤ ਹੁੰਦਾ। ਠੀਕ ਹੈ ਜੀ। ਤੇ ਇਹ ਐਜ਼ਮਾ ਲਈ ਵੀ ਹੈ ਤੇ ਕਿਸੇ ਵੀ ਟਾਈਪ ਦੀ ਐਲਰਜੀ ਹੋਏ ਉਹਦੇ ਲਈ ਵੀ ਹੈ ਜੀ। ਠੀਕ ਹੋ ਜਾ। ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਇਹ ਨੁਸਖਾ ਬੜਾ ਪੁਰਾਣਾ ਦੱਸਿਆ ਹੋਇਆ। ਉਹ ਵੈਸੇ ਦੱਸਿਆ ਤੇ ਜਾਂਦਾ ਹੈਗਾ ਆ ਜਿਹਨਾਂ ਦਾ BP ਆ, ਉਹਨਾਂ ਨੂੰ ਦੱਸਿਆ ਜਾਂਦਾ ਆ ਕਿ ਲਸਣ ਕੱਟ ਕੇ ਬਰੀਕ ਰੱਖ ਲਓ, ਵਿੱਚ ਸ਼ਹਿਦ ਪਾ ਦਿਓ, ਮੁਰੱਬਾ ਹੀ ਬਣ ਜਾਂਦਾ ਆ। ਪਰ ਕਈ ਵਾਰੀ ਉਹ ਸਿਆਣਿਆਂ ਦੇ ਲੈਣ ਲਈ ਵੀ ਔਖਾ ਹੋ ਜਾਂਦਾ ਆ। ਤੇ ਤੁਸੀਂ ਲਸਣ ਸਿੱਟਣਾ ਅੰਦਰ ਕੋਈ ਵੀ ਟਰਾਈ ਕਰ ਸਕਦੇ ਆ। ਇਹ ਵੀ ਟਰਾਈ ਕਰ ਸਕਦੇ ਆ ਜਿਨ੍ਹਾਂ ਨੂੰ BP ਰਹਿੰਦਾ ਆ, ਉਹਨਾਂ ਲਈ ਤਾਂ ਇਹ ਰਾਮ ਬਣਿਆ ਜੀ। ਸੁਰਿੰਦਰ ਸਿੰਘ ਭੈਣ ਜੀ ਸਤਿ ਸ਼੍ਰੀ ਅਕਾਲ। ਮੈਂ ਇੱਥੇ ਸਿਲਮਰ ਬੋਲ ਰਿਹਾ, ਧਰਮ ਸਿੰਘ। ਤੁਹਾਨੂੰ ਇੱਕ ਦੇਣੀ ਸੀ ਆਪਣਾ ਫੀਡਬੈਕ। ਹਾਂਜੀ। ਤੇ ਮੇਰੇ ਪੈਰ ਤੇ ਨਾ ਆਪਣਾ ਹੋਇਆ ਸੀ, ਫੰਗਸ ਹੋਈ ਤੇ ਫੰਗਸ ਤੋਂ ਮੈਂ 2 ਸਾਲ ਇਲਾਜ ਕਰਾਇਆ ਨਹੀਂ ਹੋਇਆ। ਫਿਰ ਇੰਡੀਆ ਜਾ ਕਰਾ ਕੇ ਲਿਆ ਤੇ ਉਹ ਮੁੜ ਕੇ ਤੇ ਨਹੁੰ ਮੇਰਾ ਕਾਲਾ ਹੋ ਗਿਆ। ਫਿਰ ਡੀਜ਼ਲ ਦਾ ਡ੍ਰੌਪ ਪਾ ਰਿਹਾ ਰੋਜ਼ ਹੀ ਤੇ ਉਹ ਮੈਂ ਸਹੀ ਹੋ ਗਿਆ। ਠੀਕ ਆ। ਪਰ ਮੇਰੇ ਜਿਹੜੇ 2 ਪੈਰ ਤੇ ਸਾਰੇ ਸਭ ਕੁਛ ਸਹੀ ਹੋ ਗਿਆ। ਤੇ ਚਮੜੀ ਆ 2 ਪੈਰਾਂ ਦੇ ਅੰਦਰਲੇ ਬੰਨੇ ਗੁੱਠਿਆਂ ਦੀ ਤਾਂ ਪੈਰਾਂ ਦੇ ਉਹ ਸੁੱਕਦੀ ਰਹਿੰਦੀ ਕਿ ਮੈਂ ਬੜਾ ਲੋਸ਼ਨ ਲਾਉਣਾ ਪਰ ਹਟਦੀ ਨਹੀਂ। ਮੈਨੂੰ ਕੋਈ ਤਕਲੀਫ ਨਹੀਂ ਗੀ। ਕੋਈ ਕਿਸੇ ਭੈਣ ਭਰਾ ਕੋ ਕੋਈ ਹੋਇਆ ਨਾ ਕੋਈ ਇਲਾਜ ਦੱਸਿਓ ਜ਼ਰੂਰ ਜੀ ਜ਼ਰੂਰ। ਹਾਂਜੀ। ਤੇ ਬਾਕੀ ਜਿਹੜੀ ਆਂਦੇ ਆ ਆਪਣਾ ਪੇਟ ਦੀ ਸਫਾਈ ਨਹੀਂ ਹੁੰਦੀ ਪਿਆ ਸੀ। ਮੈਂ ਇੰਡੀਆ ਗਿਆ ਤੇ ਮੈਨੂੰ ਕਬਜ਼ ਹੋ ਗਈ ਤੇ ਮੈਂ ਮੁੜ ਤਾਂ ਉੱਥੇ ਕੜੀ ਪੱਤੇ ਦਾ ਪੱਤਾ ਰੋਜ਼ ਪਾ ਲੈਣਾ ਚਾਹ ਤੇ ਮੁੜ ਕੇ ਵਧੀਆ ਰਿਹਾ ਮੈਂ। ਠੀਕ ਹੈ ਜੀ। ਥੈਂਕ ਯੂ ਜੀ। ਕੜੀ ਪੱਤਾ ਵੀ ਬਹੁਤ ਵਧੀਆ ਜੀ। ਹਾਂਜੀ ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਇੱਕ ਇੰਡੀਆ ਆ ਲੇਡੀ ਆ, ਉਹਦੇ ਸਿਰ ਦੇ ਵਿੱਚ ਇਦਾਂ ਪਾਣੀ ਵਾਲਾ ਟਿਊਮਰ ਆ। ਤਾਂ ਉਹਦੇ ਵਾਸਤੇ ਜੇ ਕੋਈ ਭਰਾ ਭੈਣ ਨੂੰ ਕੋਈ ਪਤਾ ਹੋਵੇ ਕੋਈ ਇਲਾਜ ਤਾਂ ਦੱਸ ਸਕਦੇ। ਤਾਂ ਡਾਕਟਰਾਂ ਨੇ ਸਰਜਰੀ ਕਰਨ ਨੂੰ ਕਿਹਾ ਹੋਇਆ। ਪਾਣੀ ਵਾਲਾ ਟਿਊਮਰ ਹੈ। ਠੀਕ ਹੈ। ਇਹਨੂੰ ਪਤਾ ਹੋਵੇ ਤਾਂ ਦੱਸਿਓ। ਜ਼ਰੂਰ ਪੁੱਛਦੇ ਜੀ ਆਪਾਂ। ਹੈਪੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਇੱਕ ਆਂਟੀ ਜੀ ਕਹਿ ਕੇ ਗਏ ਨੇ ਕਿਸੇ ਤੋਂ ਇਲਾਜ ਵਾਸਤੇ ਵੀ
ਕਾਲੀ ਮੱਝ ਦੇ ਪਿਸ਼ਾਬ ਚਾਹੀਦਾ ਹੋਵੇ ਜਾਂ ਬੱਕਰੀ ਦਾ ਦੁੱਧ ਚਾਹੀਦਾ ਹੋਵੇ ਤੇ ਸਾਡੇ ਕੋਲ ਇੱਥੇ ਹਾਂਜੀ ਸਾਡੇ ਕੋਲ ਇੱਥੇ ਵੱਛੀ ਹੈਗੀ ਹੈ ਜਿਹੜੀ 7 ਮਹੀਨੇ ਦੀ ਹੈ, ਜਿਹਨਾਂ ਦਾ ਕਿਸੇ ਨੂੰ ਪਿਸ਼ਾਬ ਲੈਣਾ ਹੋਵੇ ਜਾਂ ਬੱਕਰੀ ਦਾ ਦੁੱਧ ਲੈਣਾ ਹੋਵੇ ਤਾਂ ਅਸੀਂ ਇੱਥੇ ਸੈਕਰਾਮੈਂਟੋ ਰਹਿੰਦੇ ਹਾਂ ਜਸਟ ਕੇਸ। ਠੀਕ ਹੈ ਥੈਂਕ ਯੂ ਜੀ। ਆਪਣੇ ਤੁਸੀਂ ਜੀ ਚੀਜ਼ਾਂ ਜਿਹੜੀਆਂ ਲੈਂਦੇ ਹੈਗੇ ਆ ਨਾ, ਤੁਹਾਡਾ ਓਨ ਰਿਸਕ ਵੀ ਹੈਗਾ ਆ ਕਿ ਤੁਸੀਂ ਥੋੜ੍ਹੀ ਚੀਜ਼ ਜਿਹੜੀਆਂ ਚੀਜ਼ਾਂ ਮਿਲਾ ਕੇ ਦੱਸੀਆਂ ਜਾਂਦੀਆਂ ਲੈਣ, ਅਤੇ ਉਹ ਚੀਜ਼ਾਂ ਤੁਸੀਂ ਲੈ ਸਕਦੇ ਆ, ਮਿਲਾ ਕੇ ਲੈ ਸਕਦੇ ਆ, ਥੋੜ੍ਹੀ ਲਿਆ ਕਰੋ। ਮਹੇਸ਼ਿੰਦਰ ਸਿੰਘ ਜੀ। ਹਾਂਜੀ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਪੁੱਛਣਾ ਸੀਗਾ, ਮੇਰੀ ਨਾ ਬੇਟੀ ਆ ਉੱਥੇ ਪੜ੍ਹਦੀ ਸਨ ਫਰਾਂਸਿਸਕੋ ਯੂਨੀਵਰਸਿਟੀ, ਤੇ ਉਹ ਨਾ ਪਿੱਛੇ ਜੇ ਉਹਨੂੰ ਫਲੂ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਉਹਨਾਂ ਨੇ UCSF 'ਚ ਐਡਮਿਟ ਕਰ ਲਿਆ। ਅੱਛਾ ਜੀ। ਤੇ ਉਹਦਾ ਜਦੋਂ ਉਹਨਾਂ ਨੇ ਬਲੱਡ ਟੈਸਟ ਕੀਤੇ ਉਹਨਾਂ ਨੇ ਕਿਹਾ ਵੀ ਫਲੂ ਹੈ ਤੇ ਹੈਡਿਕ ਸੀਗੀ, ਤੇ ਉਹਨੂੰ ਜ਼ਿਆਦਾ ਮਤਲਬ ਕਿ ਪਿਛਲੇ ਵੀਰਵਾਰ ਦੀ ਗੱਲ ਹੈ ਇਹ। ਤੇ ਉਹ ਜਦੋਂ ਉਹਨਾਂ ਨੇ ਟੈਸਟ ਕੀਤੇ ਜੀ, ਉਹ ਕਹਿੰਦੇ ਵੀ ਜਿਹੜਾ ਪ੍ਰੋਟੀਨ ਹੁੰਦਾ CK ਲੈਵਲ ਹੈ ਜਿਹੜਾ ਪ੍ਰੋਟੀਨ ਦਾ, ਵੀ ਉਹਦਾ 13,000 ਤੇ ਚਲਿਆ ਗਿਆ ਜੀ। ਅੱਛਾ। ਵੀ ਉਹ ਇੰਨਾ ਨਿਕਲ ਰਿਹਾ ਸੀ। ਫਿਰ ਉਹਨਾਂ ਨੇ ਉਹ ਫਲੂਇਡ ਦੇਣਾ ਸ਼ੁਰੂ ਕਰਤਾ ਤੇ ਉਹਦੇ ਨਾਲ ਜਿਹੜੀਆਂ ਕਿਡਨੀਆਂ ਸੀਗੀਆਂ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹ ਡਾਕਟਰ ਕਹਿੰਦੇ ਵੀ ਨਹੀਂ ਤਾਂ ਕੋਈ ਵੀ ਮਸਲ ਦੇ ਡੈਮੇਜ ਕਰ ਸਕਦਾ, ਹਾਰਟ ਵੀ ਮਸਲ ਹੈ ਤੇ ਕਿਡਨੀਆਂ ਵੀ ਮਸਲਸ ਨੇ, ਕਿਡਨੀਆਂ ਵੀ ਡੈਮੇਜ ਹੋ ਸਕਦੀਆਂ ਨੇ। ਤੇ ਉਹਨੂੰ ਅੱਜ ਛੁੱਟੀ ਮਿਲੀ ਹੈ। 19 ਈਅਰ ਓਲਡ ਆ ਉਹ, ਮੈਡੀਕਲ ਦੀ ਸਟੂਡੈਂਟ ਆ ਆਪ ਵੀ, ਤੇ ਪਰ ਉਹਨੂੰ ਅੱਜ ਛੁੱਟੀ ਮਿਲੀ, ਅੱਜ ਛੁੱਟੀ ਦਵਾ ਕੇ ਲੈ ਕੇ ਆਏ ਆ। ਵੀ ਉਹ ਹਜੇ ਵੀ ਉਹਨਾਂ ਨੇ ਕਿਹਾ ਵੀ ਇਹਦਾ 7,000 ਤਾਂ ਆ ਗਿਆ ਥੱਲੇ, ਤੇ ਹਜੇ ਵੀ ਉਹਦਾ ਆਲਮੋਸਟ 5,000 ਦੇ ਕਰੀਬ ਹੈ। ਹਾਈ ਆ। ਠੀਕ ਆ। ਡਾਕਟਰਾਂ ਨੇ ਇਹੀ ਕਿਹਾ ਵੀ ਅਸੀਂ ਕੋਈ ਦਵਾਈ ਤਾਂ ਦਿੰਦੇ ਨਹੀਂ ਇਹਦੀ, ਤੇ ਨਾ ਹੀ ਸਾਨੂੰ ਪਤਾ ਵੀ ਕੀ ਦਵਾਈ ਹੈ, ਤੇ ਇਹਦੀ ਕੋਈ ਦਵਾਈ ਨਹੀਂ ਹੁੰਦੀ। ਤੇ ਇਹਦਾ ਬਸ ਇਹੀ ਹੈ ਵੀ ਇਹ ਪਾਣੀ ਵੱਧ ਤੋਂ ਵੱਧ ਪੀਵੇ, ਤੇ ਤਾਂ ਕਰਕੇ ਇਹਦੀਆਂ ਜਿਹੜੀਆਂ ਕਿਡਨੀਆਂ ਸਾਫ਼ ਹੁੰਦੀਆਂ ਰਹਿਣ ਤੇ ਕਿਡਨੀਆਂ 'ਚ ਕੋਈ ਪ੍ਰੋਬਲਮ। ਜੇ ਕੋਈ ਦਵਾਈ ਹੋਵੇ ਵੀ ਜਿਹਦੇ ਨਾਲ ਉਹ ਜਿਹੜਾ ਨਿਕਲਦਾ, ਕਿਉਂਕਿ ਉਹਦਾ ਲੇਬਲ ਹੁਣ ਤਾਂ ਵੈਸੇ ਤਾਂ 200-250 ਹੀ ਦੱਸਦੇ ਆ ਪ੍ਰੋਟੀਨ ਦਾ ਜਿਹੜਾ ਹੈਗਾ, ਜੇ ਤੁਹਾਡੀ ਬੋਡੀ 'ਚੋਂ ਨਿਕਲਦਾ ਤਾਂ, ਪਰ ਉਹਦਾ ਹਜੇ ਵੀ 5,000 ਹੈ ਜੀ। ਤੇ ਜੇ ਦਲਵੀਰ ਆਪਣਾ ਜਗਵੀਰ ਭਾਜੀ ਨੂੰ ਪਤਾ ਹੋਵੇ, ਮੈਂ ਸੁਣਦਾ ਰਹੂੰਗਾ ਰੇਡੀਓ ਤੁਹਾਡਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ। ਬਾਕੀ ਤਾਂ ਵੈਸੇ ਕਹਿੰਦੇ ਵੀ ਬਲੱਡ ਪ੍ਰੈਸ਼ਰ ਜ਼ਿਆਦਾ, ਜਿਹੜੀ ਚੀਜ਼ ਜ਼ਿਆਦਾ ਆ ਬੋਡੀ ਦੇ ਵਿੱਚ, ਬਹੁਤੇ ਲੋਕ ਤਾਂ ਫਿਰ ਪਾਣੀ ਪੀ ਕੇ ਉਹਨੂੰ ਕੱਢ ਲੈਂਦੇ ਆ, ਪਰ ਹੋ ਸਕਦਾ ਹੈ ਕੋਈ ਨਾ ਕੋਈ ਹੋਰ ਇਲਾਜ ਵੀ ਹੋਵੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਿਹਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਦਾ ਪ੍ਰੋਗਰਾਮ ਹੈ ਜੀ। ਇਹ ਮੰਗਲਵਾਰ ਨੂੰ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ, ਅਤੇ ਇਸ ਦਾ ਰਿਪੀਟ ਐਤਵਾਰ ਨੂੰ ਰਾਤ ਨੂੰ 9 ਵਜੇ ਹੁੰਦਾ, ਅਤੇ ਇਹ ਰਿਪੀਟ ਹੁੰਦਾ, ਉਸ ਵਿੱਚ ਕਾਲ ਨਹੀਂ ਲਈ ਜਾਂਦੀ। ਅਤੇ ਉਸ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਅਪਲੋਡ ਕਰ ਦਿੱਤਾ ਜਾਂਦਾ ਆ, ਫੋਨ ਦੇ ਉੱਤੇ ਕਰ ਦਿੱਤਾ ਜਾਂਦਾ। ਉੱਥੇ ਵੀ ਤੁਸੀਂ ਇਸ ਨੂੰ ਸੁਣ ਸਕਦੇ ਆ। ਜਿਨ੍ਹਾਂ ਦੇ ਕੋਲ ਸਮਾਰਟਫੋਨ ਆ ਉਸ ਨੂੰ ਤੁਸੀਂ ਸਲੋ ਕਰਕੇ ਵੀ ਉਸ ਦੇ ਉੱਤੇ ਸੁਣ ਸਕਦੇ ਆ। ਅਤੇ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਐਪ ਨੂੰ ਵੀ ਡਾਊਨਲੋਡ ਕਰ ਲਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕੋਲ ਕੋਈ ਡਾਕਟਰ ਨਹੀਂ ਜੀ ਹੁੰਦਾ ਜਿਹੜਾ ਤੁਹਾਨੂੰ ਦਵਾਈ ਭੇਜ ਸਕੇ, ਦਵਾਈ ਤੁਹਾਡੇ ਤੋਂ ਪੈਸੇ ਮੰਗਵਾ ਕੇ ਕਹੇ ਮੈਂ ਤੁਹਾਨੂੰ ਦਵਾਈ ਭੇਜ ਦੇਣਾ। ਇਹ ਸਿਰਫ ਇੱਕ ਸੇਵਾ ਦਾ ਕੰਮ ਆ ਜਿਹੜਾ ਚੱਲ ਰਿਹਾ। 4082725200 ਬਲਵਿੰਦਰ ਚਾਲ ਜੀ। ਹਾਂਜੀ ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂ। ਅੱਛਾ ਭੈਣ ਜੀ, ਆਪਾਂ ਜਿਹੜਾ ਹੈ ਨਾ ਪਹਿਲਾਂ ਬੜਾ ਸਿੰਪਲ ਜਿਹਾ ਕੰਮ ਸ਼ੁਰੂ ਕਰਨਾ ਹੈ। ਪਹਿਲਾਂ ਬੈਕ ਪੇਨ ਬਾਰੇ ਹੈਗੀ ਹੈ, ਜਿਨ੍ਹਾਂ ਨੂੰ ਬੈਕ ਦੀ ਪ੍ਰੋਬਲਮ ਰਹਿੰਦੀ ਹੈਗੀ ਨਾ, ਪਿੱਛੇ ਪਿੱਠ ਦੇ ਵਿੱਚ ਦਰਦ ਰਹਿੰਦਾ ਹੈਗਾ, ਉਹ ਜਿਹੜੇ ਪਿੱਛੇ ਪੁੱਛ ਰਹੇ ਸੀਗੇ, ਉਹਦਾ ਇੱਕ ਬੜਾ ਸਿੰਪਲ ਜਿਹਾ ਤਰੀਕਾ ਤਾਂ ਇਹ ਹੈਗਾ ਕਿ ਜਿਹੜੇ ਆਪਣੇ ਪੋਪੀ ਸੀਡਸ ਨੇ, ਪੋਸਟ ਦੇ ਜਿਹੜਾ ਕੀ ਕਹਿੰਦੇ ਖਸਖਸ ਜਿਹੜੀ ਕਹਿੰਦੇ ਹੈਗੇ ਨਾ, ਹਾਂ, ਉਹਦੇ 2 ਚਮਚੇ ਜਿਹੜੇ ਹੈਗੇ ਨੇ ਠੰਡੇ ਪਾਣੀ 'ਚ ਪਾ ਕੇ ਤੇ 1 ਘੰਟੇ ਬਾਅਦ ਉਹ ਪੀ ਲੈਣੇ ਜਾਂ ਲੰਘਾ ਲੈਣੇ ਹੈਗੇ ਨੇ, ਸਵਾਲੋ ਕਰ ਲੈਣੇ ਨੇ। ਠੀਕ ਆ। ਉਹ ਸੌਣ ਤੋਂ ਪਹਿਲਾਂ ਲੈਣੇ ਨੇ। ਠੀਕ ਆ। ਤੇ ਉਹਦੇ ਨਾਲ ਕੀ ਹੁੰਦਾ ਹੈਗਾ ਵੀ ਜਿਹੜੀ ਇਹ ਜਿਹੜੀ ਹੈ ਨਾ ਖਸਖਸ ਹੈਗੇ ਨੇ, ਸਾਰੀ ਬੋਡੀ ਨੂੰ, ਸਾਰੇ ਜਿਹੜੇ ਮਸਲਸ ਹੈਗੇ ਨੇ ਉਹਨੂੰ ਸਾਰਿਆਂ ਨੂੰ ਰਿਲੈਕਸ ਕਰ ਦਿੰਦੀ ਹੈ। ਤੇ ਜਿਹੜਾ ਹੈਗਾ ਜੀ, ਔਰ ਜਿਹੜਾ ਹੈ ਜੀ ਬੈੱਡ ਜਿਹੜਾ ਹੈ ਨਾ ਜੀ, ਉਹ ਸਖਤ ਬੈੱਡ ਹੋਵੇ, ਫੱਟਾ ਹੀ ਹੋਵੇ। ਹਾਂਜੀ ਹਾਂ। ਅੱਛਾ। ਤੇ ਇੱਕ ਇਹ ਹੈਗਾ ਵੀ ਸਵੇਰੇ ਨਾ 3 ਵਜੇ ਜਾ ਕੇ, 3 ਵਜੇ ਤੋਂ ਲੈ ਕੇ ਤਕਰੀਬਨ 6 ਵਜੇ ਤੱਕ ਜਿਹੜਾ ਸਰੀਰ ਦੇ ਨਾ ਬਾਕੀ ਸਾਰੇ ਅੰਗ ਸੌਂ ਜਾਂਦੇ ਹੈਗੇ ਨੇ। ਉਸ ਵੇਲੇ ਜਿਹੜੇ ਮਸਲ ਨੇ ਸਾਰੇ ਰਿਲੈਕਸ ਹੋਏ ਹੁੰਦੇ ਨੇ। ਉਸ ਵੇਲੇ ਉਹਨਾਂ ਨੂੰ ਕੋਈ ਐਕਸਰਸਾਈਜ਼ ਕਰਨੀ ਪਏਗੀ। ਇੱਕ ਬੜੀ ਵੀ ਮੈਂ ਸਿੰਪਲ ਜਾਣੀ ਕਿ ਵੀ ਐਕਸਰਸਾਈਜ਼ ਜਾਣੀ ਕਿ ਵੀ ਉਹ ਡਿਜ਼ਾਈਨ ਕੀਤੀ ਹੈਗੀ ਹੈ ਕਿਸ ਤਰ੍ਹਾਂ ਦੀ, ਵੀ ਜੇ ਆਪਣੇ ਜਿਵੇਂ ਆਪਣੇ ਘਰ ਦੇ ਵਿੱਚ ਪੌੜੀਆਂ ਹੁੰਦੀਆਂ ਨਾ, ਵੀ ਉਹ ਪੌੜੀਆਂ ਦੇ ਕੋਲ ਖੜੇ ਜਾਣਾ, ਵੀ ਪਹਿਲਾਂ ਹੱਥਾਂ ਨੂੰ ਜਿਹੜਾ ਹੈਗਾ ਨਾ, ਜਿਵੇਂ ਜਿਹੜੀ 4ਥੀ ਪੌੜੀ ਹੈਗੀ ਜਾਂ 5ਵੀਂ ਪੌੜੀ ਜਿੱਥੇ ਤੱਕ ਵੀ ਹੱਥ ਪਹੁੰਚ ਸਕਦੇ ਨੇ, ਉਹਦੇ ਨਾਲ ਲੱਗ ਕੇ ਜਿਹੜਾ ਹੈ ਨਾ ਜੀ ਬੈਕ ਨੂੰ ਸਿੱਧੀ ਕਰਨਾ। ਫਿਰ ਜਿਹੜਾ ਹੈਗਾ ਗਾ ਫਿਰ 4ਥੀ ਪੌੜੀ ਦੇ ਉੱਤੇ ਆ ਕੇ ਫਿਰ ਬੈਂਡ ਹੋਣਾ। ਫਿਰ ਤੀਜੀ ਦੇ ਉੱਤੇ ਜਿਹੜਾ ਹੈਗਾ ਜੀ ਕਮਰ ਵੱਲੋਂ ਜਿਹੜਾ ਹੈਗਾ ਜੀ ਆਪਾਂ ਉਹ ਕਰਨਾ ਹੈਗਾ। ਫਿਰ ਦੂਜੀ ਦੇ ਉੱਤੇ, ਫਿਰ ਪਹਿਲੀ ਦੇ ਉੱਤੇ, ਫਿਰ ਪੈਰਾਂ ਨੂੰ ਫੜ ਲੈਣਾ ਹੈਗਾ ਹੈ।
ਤਾਂ ਉਹਦੇ ਨਾਲ ਕੀ ਹੈਗਾ ਨਾ ਵੀ ਜਿਹੜੇ ਵੀ ਸਾਰੇ ਵਰਟੇਬਰੇ ਹੈਗੇ ਨਾ ਸਾਰੀ ਬਾਡੀ ਦੇ, ਇੱਕ ਤੋਂ ਬਾਅਦ ਦੂਸਰਾ ਉਹ ਸਾਰੇ ਇੱਕ ਕਿਸਮ ਦੇ ਮੋਸ਼ਨ 'ਚ ਆ ਜਾਂਦੇ ਆ ਜੀ। ਹਾਂਜੀ, ਅੱਛਾ ਇਹ ਤਾਂ ਹੋ ਗਿਆ ਆਪਣਾ ਬੈਕ ਪੇਨ ਦਾ। ਦੂਸਰਾ ਜਿਹੜੇ ਕੌਂਸਟੀਪੇਸ਼ਨ ਦਾ ਪੁੱਛ ਰਹੇ ਸੀ, ਕਬਜੀ ਦਾ ਜੀ, ਉਹਦਾ ਬੜਾ ਸਿੰਪਲ ਜਿਹਾ ਹੈਗਾ ਵੀ ਇੱਥੇ ਨਾ ਚੀਆ ਸੀਡਸ ਆਪਣੇ ਇੱਥੇ ਕੋਸਟਕੋ ਇਹਦੇ ਚੋਂ ਸਾਰੇ ਸਟੋਰਾਂ 'ਚ ਪਏ। ਹਾਂਜੀ ਹਾਂ, ਉਹ ਜੇ ਤੁਹਾਡੇ ਆਲਰੇਡੀ ਡਿਸਕਸ ਕਰ ਚੁੱਕੇ ਨੇ ਫਿਰ ਬਿਲਕੁਲ ਠੀਕ ਹੈ। ਵੀ ਸਿਰਫ ਉਹਦੇ 2 ਚਮਚੇ ਨਾ ਠੰਡੇ ਪਾਣੀ 'ਚ ਪਾ ਕੇ ਘੰਟੇ ਬਾਅਦ ਜਿਹੜਾ ਉਹ ਸਵਾਲੋ ਕਰ ਲੈਣੇ ਹੈਗੇ ਨੇ। ਉਹ ਜਿਹੜਾ ਨਾ ਸਾਰੀ ਜਿਹੜੀ ਇੰਟੈਸਟਾਈਨ ਹੈਗੇ ਨਾ ਅੰਦਰ ਜਾ ਕੇ ਉਹਦੀ ਲੇਅਰ ਬਣ ਜਾਂਦੀ ਹੈਗੀ ਆ, ਉਹ ਸਾਰਿਆਂ ਨੂੰ ਸਾਫ਼ ਵੀ ਕਰਦੇ ਜਾਂਦੇ ਨੇ ਤੇ ਜਿਹੜਾ ਹੈਗਾ ਜੀ ਕੌਂਸਟੀਪੇਸ਼ਨ ਉਹਦੇ ਨਾਲ ਕਲੀਅਰ ਹੁੰਦੀ ਜਾਂਦੀ ਹੈ। ਜੀ ਜੀ ਜੀ। ਅੱਛਾ, ਇੱਕ ਜਿਹੜਾ ਉਹਦਾ ਹੋਰ ਇੱਕ ਆਪਣਾ ਨਾ ਸਾਊਥ ਇੰਡੀਅਨ ਉਹਨਾਂ ਕੋਲ ਹਰਬ ਹੈਗੀ ਹੈ, ਇੱਥੇ ਆਪਣੇ ਜਿਹੜੇ ਇੰਡੀਅਨ ਸਟੋਰਾਂ 'ਚ ਮਿਲ ਜਾਂਦੇ, ਖਾਸ ਕਰਕੇ ਜਿਹੜੇ ਸਾਊਥ ਇੰਡੀਅਨ ਸਟੋਰ ਨੇ, ਉਹਨੂੰ ਕਹਿੰਦੇ ਗੰਥੋੜਾ, GUNTHODA। ਹਾਂਜੀ, ਮੈਂ ਜਿਵੇਂ ਆਪਣੇ ਰੱਟਾ ਲਾਇਆ ਸੀ ਜਿਵੇਂ ਗੰਨ ਤੇ ਥੋੜਾ ਹੁੰਦਾ ਨਾ, ਵੀ ਦੋਨਾਂ ਨੂੰ ਕੰਬਾਈਨ ਕਰਕੇ ਗੰਥੌੜਾ ਹੈ ਜੀ। ਹਾਂਜੀ, ਉਹਨੂੰ ਕੀ ਕਰਨਾ ਹੈ, ਉਹਦੇ ਥੋੜੇ ਜਿਹੇ ਉਹਦੀ ਜਿਹੜੀ ਹੈਗੀ ਨਹੀਂ ਸ਼ਕਲ ਆਪਣੀ ਇਹਦੇ ਨਾਲ ਜਿੰਜਰ ਦੇ ਨਾਲ ਮਿਲਦੀ ਹੈਗੀ ਹੈ। ਠੀਕ ਆ। ਹਾਂਜੀ, ਤੇ ਉਸ ਨੂੰ ਉਹਨੂੰ ਚਬਾ ਲੈਣਾ ਹੈਗਾ ਤੇ ਜਦੋਂ ਵੀ ਚਬਾਉਣ ਲੱਗਦੇ ਹੈਗੇ ਨਾ, ਜਦੋਂ ਆਪਣਾ ਮੂੰਹ ਹਿਲਦਾ ਹੈਗਾ ਨਾ, ਉਦੋਂ ਜਿਹੜੀ ਥੱਲੜੀ ਜਿਹੜੀ ਇੰਟੈਸਟਾਈਨ ਹੈਗੇ ਨੇ, ਜਿਹੜੀ ਰੈਕਟਮ ਹੈ, ਉਹ ਨਾਲ ਦੀ ਨਾਲ ਰਿਲੈਕਸ ਹੋ ਜਾਂਦੀ ਹੈ ਤੇ ਉਹ ਜਿਹੜਾ ਹੈਗਾ ਨਾ ਪ੍ਰੈਕਟੀਕਲੀ ਉਹਨੂੰ ਚਿਊ ਕਰਨਾ ਸ਼ੁਰੂ ਕਰੋ ਗੰਥੌੜਾ ਨੂੰ, ਤੇ ਜਿਹੜਾ ਹੈ ਨਾ 1-2 ਮਿੰਟਾਂ ਦੇ ਵਿੱਚ ਜਿਹੜੇ ਹੈ ਨਾ ਵੀ ਜਿਹੜੀ ਹੈਗੇ ਕਬਜ਼ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਠੀਕ। ਅੱਛਾ, ਹੁਣ ਦਾ ਲਾਸਟ ਵਨ ਜਿਹੜਾ ਹੈਗਾ ਨਾ ਵਿਟੋਲੈਗੋ, ਜਿਹੜੀ ਫਲਵੈਰੀ ਦੀ ਗੱਲ ਕਰਦੇ ਸੀਗੇ ਨਾ, ਇਹ ਮੇਰੀ ਭੈਣ ਜੀ ਆਪਣੀ ਨਾ ਟਰਾਈਡ ਐਂਡ ਟੈਸਟਡ ਹੈ। ਮੇਰੇ ਬ੍ਰਦਰ ਨੂੰ ਜਿਹੜੇ ਕਿ ਮੈਨੂੰ ਤਕਰੀਬਨ 10 ਸਾਲ ਪਹਿਲਾਂ ਹੈਗੇ ਨੇ, ਉਹਨਾਂ ਨੂੰ ਫਲਵੈਰੀ ਹੋ ਗਈ ਸੀ, ਇਸ ਕਰਕੇ ਨਾ ਫਿਰ ਮੈਨੂੰ ਇਹ ਡਰ ਸੀਗਾ ਕਿਤੇ ਮੈਨੂੰ ਨਾ ਹੋ ਜੇ। ਉਹ ਮੇਰੇ ਨਾ ਗਰਦਨ ਦੇ ਉੱਤੇ ਤਕਰੀਬਨ 1.5 ਸਾਲ ਪਹਿਲਾਂ ਹੋਈ ਤੇ ਮੈਨੂੰ ਇਹਦਾ ਪਤਾ ਸੀਗਾ, ਮੈਨੂੰ ਇਹਦੇ ਹੋਣ ਤੋਂ ਪਹਿਲਾਂ ਹੀ ਪਤਾ ਸੀਗਾ ਵੀ ਜਿਹੜਾ ਬਦਾਮਾਂ ਦਾ ਛਿਲਕਾ ਲੈ ਕੇ ਨਾ, ਜਿਹੜੇ ਆਪਣੇ ਆਰਡੀਨਰੀ ਬਦਾਮ ਹੁੰਦੇ ਨੇ, ਹਾਂਜੀ, ਉਹਨਾਂ ਦਾ ਜਿਹੜਾ ਲੱਕੜ ਵਰਗਾ ਛਿਲਕਾ ਹੁੰਦਾ ਨਾ, ਬਾਹਰਲਾ ਛਿਲਕਾ, ਹਾਂਜੀ ਹਾਂ, ਉਹਨੂੰ ਗ੍ਰੇਪ ਸੀਡ ਆਇਲ ਦੇ ਵਿੱਚ ਪਾ ਲੈਣਾ। ਠੀਕ ਆ। ਹਾਂਜੀ, ਤੇ ਉਹਨੂੰ ਕੁਛ ਗਰਮ ਨਹੀਂ ਕਰਨਾ, ਕੁਛ ਨਹੀਂ, ਤੇ ਉਹਨੂੰ ਜਿਹੜਾ ਨਾ ਪਾ ਕੇ ਰੱਖ ਲੈਣਾ ਹੈਗਾ। ਤਕਰੀਬਨ ਹਫ਼ਤੇ ਕੁ ਬਾਅਦ ਜਿਹੜਾ ਹੈ ਨਾ, ਉਹਨੂੰ ਜਿਹੜਾ ਜਿੱਥੇ ਵੀ ਉਹ ਫਲਵੈਰੀ ਹੈਗੀ ਹੈ, ਉੱਥੇ ਉਹਨੂੰ ਮਾਲਿਸ਼ ਦੀ ਤਰ੍ਹਾਂ ਲਗਾ ਲੈਣਾ। ਠੀਕ ਆ। ਤੇ ਉਹਨੂੰ ਜਿਹੜਾ ਹੈਗਾ ਨਾ, ਉਹ ਉਸ ਤਰ੍ਹਾਂ ਜਿਹੜਾ ਬਦਾਮਾਂ ਦਾ ਜਿਹੜਾ ਛਿਲਕਾ ਹੈਗਾ ਤੇ ਜਿਹੜੇ ਗ੍ਰੇਪ ਸੀਡ ਦੇਣਗੇ, ਇਹ ਤਕਰੀਬਨ 3, 4 ਜਾਂ 6 ਮਹੀਨੇ ਤੱਕ ਖਰਾਬ ਨਹੀਂ ਹੁੰਦੇ ਹੈਗੇ, ਤੇ ਉਸ ਨੂੰ ਲਗਾਈ ਜਾਣਾ। ਬੇਸ਼ੱਕ ਹਰ 3 ਮਹੀਨਿਆਂ ਬਾਅਦ ਫਿਰ ਦੁਬਾਰਾ ਬਣਾ ਲੇ, ਕਿਉਂਕਿ ਕੋਈ ਬਾਹਲੀ ਮਹਿੰਗੀ ਚੀਜ਼ ਤਾਂ ਹੈ ਨਹੀਂ, ਬੜੇ ਆਰਡੀਨਰੀ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਜਿਹੜੇ ਹੈਗੇ ਨੇ ਬਦਾਮ। ਹਾਂ, ਚਲੋ ਦੈਟਸ ਆਲ ਆਈ ਹੈਵ ਟੂ ਸੇ ਹੈ। ਚਲੋ ਪਰਮਾਤਮਾ ਭਲੇ ਕਰੇ ਹੈ। ਥੈਂਕ ਯੂ ਪਾਲ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਜੋ ਵੀ ਕੁਝ ਤੁਹਾਡੇ ਕੋਲ ਹੁੰਦਾ ਜ਼ਰੂਰ ਸ਼ੇਅਰ ਕਰ ਲਿਆ। ਗੁਰਦੀਪ ਕੌਰ ਜੀ। ਬੇਟੇ ਮੈਂ ਤਾਂ ਡਿਪਰੈਸ਼ਨ ਨਾਲ ਕੁੜੀ ਪੁੱਛ ਰਿਹਾ ਸੀ ਨਾ ਜੀ ਜੀ, ਇੱਕ ਜਿਨ੍ਹਾਂ ਦਾ ਟਿਊਮਰ ਹੈ ਨਾ ਸਿਰ 'ਚ ਜੀ, ਇੱਕ ਜਿਹੜਾ ਉਹ ਨਿੰਬੂ ਦੱਸ ਗਏ ਨਾ, ਤੁਸੀਂ ਸੁਣਿਆ ਹੋਵੇ ਨਾ, ਫ੍ਰੀਜ਼ ਕੀਤਾ ਫ੍ਰਿਜ ਤੇ ਉਹਨੂੰ ਗ੍ਰਾਈਂਡ ਕਰਕੇ ਤੇ ਸਲਾਦ ਤੇ ਪਾਓ। ਅੱਗੇ ਵਰਤਿਆ ਗਿਆ ਇੰਡੀਆ ਕਿਸੇ ਨੇ ਨੁਕਸਾ 2-3 ਜਗ੍ਹਾ ਨੁਕਸਾ ਵਰਤਿਆ ਗਿਆ, ਲੋਕਾਂ ਨੂੰ ਪਤਾ ਹੁੰਦਾ ਹੈ। ਉਹ ਬੜਾ ਅੱਛਾ ਹੈ। ਇੱਕ ਤਾਂ ਕੈਂਸਰ ਵਾਲੇ ਸੁਣ ਰਹੇ ਨਾ, ਉਹ ਨਿੰਬੂ ਵਾਲਾ ਕਰਨ ਬੜਾ ਜ਼ਰੂਰੀ ਹੈ। ਸਲਾਦ ਕੱਟ ਕੇ ਉਹਨੂੰ ਫ੍ਰੀਜ਼ ਕਰਕੇ ਉਹਨੂੰ ਗ੍ਰਾਈਂਡ ਕਰਕੇ ਸਲਾਦ ਤੇ ਪਾ ਕੇ ਖਾਣਾ, ਇੰਨਾ ਕੁ ਕੰਮ ਹੀ ਹੈ ਉਹਦਾ। ਠੀਕ ਆ। ਅੱਛਾ, ਬਾਕੀ ਜਿਹੜਾ ਆ ਮੈਂ ਨਿੰਬੂ ਵਾਲਾ ਗਾਜਰ ਵਾਲਾ ਜੂਸ ਹੈ, ਇੱਕ ਨਿੰਬੂ ਰੋਜ਼ ਦਾ ਆਪਣਾ ਵਿੱਚੋਂ ਗੁੱਦਾ ਕੱਢ ਕੇ ਤੇ ਗਾਜਰ ਕਿਲੋ ਉਹਦੇ ਚ ਜੂਸ ਦੇ ਵਿੱਚ ਘੋਲ ਕੇ ਪਿਓ ਨਾ, ਸਵੇਰੇ ਸ਼ਾਮੀ, ਸਵੇਰ ਤੋਂ ਸ਼ਾਮੀ ਮੁੱਕੇ ਸਵੇਰੇ ਫੇਰ। ਇੱਕ ਜਿਹੜਾ ਪਨੀਰ ਡੋਡੀਆ ਹੈ ਨਾ, ਉਹਨੂੰ ਟਿਊਮਰ ਜਿਹਦਾ ਪਾਣੀ ਉਹਨੂੰ ਬੜਾ ਜ਼ਰੂਰੀ, ਜੋ ਪਾਣੀ ਸੁਕਾ ਦੇਗਾ। ਪਨੀਰ ਡੋਡੀਆ, ਠੀਕ ਹੈ। ਪਨੀਰ ਡੋਡੀਆ, ਪਿੱਤ ਪਾਪੜਾ, ਚਰੈਤਾ, ਅਫਲਾਤੀਨ, ਜਿਵੇਂ ਕਹਿੰਦੇ ਨੇ ਵੀ 5-7 ਚਮਚਾ ਰਾਤੀ ਕੱਚ ਦੇ ਗਲਾਸ 'ਚ ਭਿਉਂ ਰੱਖੋ, ਕੁੱਟ ਕੇ ਚਾਰੇ ਚੀਜ਼ਾਂ ਮਿਕਸ ਕਰ ਲਓ। 1 ਚਮਚਾ ਉਬਾਲਣ ਧਰ ਦਿਓ ਥੋੜੀ ਅੱਗ ਤੇ, ਜਦੋਂ 2 ਰਹੇ ਪਾਉਂਦਿਆਂ 1-1.5 ਰਹਿ ਜਾਂਦਾ। ਇਹ ਬੜਾ ਜ਼ਰੂਰੀ ਉਹਨਾਂ ਵਾਸਤੇ। ਤੇ ਜਿਹੜਾ ਨਿੰਬੂ ਵਾਲਾ ਗਾਜਰ ਦੇ ਵਿੱਚ ਇੱਕ ਨਿੰਬੂ ਜਿਹੜਾ ਗੁੱਦਾ ਕੱਢ ਕੇ ਉਹਨੂੰ ਗ੍ਰਾਈਂਡ ਕਰਕੇ ਤੇ ਵਿੱਚ ਘੋਲ ਕੇ ਪੀਓ, ਇਹ ਵੀ ਚੰਗਾ। ਇਹ ਕੀਵੀ ਫਰੂਟ ਬੜਾ ਚੰਗਾ ਉਹਨਾਂ ਵਾਸਤੇ। ਖੁਰਮਾਨੀਆਂ ਜ਼ਰੂਰ ਖਾਣ, ਖੁਰਮਾਨੀਆਂ ਇੰਡੀਆ ਬਹੁਤ ਨੇ ਹੈਗੀਆਂ, ਸ਼ਾਇਦ ਉਹ ਕਹਿੰਦੇ ਪਏ ਸੀ ਇੰਡੀਆ ਹੀ ਹੈ ਉਹ, ਹੈ ਨਾ। ਹਾਂਜੀ ਹਾਂਜੀ। ਸਵੇਰੇ ਸ਼ਾਮੀ ਜਿਹੜੀ ਟਿਊਮਰ ਵਾਲੇ ਕਲੌਂਜੀ ਦੀ ਚੁਟਕੀ ਸਵੇਰੇ ਸ਼ਾਮੀ ਜ਼ਰੂਰ ਲੈਣ। ਸਭ ਤੋਂ ਪਹਿਲਾਂ ਤਾਂ ਪਨੀਰ ਡੋਡੀਆ ਸ਼ੁਰੂ ਕਰ ਰਹੇ, ਪਾਣੀ ਸੁੱਕਣ ਲੱਗ ਜਾਏਗਾ ਜਿਹੜੇ ਵਿੱਚ ਟਿਊਮਰ ਦੇ ਕਹਿੰਦੇ ਪਾਣੀ। ਹਾਂਜੀ ਹਾਂਜੀ, ਬਿਲਕੁਲ। ਯੰਗ ਮੁੰਡਾ ਸੀ 40 ਸਾਲ ਦਾ, ਇੱਥੇ ਆਪਣੇ ਟੋਰਾਂਟੋ ਤੋਂ, ਉਹਦਾ ਵਿੱਚ ਸੁੱਕ ਗਿਆ ਸਾਰਾ, ਟਿਊਮਰ ਹੀ ਖਤਮ ਹੋ ਗਿਆ ਵੇ ਸਿਰ ਦੇ ਸੁੱਕੇ ਨਾ। ਠੀਕ ਹੈ। ਬਸ ਗਾਜਰ ਤੇ ਨਿੰਬੂ ਦਾ ਗੁੱਦਾ ਕੱਢ ਕੇ ਉਹਨੂੰ ਗ੍ਰਾਈਂਡ ਕਰਕੇ 1 ਕਿਲੋ ਰੋਜ਼ ਪੀਣ। ਪਨੀਰ ਡੋਡੀਆ ਚ ਰਾਇਤਾ ਪੀਣ। ਕਲੌਂਜੀ ਚੁਟਕੀ ਸਵੇਰੇ ਸ਼ਾਮੀ ਲੈਣ। ਇੱਕ ਖੁਰਮਾਨੀ ਦਾ ਫਰੂਟ ਖਾਣ। ਖੁਰਮਾਨੀ ਜਿਹੜੀ ਗਿੜ ਕੇ ਉਹਦਾ ਪਾਊਡਰ ਵੀ ਲੈ ਲੈਣ ਪਾਣੀ ਨਾਲ, ਬਹੁਤ ਚੰਗਾ ਨੇ। ਸਾਡਾ ਉੱਥੇ ਇੱਕ ਲੇਡੀ ਬੜੀ ਬੱਚੀ ਇਸੇ ਨਾਲ ਹੀ। ਅੱਛਾ ਜੀ, ਇੱਕ ਇਹ ਹੈਗਾ ਵੀ ਕੱਚੀ ਹਲਦੀ ਜਿਹੜੀ ਹੈ ਨਾ, ਉਹਨੂੰ ਬੜਾ ਯੂਜ਼ ਕਰਨ। ਹਲਦੀ ਦਹੀਂ ਚ ਪਾ ਲਈ, ਕੱਚੀ ਹਲਦੀ ਜਿਹੜੀ ਉਹਨੂੰ ਦੁੱਧ ਚ ਉਬਾਲ ਕੇ ਪੀਣ। ਜਿੰਨੀ ਹਲਦੀ ਯੂਜ਼ ਕਰਨਗੇ ਨਾ ਉਹਨਾਂ ਉਹ ਠੀਕ ਹੋ ਜਾਣਗੇ। ਠੀਕ ਹੈ। ਜਿਹੜੇ ਰਹਿ ਗਏ ਡਿਪਰੈਸ਼ਨ ਵਾਲੇ, ਇੱਕ ਨਿੰਬੂ ਜਿਹੜਾ ਹੈ ਨਾ, ਉਹਨੂੰ ਕੱਟ ਕੇ ਤੇ ਫ੍ਰੀਜ਼ ਕਰਕੇ ਉਹਨੂੰ ਗ੍ਰਾਈਂਡ ਕਰਕੇ ਸਲਾਦ ਤੇ ਹੀ ਪਾਉਣਾ ਹੈ। ਅੱਗੇ ਕਿਸੇ ਵਰਤਿਆ, ਕਾਫੀ ਲੋਕਾਂ ਨੂੰ ਪਤਾ ਹੈ ਇਸ ਨੁਕਸੇ ਦਾ, ਤੇ ਬਚਾਅ ਬੜਾ ਹੋ ਗਿਆ ਉਹਦੇ ਨਾਲ। ਛੋਟੀ ਜਿਹਾ ਕੰਮ ਹੈ। ਇੱਕ ਜੇ ਤਾਂ ਉਹਨੂੰ ਥੋੜਾ ਡਿਪਰੈਸ਼ਨ ਹੈ, ਥੋੜਾ ਹੈ, ਫਿਰ ਤਾਂ ਹਾਲੀ ਆਹ ਦੇ ਕੇ ਵੇਖਣ
ਨਾਲੇ ਦਿਮਾਗ ਨੂੰ ਤਾਕਤ ਮਿਲੇਗੀ। ਸੌਂਫ 100 ਗ੍ਰਾਮ, ਬਦਾਮ 100 ਗ੍ਰਾਮ, ਮਿਸ਼ਰੀ 100 ਗ੍ਰਾਮ, ਖਸਖਸ 100 ਗ੍ਰਾਮ, ਬਰਮੀ ਪਾਊਡਰ 100 ਗ੍ਰਾਮ। ਜੇ ਥੋੜਾ ਹੈ ਤਾਂ ਫਿਰ 1 ਚਮਚਾ ਰਾਤੀ ਦੁੱਧ ਨਾਲ ਦੇ ਕੇ ਰਹੇਗਾ, ਵੇਖਣ ਸੁੱਤੇ ਵੀ ਰਹੇਗੀ, ਥੋੜਾ ਦਿਮਾਗ ਜਿਹੜਾ ਰੋਸਟ ਰਹੇਗਾ। ਤੇ ਜੇ ਉਹਨੂੰ ਜ਼ਿਆਦਾ ਹੈ ਤਾਂ ਫਿਰ ਜਿਹੜਾ ਅਸ਼ਵਗੰਧਾ ਨੇ ਸਰਬਗੰਧਾ ਤੇ ਬਰਮੀ ਪਾਊਡਰ 1 ਚਮਚਾ ਰਾਤ ਨੂੰ ਛੋਟਾ ਜ਼ਰੂਰ ਦੇਣ ਦੁੱਧ ਨਾਲ। ਡਿਪਰੈਸ਼ਨ ਨੂੰ ਬੜੀ ਛੇਤੀ ਫਰਕ ਪਏਗਾ। ਇੱਕ ਜਿਹੜੀ ਆਹ ਦਵਾਈ ਹੈ ਦਿਮਾਗ ਨੂੰ ਜਿਹੜਾ ਨਹੀਂ ਬੋਲਦੇ ਨਾ, ਕੁਛ ਦਿਮਾਗ ਦੀ ਕਮਜ਼ੋਰੀ, ਉਹ ਵੀ ਲੈ ਸਕਦੇ ਨੇ ਛੋਟਾ ਬੱਚਾ ਚੁਟਕੀ ਚੁਟਕੀ। ਇੱਕ ਬੱਚੇ ਇੱਥੋਂ ਮਿਲ ਜਾਂਦਾ ਸਮਾਨ, ਇਹਨਾਂ ਨੂੰ ਮਿਲ ਜਾਏਗਾ। ਪਤਾ ਨਹੀਂ ਹੁਣ ਇੰਡੀਆ ਹੈਗਾ ਨੇ ਕਿੱਥੇ ਗਏ, ਮੈਂ ਇਹ ਨਹੀਂ ਸੁਣਿਆ ਵੀ ਡਿਪਰੈਸ਼ਨ ਕਿੱਥੇ ਕੁੜੀ ਬੋਲਦੀ ਜਨਾਨੀ। ਬੱਚ ਹੁੰਦੀ ਹੈ ਉਹ 7 ਗ੍ਰਾਮ ਲੈ ਲਓ, ਸ਼ੰਖ ਪੁਸ਼ਪੀ 100 ਗ੍ਰਾਮ, ਬਰਮੀ ਪਾਊਡਰ 100 ਗ੍ਰਾਮ, ਮਿਸ਼ਰੀ 100 ਗ੍ਰਾਮ। ਬੱਚ 60 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬਰਮੀ ਪਾਊਡਰ 100 ਗ੍ਰਾਮ ਤੇ ਮਿਸ਼ਰੀ 100 ਗ੍ਰਾਮ। ਕੁੱਟ ਕੇ ਇਹਨਾਂ ਦਾ ਪਾਊਡਰ ਬਣਾ ਲਓ। ਜੇ ਤਾਂ ਕੋਈ ਵੱਡਾ ਤਾਂ ਅੱਧਾ ਚਮਚਾ ਹੀ ਬਹੁਤ ਹੈ ਉਹਨੂੰ। ਜੇ ਛੋਟਾ ਬੱਚਾ ਤਾਂ ਚੁਟਕੀ ਦੇ ਹਿਸਾਬ ਨਾਲ ਦੇਣ। ਅਸਲੀ ਡਿਪਰੈਸ਼ਨ ਨੂੰ ਇਹਦੇ ਨਾਲ ਜੇ ਜ਼ਿਆਦਾ ਦਾ ਇਸ ਡਿਪਰੈਸ਼ਨ ਨਾਲ ਪੂਰਾ ਉਹ ਠੀਕ ਹੋ ਜਾਣਗੇ। ਨਹੀਂ ਤਾਂ ਸਰਬਗੰਧਾ ਤੇ ਆਪਣਾ ਬਰਮੀ ਪਾਊਡਰ ਮਿਕਸ ਕਰਕੇ 1 ਚਮਚਾ ਉਹਨੂੰ ਰੋਜ਼ ਦੇਣ, ਰਾਤੀ ਦੁੱਧ ਨਾਲ ਛੋਟਾ ਜਿਹਾ ਚਮਚਾ। ਠੀਕ ਹੈ। ਜੇ ਬਿਲਕੁਲ ਘੱਟ ਹੈ ਤਾਂ ਫਿਰ ਆੜਾ ਸੌਂਫ 100 ਗ੍ਰਾਮ, ਬਦਾਮ 100 ਗ੍ਰਾਮ, ਮਿਸ਼ਰੀ 100 ਗ੍ਰਾਮ, ਖਸਖਸ 100 ਗ੍ਰਾਮ, ਬਰਮੀ ਪਾਊਡਰ 100, ਇਹ ਦੇਣ ਜੇ ਨਾਰਮਲ ਹੈ ਤਾਂ। ਤੇ ਬਸ ਇਹਦੇ ਨਾਲ ਬੜਾ ਫਰਕ ਪੈ ਜਾਣੇਗਾ। ਹੁਣੇ ਹੀ ਸ਼ੁਰੂ ਕਰ ਲੈਣ। ਟਿਊਮਰ ਵਾਲੇ ਤੇ ਜਿਹੜੇ ਦੱਸੇ 1 ਨਿੰਬੂ ਵਾਲਾ ਕਰਨ, ਉਹ ਫਰੀਜ਼ ਕਰਕੇ। ਠੀਕ। ਓਕੇ ਬੇਟੇ, ਥੈਂਕ ਯੂ ਤੁਹਾਡਾ। ਓਕੇ, ਥੈਂਕ ਯੂ ਬਾਬਾ, ਧੰਨਵਾਦ ਹੈ ਜੀ। ਕਮਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਨਾ ਪੁੱਛਣਾ ਸੀ, ਮੇਰੀ ਬੇਟੀ ਨਾ 20 ਸਾਲ ਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਕਿ ਉਹਦਾ ਨਾ ਸੀਕੇ ਲੈਵਲ ਟੂ ਹਾਈ ਹੈ। ਠੀਕ ਆ। ਤੇ ਕਿਸੇ ਭੈਣ ਭਰਾ ਪਤਾ ਹੀ ਜ਼ਰੂਰ ਦੱਸਣ ਮੈਨੂੰ। ਜ਼ਰੂਰ ਜੀ, ਜ਼ਰੂਰ ਪੁੱਛਦੇ ਹਾਂ ਜੀ। ਆਪਾਂ ਲਾਸਟ ਕਾਲਰ ਹਰਜੀਤ ਕੌਰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਇਹ ਕਹਿਣ ਲੱਗੀ ਹਾਂ ਜੀ ਆਪਾਂ ਉਹ ਦੱਸਦੇ ਹਾਂ ਜਿਹੜੇ ਆਪਾਂ ਗ੍ਰੰਥਾਂ 'ਚ ਪੜ੍ਹੇ ਆ ਜੀ। ਦੂਸਰਾ ਦੱਸਿਆ ਉਹਨਾਂ ਨੇ ਬ੍ਰੇਨ ਦੇ ਵਿੱਚ ਰਸੌਲੀ। ਹਾਂਜੀ, ਇਹਦੇ ਵਿੱਚ ਇਹ ਜਿਹੜੀ ਬ੍ਰੇਨ ਦੀ ਰਸੌਲੀ, ਮੇਰਾ ਖਿਆਲ ਉਹ ਇੱਥੇ ਹੀ ਨਹੀਂ ਹੈ। ਜਿਹੜੇ ਬ੍ਰੇਨ ਦੀ ਰਸੌਲੀ ਦੇ ਬਲਵਿੰਦਰ ਜੀ 4 ਭਾਗ ਹੁੰਦੇ, ਇਹ ਨਹੀਂ ਪਤਾ ਕਿੰਨੀ ਰਸੌਲੀ। ਡਾਕਟਰ ਛੋਟੀ ਜੀ ਛੋਲਿਆਂ ਕਦਾਣੇ ਜਿੰਨੀ ਨਹੀਂ ਹੋ ਜੇ ਨਾ, ਉਹਦੇ ਬੜੇ ਟੈਸਟ ਲੈਂਦੇ ਦਿਮਾਗ ਵਿੱਚ। ਉਹ ਕੋਈ ਛੋਟੀ ਚੀਜ਼ ਥੋੜੀ ਹੁੰਦੀ ਆ ਦਿਮਾਗ ਚੋਂ ਕੱਢਣ ਵਾਲੀ। ਉਹ ਬਹੁਤ ਉਹਨਾਂ ਦੇ ਵੱਡੇ ਆਪਰੇਸ਼ਨ ਆ। ਉਹ ਡਾਕਟਰਾਂ ਨਾਲ ਇੱਥੇ ਕੰਟੈਕਟ ਕਰਨਾ। ਸਾਡੇ ਕੋਲ ਇੱਕ ਕੁੱਕੜ ਬੱਚਾ ਗਿਆ ਸੀ, ਇੱਥੋਂ ਆਪਰੇਸ਼ਨ ਕਰਾ ਕੇ ਗਿਆ ਏ ਉਹ। ਇੱਥੇ ਉਹਦੇ ਪੈਸੇ ਲੱਗੇ ਤੇ ਸਿਰ 'ਚ ਰਸੌਲੀ ਸੀਗੀ। ਉਹਨੂੰ ਪੁੱਛਿਆ ਕਿੰਨੀ, ਕਹਿੰਦੀ ਆਂਟੀ ਹੈਗੀ ਤੇ ਮੇਰੀ ਛੋਲਿਆਂ ਕਦੇ ਦਾਣੇ ਜਿੰਨੀ ਸੀ, ਪਰ ਕੱਢਣ ਤੋਂ ਬਾਅਦ ਉਹ ਠੀਕ ਨਹੀਂ ਹੋਇਆ। ਉਹ ਪੱਬਾਂ ਦੇ ਭਾਰ ਹੀ ਤੁਰਦਾ ਹੁੰਦਾ ਸੀ ਕਿਉਂਕਿ ਸਿਰ ਦਾ ਆਪਰੇਸ਼ਨ ਸੀ। ਹਾਲਾਂਕਿ ਇੱਥੇ ਚੰਗੇ ਸਰਜਨ ਨੇ ਕੀਤਾ ਸੀਗਾ। ਤੇ ਜਿਹੜੀ ਉਹਨਾਂ ਦੀ ਦੇਸੀ ਦਵਾਈ ਉਹ ਫਿਰ ਉੱਥੋਂ ਪਤਾ ਕਰ ਸਕਦੇ ਆ। ਤੇ ਬਾਕੀ ਇਹਨਾਂ ਦੇ ਕੋਲ ਹੀ ਆ, ਡਾਕਟਰਾਂ ਕੋਲ ਹੀ ਇਲਾਜ ਆ ਇਹਦਾ ਦੀ। ਤੇ ਇੱਕ ਬੀਬੀ ਕਹਿੰਦੀ ਮੈਨੂੰ ਬਹੁਤ ਹੈਗਾ ਆ, ਮੇਰੀ ਕੀ ਕਹਿੰਦੀ ਆ ਉਹ, ਮੈਨੂੰ ਡਿਪਰੈਸ਼ਨ ਬੜਾ ਰਹਿੰਦਾ। ਉਹ ਤੇ ਕਈ ਰੰਗਾਂ 'ਚ ਡਿਪਰੈਸ਼ਨ। ਤੇ ਸਭ ਤੋਂ ਜਿਹੜੀ ਵੱਡੀ ਦਵਾਈ ਉਹ ਤੇ ਬੀਬੀਆਂ ਯੂਜ਼ ਨਹੀਂ ਕਰਦੀਆਂ। ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦੇ, ਆਪੇ ਮਨ ਆ ਜਾਊਗਾ। ਜਿੰਨੀਆਂ ਸਾਰੀਆਂ ਤਕਲੀਫਾਂ ਸਭ ਦੂਰ ਹੋ ਜਾਣਗੀਆਂ। ਉਹ ਪੜ੍ਹਨਾ ਸ਼ੁਰੂ ਕਰਦੇ। ਇਹ ਚੀਜ਼ਾਂ ਤੇ ਏਦਾਂ ਇਹਨਾਂ ਨੂੰ ਕੋਈ ਸੋਲੋ ਤੇ ਬਲਵਿੰਦਰ ਜੀ ਕਰ ਨਹੀਂ ਸਕਿਆ। ਇਹ ਤੇ ਉਹੋ ਹੀ ਕਰਦਾ। ਚੰਗੇ ਖਿਆਲ ਕਰੋ, ਚੰਗਾ ਸੋਚੋ, ਭਲਾ ਕਰੋ ਕਿਸੇ ਦਾ, ਪੁੰਨ ਕਰਕੇ ਹੀ ਕਈ ਖੁਸ਼ ਹੋ ਜਾਂਦੇ ਆ। ਇਸ ਕਰਕੇ ਉਹਨੂੰ ਸੁਖਮਨੀ ਸਾਹਿਬ ਦਾ ਪਾਠ ਕਰਦੇ। ਜੇ ਜ਼ਿਆਦਾ ਉਹਨੂੰ ਜ਼ਰੂਰੀ ਹੈ ਤੇ ਇੱਕ ਕਿਤਾਬ ਲਿਖ ਦਾਂਗੇ, ਉਹ ਇੰਡੀਆ ਤੋਂ ਮਿਲ ਜਾਂਦੀ, ਮਨੋਵਿਗਿਆਨ ਦੀ। ਉਹ ਪੜ੍ਹ ਲਵੇ ਤੇ ਉਹਦੇ ਨਾਲ ਉਹ ਠੀਕ ਹੋ ਜੂਗੀ। ਉਹ ਪੜ੍ਹਿਆ ਉਹਨੂੰ ਠੀਕ ਹੋ ਸਕਦੀ ਹੈ। ਠੀਕ ਹੈ ਜੀ, ਠੀਕ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਬਾਬਾ, ਧੰਨਵਾਦ ਹੈ ਜੀ। ਤਾਂ ਜਿਸ ਤਰ੍ਹਾਂ ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਤੇ ਅਗਲੇ ਮੰਗਲਵਾਰ ਫਿਰ ਮਿਲਾਂਗੇ। ਇਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਊਗਾ। ਇਸ ਨੂੰ ਰਿਪੀਟ ਕੀਤਾ ਜਾਂਦਾ ਐਤਵਾਰ ਨੂੰ। ਉਸ ਟਾਈਮ 'ਤੇ ਅਸੀਂ ਕੋਈ ਕਾਲ ਨਹੀਂ ਲੈਂਦੇ। ਫੋਨ ਦੇ ਉੱਤੇ ਵੀ ਅਪਲੋਡ ਕਰ ਦਿੰਦੇ ਹਾਂ, ਉੱਥੇ ਵੀ ਤੁਸੀਂ ਸੁਣ ਸਕਦੇ ਆ। ਇਹਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਜਿਹੜੇ ਤੁਹਾਡੀਆਂ ਐਕਸਪੀਰੀਅੰਸ ਆ, ਉਹ ਆ ਜਿਹੜੀ ਚੀਜ਼ ਤੁਸੀਂ ਪੁੱਛਦੇ ਆ ਦੱਸੀ ਜਾਂਦੀ ਆ। ਉਹ ਆਪਣੇ ਹਿਸਾਬ ਨਾਲ ਲਿਆ ਕਰੋ। ਬੋਡੀ ਆਪੋ ਆਪਣੀ ਆ। ਜੇ ਤੁਹਾਨੂੰ ਬਾਏ ਗਰਮੀ ਆ ਤੇ ਉਸ ਹਿਸਾਬ ਨਾਲ ਚੀਜ਼ ਲੈਣੀ ਆ। ਜੇ ਸਾਨੂੰ ਕੋਈ ਬਾਏ ਗਰਮੀ ਤਾਂ ਨਹੀਂ ਹੈਗੀ, ਕਿਸੇ ਚੀਜ਼ ਤੋਂ ਐਲਰਜੀ ਆ, ਉਸ ਚੀਜ਼ ਨੂੰ ਨਾ ਲਾਇਓ। ਉਹ ਤੁਹਾਡੀ ਬੋਡੀ ਦਾ ਤੁਹਾਨੂੰ ਪਤਾ ਹੈ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।